ਪਰਸਨ ਮੰਨਦਾ ਅੰਗਰੇਜ਼ ਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿ ਯਾਰ ਅੰਗਰੇਜ਼ ਦੀ ਭੈਣ ਦੀ ਸੱਸ ਮਰ ਗਈ ਅੰਗਰੇਜ਼ ਦੇਖ ਪੈ ਗਈ ਸਾਨੂੰ ਇਹ ਟੈਨਸ਼ਨ ਆ ਆਹੋ ਇਹ ਹੁੰਦੀ ਹੈ ਟੈਨਸ਼ਨ ਜਿਹੜੀ ਰੋਟੀ ਅਸੀਂ ਦੇਣੀ ਆ ਇਹ ਲੱਤ ਸੁੱਤੀ ਵੀ ਦੂਜੀ ਲੱਤ ਨਾਲ ਹੌਲੀ ਹੌਲੀ ਨਿਕਲਣ ਦੇ ਤੇ ਯਾਰ ਉੱਥੇ ਜੇ ਕੁੱਤੀ ਪਾਉਣ ਦੇ ਬਣ ਜਿਹੜੀ ਪਾਦੇ ਐ ਬੜੀ ਜਾ ਲੰਮੇ ਪੈ ਜਾਂਦੇ ਆ ਉਹ ਤਾਂ ਲਿਟਣ ਦੇ ਉਹਦੇ ਵਿੱਚ ਸ਼ੀਸ਼ੇ ਲਗਾਉਂਦੇ ਮਾਲ ਇਹਦੇ ਥੜਾ ਤੇ ਕੁੱਤਾ ਕੇ ਦੋਵੇਂ ਕਹੀਂ ਉੱਠ ਜਾਓ ਬਾਸ਼ੋ ਕਿਸੇ ਹੋਰ ਨੇ ਪੈਣਾ ਹੁੰਦਾ ਯਾਰ ਆਪਣੇ ਘਰਦਿਆਂ ਨੂੰ ਕਹਿੰਦਾ ਬੰਦ ਗੋਭੀ ਦਾ ਪਾਸਵਰਡ ਕੀ ਹੈ अस्सलाम वालेकुम नाज़रीन टी टाइम च खुश आमदीद मैं ਤੁਹਾਡਾ ਆਪਣਾ ਅਕਾਊਂਟ ਹੈ ਤੇ ਮੇਰੇ ਨਾਲ ਫੈਸਲ ਰਾਮੀ ਮਿੱਠਾ ਪ੍ਰਿਆ ਬਾਸ ਤੇ ਦਾਨਿਸ਼ ਹੁਣ ਲਾਓ ਤੁਹਾਡੀ ਸਿੱਖ ਲਓ ਯਾਰ ਸਿੱਖ ਲਓ ਤੁਹਾਡੀ ਮਿਹਰਬਾਨੀ ਆ ਸਿੱਖ ਲਓ ਕਿਹੜੇ ਕੰਮ ਲੱਗੇ ਅੱਛਾ ਜੀ ਨਾਜ਼ਰੀਨ ਤੁਸੀਂ ਪਿਛਲਾ ਸ਼ੋਅ ਵੇਖਿਆ ਹੋਣਾ ਵਾ ਇਹ ਕ੍ਰੀਏਟਰ ਨੇ ਕੀ ਗੱਲਾਂ ਕੀਤੀਆਂ ਨੇ ਯਾਰ ਸੌਰੀ ਯਾਰ ਕਾਲੂ ਭਾਈ ਸੌਰੀ ਮਾਦਰ ਇਹ ਕਰੈਕਟਰ ਕੀ ਯਾਰ ਇੱਕ ਮਿੰਟ ਠਹਿਰ ਜਾ कालू भाई ਨਾ ਗਏ आप अदब को मलूजे खातर रखे हैं ਅਦਬ ਕੋ ਮਿਲੂਦੇ ਖਾਤਰ ਯਾਰ ਮੈਂ ਅਦਬ ਕਿੱਦਾਂ ਦਾ ਅਦਬ पता ਕਰਾਂ है वो ਯਾਰ कौन है ਇੱਕ ਮਿੰਟ ਭਰਾਵਾ ਮੈਨੂੰ ਗਾਲਾਂ ਕੱਢ ਤੈਨੂੰ ਮਾਫੀ ਆ ਜੋ ਮਰਜ਼ੀ ਕਹਿ ਇਹਨਾਂ ਦੀ ਗੱਲ ਚ ਨਾ ਆ। ਯਾਰ ਬੜਨ ਲੱਗਿਆ ਇਨਸਾਨ ਜ਼ਿੰਦਗੀ ਲੱਗਦੀ ਆ ਮਾੜੀ ਜਿਹੀ ਗੱਲ ਤੋਂ ਇਨਸਾਨ ਥੱਲੇ ਆ ਜਾਂਦਾ ਮਾੜੀ ਜੀ ਇਹ ਕਰੈਕਟਰ ਨੂੰ ਕਿਹਾ ਵੀ ਇਹਨਾਂ ਕਰੈਕਟਰ ਸਾਹਿਬ ਨੇ इन्होंने ਇਨਹੋਨੇ ਇੰਨਾ ਨੇ ਹਾਂ तेन पता कौन शख्सियत कौन हो ਇਦਾਂ ਹੀ ਕੌਣ मुंह चुक के कहता कलेक्टर ਹਾਂਜੀ ਮੈਨੂੰ ਪਤਾ ਵਾ ਕੀ ਸ਼ਖਸੀਅਤ ਆ ਉਹ ਬਸ ਕਰ ਦੇ ਕੀ ਸ਼ਖਸੀਅਤ ਆ ਦੱਸ ਮੈਨੂੰ ਕੁਝ ਵੀ ਕੱਖ ਵੀ ਨਹੀਂ ਐਵੇਂ ਅਰਮਾ ਕਰਨ ਦੇ नहीं नहीं फैसल भाई ਭਾਈ ਪ੍ਰਭੂ ਦੇ ਖਾਤਰ ਯਾਰ- ਯਾਰ ਐਵੇਂ ਨਹੀਂ ਲੱਗਦੇ ਕਾਲੂ ਜੀ ਕਿਸੇ ਨਾ ਕਿਸੇ ਦਾ ਪੱਲਾ ਬੰਨਾ ਪੈਂਦਾ ਕਿਸੇ ਦਾ ਅਦਬ ਜ਼ਰੂਰੀ ਆ ਅੱਜ ਕੱਲ ਜਿੰਨੇ ਵੀ ਵੱਡੇ ਬੰਦੇ ਹੋਏ ਆ ਉਹਨਾਂ ਕੀ ਕੀਤਾ ਭਲਾ मिठा जी या किसी दे बन जाओ या यार- किसी ਨੂੰ अपना बना लो ਬਣਾ ਲਓ ਮੈਂ ਇਹੀ ਕਹਿਣਾ ਵਾ ਤੇ ਕਾਲੂ ਜੀ ਗ੍ਰਿਫਤ ਇਨਸਾਨ ਦੀ ਮਜ਼ਬੂਤ बस ਉਹ ਗ੍ਰਿਫਤ ਮਜ਼ਬੂਤ ਕਿਹੜੀ ਗ੍ਰਿਫਤ ਵਾ ਤੇਰੀ ਖੁੱਲਣ ਨਹੀਂ ਰਹੀ ਸਾਨੂੰ ਵੀ ਦੱਸ ਦੇ ਇਹ ਨਹੀਂ ਕਹੀਦਾ ਤੁਹਾਡੀ ਕਿਹੜੀ ਕਿਸੇ ਦੀ ਨਹੀਂ ਬੋਲਣ ਨਹੀਂ ਅੱਛਾ ਇਹਦੇ ਘਰ ਵਾਲਾ ਜਿਹੜਾ ਕੂਲਰ ਹੈ ਨਾ ਉਹ ਗਲਾਸ ਦੇ ਨਾਲ ਉੱਥੇ ਵੀ ਸੰਗਲੀ ਪਾਈ ਹੈ ਤਾਂ ਸਹੀ ਹੈ ਨਾ ਯਾਰ ਬਾਰ ਬਾਰ ਗਲਾਸ ਮੈਂ ਕਿਉਂ ਲਵਾਂ ਇਹੋ ਜਿਹਾ ਬੰਦਾ ਨਾ ਖਾਲੀ ਬਾਸੀ ਚੜ ਕੇ ਕਹਿੰਦੇ ਹੁੰਦਾ ਮੈਂ ਕਿੱਥੇ ਬਹਿਣਾ ਹੈ? ਵੀ ਜਿੱਥੇ ਮਰਜੀ ਬਹਿ ਉਹ ਕਿਹੜਾ ਭਰੀ ਅੱਛਾ ਯਾਰ ਚੁੱਪ ਕਰ ਇੱਕ ਮਿੰਟ ਠਹਿਰ ਜਾ ਸੋ ਆ ਵੇ ਨਾ ਕੋਈ ਮਸਲਾ ਨਹੀਂ ਅਸੀਂ ਇੱਕੋ ਜਿਹੇ ਲੇਕਿਨ ਫੈਸਲ ਭਾਈ ਨਾਲ ਪਲੀਜ਼ ਯਾਰ ਮੇਰੀ ਅੱਛਾ ਯਾਰ ਸੌਰੀ ਮਾਦਰਤ ਯਾਰ ਸੌਰੀ ਸਰ ਮਾਦਰਤ ਹੋ ਗਿਆ ਸਰ ਹੋ ਇਦਾਂ ਦਾ ਬੰਦਾ ਬੱਸ ਬੈ ਕੇ ਡਰਾਈਵਰ ਕੋਲ ਉਹ ਨਾਮ ਤੋਂ ਲਾਈ ਮੇਰੇ ਪੱਠੇ ਤੋਂ ਮੈਂ ਹਲੇ ਦੂਰ ਹੀ ਹੁੰਦੀ ਬੈਗ ਚੋਂ ਖੇਸੀ ਕੱਢਣ ਦੇ ਉਹ ਅੱਛਾ ਯਾਰ ਖੇਤੀ ਕੱਢਣ ਦੇ ਪੱਠੇ ਕਮਜ਼ੋਰ ਯਾਰ ਕੀ ਮੈਂ ਬੁੱਢਾ ਵਾਂ 70 ਸਾਲ ਦਾ ਮੈਂ ਯਾਰ ਇਹੋ ਜਿਹਾ ਬੰਦਾ ਨਹਾ ਨੂੰ ਕੇ ਕੰਮ ਤੋਂ ਛੁੱਟੀ ਕਰ ਲੈਂਦਾ ਕਿਤੇ ਨਾ ਹੀ ਨਾ ਇਹੋ ਜਿਹਾ ਮਿਸਤਰੀ ਮਸਾਲਾ ਮਸੂਲਾ ਰਲਾ ਕੇ ਕਹਿੰਦਾ ਚਲੋ ਕੱਲ ਨੂੰ ਸਹੀ ਇਹ ਜਿਹੜਾ ਬੇਟਾ ਦਾ ਏਟੀਐਮ ਮਾਰਨੇ 5000 ਦੇ ਏਟੀਐਮ ਮਾਰ ਕੇ ਬੱਚੇ ਨੂੰ ਕਹਿਣਾ ਦੇਖ ਬਾਹਰ ਹਾਲਾਤ ਕਿਦਾਂ ਦੇ ਆ ਹੈਲੋ ਨੈਸ਼ੀ ਨਹੀਂ ਪਾਉਣੀ ਸੈੱਟ ਤੇ ਪਈ ਹੋਈ ਆ ਨਹੀਂ ਪਤਾ ਕੀ ਯਾਰ ਗੱਲ ਕੱਲ ਮੈਂ ਨਾ ਮੇਰੀ ਗੱਲ ਸੁਣ ਯਾਰ ਕੱਲ ਮੇਰਾ ਨਾ ਇੱਕ ਮਾਈਂਡ ਦੇ ਵਿੱਚ ਗੱਲਬਾਤ ਫਸੀ ਕੱਲ ਮੈਂ ਟੌਪਿਕ ਤੇ ਜੀ ਗੱਲਬਾਤ ਕੀਤੀ ਸੀ ਕਿ ਅੱਜ ਯਾਰ ਮੈਂ ਇੱਕ ਬੜੇ ਖੂਬਸੂਰਤ ਦੋਸਤ ਨੇ ਮੈਨੂੰ ਇੱਕ ਮੈਸੇਜ ਭੇਜਿਆ ਉਹਦੇ 'ਚ ਲਿਖਿਆ ਕਿ ਦੋਸਤ ਦਾ ਮਤਲਬ ਕੀ ਹੈ ਓਏ ਹੋਏ ਗੇੜਾ ਦੇਣਾ ਜਿੱਦਾਂ ਤੁਸੀਂ ਦਿੰਦੇ ਆਂ ਸਾਰਿਆਂ ਨੂੰ ਦੋਸਤ ਦਾ ਮਤਲਬ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਮਤਲਬ ਕੀ ਹੋ ਸਕਦਾ ਨਹੀਂ ਕੀ ਮਤਲਬ ਹੋ ਸਕਦਾ ਅੱਗੋਂ ਉਹਨੇ ਖੂਬਸੂਰਤ ਜਵਾਬ ਸੀਗਾ ਕਹਿੰਦਾ ਯਾਰ ਦੋਸਤ ਦਾ ਕੋਈ ਮਤਲਬ ਨਹੀਂ ਹੁੰਦਾ ਤੇ ਜਿੱਥੇ ਮਤਲਬ ਹੋਵੇ ਉੱਥੇ ਦੋਸਤ ਹਾਏ 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 ਤਾਰੀ ਮੁੰਡਿਆ ਤਾਰੀ ਵਾਹ 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 ਇੰਨਾ ਕਿਆ ਕਾਬਲ ਬਾਤ। ਬੰਦਾ ਕਿਹੜਾ ਮਿਲ ਗਿਆ ਮੈਨੂੰ ਇਹ ਦੱਸੋ ਤੁਹਾਨੂੰ ਯਾਰ ਮੇਰੇ ਕੋਲ ਜਨਮ ਗੱਲ ਆ ਮੇਰੇ ਨਾਲ ਦਿਲ ਚੀਰਿਆ ਪਿਆ ਵਾ ਯਾਰ ਇੱਥੇ ਪੰਜ ਪੈਸੇ ਹੋਣਾ ਚਾਹੀਦਾ ਸੀ ਤੇਰਾ ਦਿਲ ਕਿਉਂ ਚੀ ਰਿਹਾ ਪਿਆ ਪੰਜ ਪੈਸੇ ਨੂੰ ਤਾਂ ਤੁਹਾਡਾ ਪਾਉਂਦਾ ਚਲੋ ਸਹੀ ਬਾਤ ਸਹੀ ਗੱਲ ਨਹੀਂ ਆਵਾ ਨਾ ਕਾਲੂ ਨਹੀਂ ਜਿਹੜੀ ਤੂੰ ਸ਼ੁਰੂ ਚ ਬਦਤਮੀਜ਼ੀ ਕਰਤੀ ਨਾ ਉਹ ਬਾਰੇ ਉਹ ਨਹੀਂ ਬਦਤਮੀਜੀ ਕਰਤੀ ਮੈਂ ਦੁਨੀਆ ਤੋਂ ਬਾਹਰ ਹੋ ਗਿਆ ਇਨਸਾਨਾਂ ਚੋਂ ਬਾਹਰ ਹੋ ਗਿਆ ਮੈਂ ਕੀ ਬਦਤਮੀਜੀ ਕਰਾਂ ਇਹਦੀ ਮੈਂ ਮੈਂ ਐਗਰੀ ਕਰੂੰ ਸੀ ਆਪਣੀ ਇੱਕ ਮਿੰਟ ਕੀ ਕਰਾਂ ਇਹਨੂੰ ਮੈਂ ਕਰਨ ਗਿਆ ਯਾਰ ਐਂਟਰੀ ਠੀਕ ਹੈ ਨਾ ਸਭ ਤੋਂ ਮੋਸਟ ਸੀਨੀਅਰ ਪਰਸਨ ਕੌਣ 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 ਆ ਮੈਨੂੰ ਆਪ ਨਹੀਂ ਪਤਾ ਕੌਣ ਸਿਆਜ਼ ਸਾਹਿਬ ਨੇ ਨਹੀਂ ਉਹਨਾਂ ਤੋਂ ਬਾਅਦ ਕੌਣ ਮਿੱਠਾ ਜੀ ਕੌਣ ਆ ਉਹਨਾਂ ਦੇ ਸਾਬਰੀ ਸਾਹਿਬ ਨੇ ਨਹੀਂ 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 ਮੈਂ ਬਣਾ ਹੀ ਗਿਆ ਮੈਂ ਹੀ ਗਿਆ ਫੈਸਲ ਭਾਈ। ਫੈਸਲ ਤੋਂ ਬਾਅਦ ਉਹਨਾਂ ਨੂੰ ਤੁਸੀਂ ਤੂੰ ਤੇਰੀ ਹਾਂਜੀ ਹਾਂਜੀ ਇਹ ਗਲਤ ਗੱਲ ਤੁਸੀਂ ਕਹਿ ਲਓ ਤੂੰ ਨਾ ਇਹਨੇ ਕਹਿਣਾ ਵਾ ਜੋ ਮਰਜ਼ੀ ਕਹਿ ਲੋ ਇਹਨੇ ਕਹਿਣਾ ਯਾਰ ਐਸ ਕ੍ਰੀਏਟਰ ਨੇ ਓਏ ਚੁੱਪ ਐ ਵੇ ਕੀ ਯਾਰ ਇਹ ਨਹੀਂ ਮਨਾਸਬ ਮੁਨਾਸਬ ਕਿਉਂ ਨਹੀਂ ਕੀ ਰੇਟ ਕਵਾਦਾ ਇਹਨਾਂ ਦਾ ਕਿਉਂ ਨਹੀਂ ਮੁਨਾਸਬ ਇਹੋ ਜਿਹਾ ਬਰਾਂਜ਼ਾ ਵਾਲੇ ਆ, ਕੀ ਇਹੋ ਜਿਹਾ ਕੀ ਇਹੋ ਜਿਹਾ ਬੰਦਾ ਮਿੱਟੇ ਲੈਂਡ ਲਾ ਕੇ ਸੁਰਮਾ ਪਾਉਂਦੇ ਆ ਹੁੰਦਾ ਉਹ ਪਿੱਛੇ ਚੱਲ ਜਾਂਦੇ ਇਹ ਕਿੰਨੀ ਕੁ ਵਾਰੀ ਕਰਨੀ ਹੈ ਤੂੰ ਗੱਲ ਮੈਂ ਐਡਾ ਸਿਆ ਹੀ ਹੁੰਦਾ ਗੱਲ ਕਰਨ ਦਾ ਯਾਰ ਆਟੇ ਵਾਲੀ ਬੋਰੀ ਨਹੀਂ ਹੁੰਦੀ ਸੇਬੇ ਵਾਲੀ ਉਹ ਚੋਂ ਬਾਵਾਂ ਨਗਾ ਕੇ ਕਹਿੰਦਾ ਮੇਰੀ ਸ਼ੇਰਵਾਨੀ ਤੂੰ ਚੈੱਕ ਕਰੋ ਸੰਘਾਰੇ ਪੀਸ ਕੇ ਤੇ ਕਹਿੰਦਾ ਮੈਂ ਸੁਰਮੇ ਦਾ ਕੰਮ ਸ਼ੁਰੂ ਕਰਨ ਲੱਗਾ
ਯਾਰ ਇਹ ਹਕੀਕਤ ਗੱਲ ਆ। ਹਾਂ ਕਈ ਲੋਕ ਐਸੇ ਹੈਗੇ ਨੇ ਕਾਲੂ ਬਾਦਸ਼ਾਹ ਜੀ ਜੀ ਕਿ ਜਿਹੜੇ ਚੀਜ਼ਾਂ ਨੂੰ ਜ਼ਾਇਆ ਕਰਦੇ ਨੇ। ਹਾਂਜੀ ਅੰਗਰੇਜ਼ ਉਹ ਨਾ ਵਕਤ ਜ਼ਾਇਆ ਕਰਦਾ ਹੈ, ਨਾ ਚੀਜ਼ਾਂ ਜ਼ਾਇਆ ਕਰਦਾ। ਯੈਸ ਅਕਸਰ ਲੋਕ, ਮੈਂ ਹੁਣ ਤੁਹਾਨੂੰ ਦੱਸਣਾ, ਇਹ ਜਿਹੜੀ ਪਾਣੀ ਦੀ ਬੋਤਲ ਲੈਂਦੇ ਨੇ, ਪੀ ਕੇ ਸਿੱਟ ਦਿੰਦੇ ਆ। ਹੁਣ ਤੁਸੀਂ ਕਦੇ ਸਿੱਟਣਾ ਨਹੀਂ ਹੈਗਾ ਯਾਰ। ਹਾਂਜੀ ਉਹਦੇ ਚ ਵੱਟੇ ਪਾ ਕੇ ਉਹਦੇ ਨਾਲ ਖੋਤਾ ਭਜਾਓ ਉਹਨੂੰ ਯਾਰ ਤੁਸੀਂ ਕਦੇ ਵੀ ਉਹ ਬੋਤਲ ਸਿੱਟਣੀ ਨਹੀਂ। ਹਾਂਜੀ ਉਹ ਢੱਕਣ ਚ ਮੋਰੀ ਕਰਕੇ ਵਿੱਚ ਪੈਪ ਫਸਾ ਕੇ ਵਿੱਚ ਤੇਲ ਪਾ ਕੇ ਐਂ ਸਿਰ ਤੇ ਲਾ ਕੇ ਮੋੜੋ ਤੇਲ ਆ ਜੀ ਦੱਸੋ ਸਰੋਂ ਦਾ ਤੇਲ ਪਾ ਕੇ ਉਹਨੂੰ ਸ਼ੀਸ਼ੀ ਬਣਾ ਲਓ ਐਲਗੈਮ ਬਣਾ ਲਓ। ਯਾਰ ਗੱਲ ਸੁਣ ਲਓ ਭਾਈ ਫਿਰ ਕੋਈ ਅੱਛਾ ਬੋਤਲ ਮੁੱਦੇ ਸੁੱਟਣੀ ਨਹੀਂ, ਫਿਰ ਕੀ ਕਰਨਾ? ਵਿੱਚ ਉਂਝ ਥੋੜ ਦੇਣੀਆਂ ਤੇਰੇ ਬਈ ਇਹੋ ਜਿਹਾ ਬੰਦਾ ਨਾ ਸ਼ੇਰਵਾਨੀ ਪਾ ਕੇ ਕੁੱਤੇ ਦੀ ਆਵਾਜ਼ ਕੱਢਣੀ ਹੁੰਦਾ ਉਹ ਫਿਰ ਯਾਰ ਕੋਈ ਇਦਾਂ ਦਾ ਪਤਾ ਨੀਂਦ ਚੋਰ ਨੂੰ ਕਹਿਣਾ ਜਾਣ ਲੱਗਾ ਕੁੱਟੀ ਲਾ ਦੇਣਾ। ਭਰਾ ਦੀ ਬਾਂਹ ਤੇ ਪਲਸਤਰ ਕਰਾਇਆ ਤੇ ਉੱਤੇ ਲਿਖਾਇਆ ਸਨਮ ਬੇਵਫਾ। ਨਹੀਂ ਇੱਥੇ ਕਰੋਮੋ ਲਾ ਦਈਏ ਕਰੋਮਾ ਲਾ ਦਈਏ ਨਹੀਂ ਹਰਾ ਕਰੋਮਾ ਨਹੀਂ ਨਹੀਂ ਇੱਥੇ ਲਾ ਦਈਏ ਫਿਰ ਯਾਰ ਸਿਨੇਮਾ ਜ਼ਾਇਆ ਹੋਇਆ। ਐਂਕਰ ਕੌਣ ਪਲਸਤਰ ਵਾਲੀ ਤੁਸੀਂ ਮੈਂ ਸਿਰਫ ਐਡਵਾਈਸ ਕਰ ਰਿਹਾ ਕਿ ਬੋਤਲ ਅਕਸਰ ਤੁਸੀਂ ਲੋਕ ਜ਼ਾਇਆ ਕਰ ਦਿੰਦੇ ਹੋ। ਹਾਂਜੀ ਉਹਨੂੰ ਜ਼ਾਇਆ ਬਿਲਕੁਲ ਨਹੀਂ ਕਰਨਾ। ਉਹ ਵਧਾ ਕੇ ਨਾ ਇੱਥੇ ਗੱਲ ਚ ਪਾ ਲੈਣੀ ਚਾਹੀਦੀ। ਨਾ 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 ਉੱਪਰੋਂ ਹੋਣਾ ਬੋਤਲ ਨੂੰ ਤੁਸੀਂ ਉਹਦਾ ਢੱਕਣ ਕੱਟਣਾ। ਹਾਂ ਢੱਕਣ ਕੱਟ ਕੇ ਵਿੱਚ ਮੋਮਬੱਤੀ ਲਾ ਲੈਣੀ ਹੈ ਨਾ ਨਹੀਂ ਹਾਂ ਉਹ ਕੁੱਪਾ ਜਿਹਾ ਰਹਿ ਗਿਆ, ਉਹ ਕੁੱਪੇ ਨੂੰ ਤੁਸੀਂ ਥੋੜਾ ਥੋੜਾ ਕੱਟੀ ਜਾਣਾ। ਤੁਹਾਡੇ ਕੋਲ ਦੀਆਂ ਝਾਲਰਾਂ ਜਿਹੀਆਂ ਬਣਾ ਕੇ ਹਾਂ ਉਹਨੂੰ ਤੁਸੀਂ ਫਿਰ ਇਸ ਤਰ੍ਹਾਂ ਗੁਲਦਸਤਾ। ਗੁਲਦਸਤਾ ਹਾਏ। ਬਣੇਗਾ, ਉਹਦੇ ਚ ਮਿੱਟੀ ਪਾਓ, ਮਿੱਟੀ ਕਾ ਫਿਰ ਸੁੱਟੋ। ਕਿਸੇ ਦੇ ਕੰਮ ਆ ਜਾਵੇ ਠੀਕ ਹੈ, ਉਹ ਫਿਰ ਮੈਂ ਤੁਹਾਨੂੰ ਦੱਸਣਾ ਨਾ, ਉਹਦੇ ਚ ਮਿੱਟੀ ਪਾਣੀ ਹੈ ਤੁਸੀਂ, ਤੇ ਉਹਦੇ ਵਿੱਚ ਯਾਨੀ ਕਿ ਮੁxtਲਿਫ ਚੀਜ਼ਾਂ ਤੁਸੀਂ ਪ੍ਰੋਡਕਟਾਂ ਲਾ ਸਕਦੇ। ਰੱਖ ਸਕਦੇ ਉਸ ਤੋਂ ਬਾਅਦ ਬੋਤਲ ਤੁਸੀਂ ਲੈਣੀ ਹੈ। ਜਿਹੜੇ ਅਕਸਰ ਬੋਤਲਾਂ ਸਿੱਟ ਦਿੰਦੇ ਨੇ, ਜ਼ਾਇਆ ਕਰਦੇ, ਉਹਨੂੰ ਜ਼ਾਇਆ ਨਾ ਕਰੋ। ਉਹਨੂੰ ਬੋਤਲ ਨੂੰ ਲੈ ਕੇ ਉਹਨੂੰ ਦਰਮਿਆਨ ਚੋਂ ਕੱਟ ਲੈਣਾ। ਤੁਸੀਂ ਖਾਨਾ ਬਣਾਉਣਾ, ਹਾਂ ਖਾਨਾ ਬਣਾ ਕੇ ਬਣਾ ਲਿਆ। ਉਹਨੂੰ ਦੀਵਾਰ ਦੇ ਨਾਲ ਲਟਕਾ ਦੇਣਾ। ਫਿਰ ਤੁਸੀਂ ਕੋਈ ਜ਼ਰੂਰੀ ਨੋਟਸ ਵਗੈਰਾ ਉਹਦੇ ਚ ਪਾ ਸਕਦੇ ਹੋ। ਉਸ ਤੋਂ ਬਾਅਦ ਗੱਲ ਹੋਈ, ਫਿਰ ਅੱਗੋਂ ਬੋਤਲ ਸਿੱਟਣੀ ਨਹੀਂ ਤੁਸੀਂ। ਭਾਜੀ ਆਪ ਲੈਣ ਆਉਣਗੇ ਤਾਂ ਦੇਖੋ। ਨਹੀਂ 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 ਬੋਤਲ ਸਿੱਟਣੀ ਨਹੀਂ। ਠੀਕ ਹੈ। ਅਕਸਰ ਲੋਕ ਕੀ ਕਰਦੇ ਨੇ ਕਿ ਬੋਤਲ ਪਾਣੀ ਪੀ ਕੇ ਸਿੱਟ ਦਿੰਦੇ ਨੇ। ਨਹੀਂ ਨਹੀਂ ਬੋਤਲ ਸਿੱਟਣੀ ਨਹੀਂ, ਉਹਨੂੰ ਉੱਤੋਂ ਕੱਟ ਕੇ ਜੀ ਜਿਹੜਾ એનર્ਜੀ ਸੇਵਰ ਹੁੰਦਾ ਨਾ, એનર્ਜੀ ਸੇਵਰ ਜੀ ਜੀ ਉਹਦੇ ਵਿੱਚ ਐਡਜਸਟ ਕਰੋ। ਛਾਂ ਕਰੋ ਉਹਦੇ ਤੇ Very good. ਠੀਕ ਹੈ ਨਾ, ਉਹਦੇ ਚ ਐਡਜਸਟ ਕਰੋ, ਨਾ ਪਾਣੀ ਵਗੈਰਾ ਪਏਗਾ, એનર્ਜੀ ਸੇਵਰ ਸੜੇਗਾ ਨਹੀਂ। ਉਸ ਤੋਂ ਬਾਅਦ ਤਾਂ ਇੱਕ ਹੋਰ ਚੀਜ਼ ਦੱਸਾਂ, ਬੋਤਲ ਸੁੱਟਣੀ ਨਹੀਂ। ਬੋਤਲ ਸਿੱਟਣੀ ਨਹੀਂ। ਇਹਦੇ ਤਾਂ ਇੱਕ ਸੁਣੋ ਲੋਕ ਅਕਸਰ ਆਲੂ ਵੀ ਸਿੱਟ ਦਿੰਦੇ ਨੇ, ਜ਼ਾਇਆ ਆਲੂ ਕਰ ਦਿੰਦੇ ਨੇ। ਉਹਦੇ ਛਿਲਕੇ, ਜੀ ਜੀ ਤੁਹਾਨੂੰ ਪਤਾ ਹੈ ਕਿ ਆਲੂਆਂ ਦੇ ਛਿਲਕੇ ਦੀ ਪ੍ਰੋਟੀਨ ਬਣਦੀ ਹੈ। ਬੋਤਲ ਵਾਲੀ ਕੈਪ ਕੱਟ ਕੇ ਨਾ ਉੱਤੋਂ ਵਿੱਚ ਕੂਚੀ ਫਸਾ ਕੇ ਤੇ ਫਿਸ਼ਲ ਕਰਨ ਵਾਲਾ ਬਣਾਇਆ ਹੈ ਜਿਹੜਾ ਜਿੰਨਾ ਭਾਂਡੇ ਧੋਈ ਦੇ ਸਹੀ ਗੱਲ, ਉਹ ਛਿਲ ਕੇ ਬੇਟਾ ਬੋਤਲ ਸਿੱਟਣੀ ਨਹੀਂ ਤੁਸੀਂ। ਠੀਕ ਹੈ। ਅੱਛਾ ਬੋਤਲ ਜਿਹੜੀ ਅਕਸਰ ਲੋਕ ਪਾਣੀ ਪੀ ਕੇ ਬੋਤਲ ਸਿੱਟ ਦਿੰਦੇ ਨੇ, ਸੁੱਟਣੀ ਨਹੀਂ। ਥੱਲੋਂ ਉਹਨੂੰ ਨਾ ਕੱਟ ਲੈਣਾ ਥੱਲੋਂ ਹੁਣ ਕੈਂਚੀ ਦੇ ਨਾਲ। ਹੁਣ ਥੱਲੋਂ ਸ਼ੁਰੂ ਹੋ ਗਿਆ ਨਾ ਕੰਮ, ਉਹ ਤੋਂ ਖਤਮ ਹੋ ਗਿਆ ਸਾਰੇ ਪ੍ਰੋਡਕਟਾਂ ਬਣਦੀਆਂ ਉਹਨੂੰ ਰੇਂਜ ਨਿਕਲ ਗਿਆ ਕੰਮ ਸਾਰਾ। ਥੱਲੋਂ ਕੱਟ ਕੇ ਨਾ, ਅਕਸਰ ਲੋਕ ਟਿੱਕੀਆਂ ਛਿੱਕੀਆਂ ਬਣਾਉਂਦੇ ਹੈਗੇ ਨੇ, ਉਹ ਤੁਸੀਂ ਉਹ ਲੈ ਕੇ ਨਾ ਚੂੜੀ ਜਾਂ ਕੜਾ ਲੈ ਕੇ, ਚੂਰੀ ਕੇ ਚੂਰੀ ਪਜਾਮਾ ਚੂੜੀ ਪਜਾਮਾ ਨਹੀਂ, ਚੂੜੀ ਕੜਾ, ਉਹ ਲੈ ਕੇ ਬੋਤਲ ਦੇ ਵਿੱਚ ਤੁਸੀਂ ਮੈਦਾ, ਚਿਕਨ ਵਗੈਰਾ, ਤੁਸੀਂ ਉਹ ਟਿੱਕੀਆਂ ਦਾ ਸਮਾਨ ਜਿਹੜਾ ਹੁੰਦਾ ਬਣਿਆ, ਉਹ ਪਾ ਕੇ ਉਹਨੂੰ ਇੰਜ ਕਰਨਾ ਹੈ, ਉਹਦਾ ਤੁਸੀਂ ਟਿੱਕੀ ਬਣਾਓਗੇ। ਸਾਂਚਾ ਬਣ ਜਾਏਗਾ। यार ਸਾਂਚਾ। पान फैसल करके पता ना चार बच्चों फिक्की नसीहत तय करके हमने एक पैकेट गोल्ड का ले दो, मैंने निकलना है बस। ਠੀਕ ਹੈ, ਤੇ ਆਲੂ ਇਹ ਹੁਣ ਆਲੂ ਦੇ ਛਿਲਕੇ ਪ੍ਰੈਕਟੀਕਲ ਮੈਂ ਤੁਹਾਨੂੰ ਦੱਸਣਾ, ਆਲੂ ਇੱਕ ਇਸ ਤਰ੍ਹਾਂ ਦੀ ਨਿਮਤ ਹੈਗੀ ਹੈ। ਤੁਹਾਨੂੰ ਪਤਾ ਆਲੂ ਦਾ ਕੀ ਬਣਦਾ ਹੈ? आलू तो बारियां गेट बनते पे ਆਲੂ ਨਹੀਂ 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 ਨਹੀਂ। ਆਲੂ ਦਾ ਜੀ ਲਾਮਾ ਹੀ ਬਣਦਾ ਹੁਣ ਤਾਂ। ਆਲੂ ਦਾ ਜ਼ੇਵਰ ਬਣਦਾ ਉਹ। ਆਲੂ ਵਾਹਦ ਹੈਗੀ ਸਬਜ਼ੀ ਜਿਹਦਾ ਕੰਪੈਰੀਜ਼ਨ ਬੰਦੇ ਨਾਲ ਕੀਤਾ ਗਿਆ, ਮੇਲ ਦੇ ਨਾਲ, ਮਰਦ ਨਾਲ। ਕਿਸ ਤਰ੍ਹਾਂ? ਇਟਸ ਮੀਨ ਚੌਧਰੀ ਅਮਜਦ ਆਲੂ ਆਲੂ ਹਰ ਸਬਜ਼ੀ ਚ ਰਜਿਸਟ ਹੋ ਜਾਂਦਾ ਹੈ। ਨਹੀਂ ਹੁੰਦਾ ਹੋਏ ਹਰ ਸਬਜ਼ੀ ਚ ਕਿਤਾ ਹੋਏ ਇਹਦਾ ਵਾ ਯਾਰ ਬਾਸ ਸਬਜ਼ੀ ਚ ਰਜਿਸਟ ਹੁੰਦਾ ਹੈ। ਗੋਂਗਲੂ ਆਲੂ ਦੱਸਦਾ ਨਹੀਂ ਖਾਣਾ। ਯਾਰ ਜ਼ਿਆਦਾਤਰ ਰਜਿਸਟ ਹੋ ਜਾਂਦਾ ਨਾ, ਯਾਰ ਫੀਮੇਲ ਸਬਜ਼ੀਆਂ ਨਾਲ ਭਿੰਡੀ ਹੋ ਗਈ, ਇਹ ਹੋ ਭਿੰਡੀ ਗਈ। ਨਾਲ ਨਹੀਂ। ਭਿੰਡੀ ਦੀ ਸਭ ਤੋਂ ਪਹਿਲੇ ਮੈਨੂੰ ਇਹ ਦੱਸੋ ਫੈਸਲ ਸਾਹਿਬ, ਸਭ ਤੋਂ ਪਹਿਲੇ ਦੁਨੀਆ ਵਿੱਚ ਆਲੂ ਕਿਸ ਮੁਲਕ ਨੇ ਬੀਜਿਆ ਦੱਸੋ ਮੈਨੂੰ। ਹਾਂਜੀ ਅਸੀਂ ਦੱਸਦੇ ਇੱਧਰ। ਦੱਸੋ ਹਾਂ 10 वैल्यू क्लियर हो ਜਾਪਾਨ ਨੇ। ਨਹੀਂ ਜੀ ਇਹ ਇੰਡੀਆ ਨਹੀਂ, ਇੰਡੀਆ ਨਹੀਂ। ਉਹ ਨਹੀਂ ਯਾਰ ਇੰਡੀਆ ਉਹ ਨੇ ਭਾਜੀ ਆਲੂ ਤੇ ਗੰਨਾ ਸਭ ਤੋਂ ਪਹਿਲੇ ਪਾਕਿਸਤਾਨ ਤੇ ਇੰਡੀਆ ਚ ਕਾਸਟ ਹੋਇਆ, ਉਸ ਤੋਂ ਬਾਅਦ ਕਿਤੇ ਅੱਛਾ, ਜਿਹਨੂੰ ਪਤਾ ਉਹਨੂੰ ਪੁੱਛਣ ਹੀ ਨਹੀਂ ਦੇ। 10,000 ਦਾ ਕਿਲੋ ਇੰਨਾ ਡਿਜ਼ਾਈਨ ਮੈਂ ਕਿਹਾ ਜਿਹਨੂੰ ਕਿਸੇ ਨੂੰ ਪਤਾ ਉਹਨੂੰ ਪੁੱਛੋ ਨਾ। ਚਲੋ ਦੱਸੋ ਕਿੱਥੇ ਹੋਇਆ? ਨਹੀਂ ਨਹੀਂ, ਮੈਨੂੰ ਤਾਂ ਨਹੀਂ ਪਤਾ। अच्छा एक तो बंदा ना एक सवाल याद करके कहेगा फोन करके उस्ताद जी मैं तैयारी कर रहा शो करो कर गंदा इंडिया ने बनाते ਸਭ ਤੋਂ ਪਹਿਲੇ ਆਲੂ ਜਿਹੜਾ ਕਾਸ਼ਤ ਹੋਇਆ ਨਾ ਫੈਸਲ ਸਾਹਿਬ ਚਾਈਨਾ ਚ ਹੋਇਆ। और दसिया नहीं है बा ਮੈਂ ਕਿਹੜੇ ਕੋਲ ਗਿਆ ਸੀ? ਕਿਹੜਾ ਗਿਆ ਤੁਸੀਂ?
ਮੈਂ ਚਾਈਨਾ ਦੇ ਨਹੀਂ ਸਰ ਤੁਸੀਂ ਚਾਈਨਾ ਕਿਹਾ ਹੀ ਨਹੀਂ ਕਿਆ ਨਾ ਭਾਈ ਉਹ ਨਹੀਂ ਕਿਹਾ ਚਾਈਨਾ ਯਾਰ ਅਗਰ ਅਕਸਰ ਮੈਂ ਤੁਹਾਨੂੰ ਇੱਕ ਟਿਪ ਦਿੰਦਾ ਵਾਂ, ਇੱਥੇ ਪ੍ਰੈਕਟੀਕਲ ਵੀ ਕਰਕੇ ਦਿਖਾ ਦਾਂਗਾ। ਮੁਲਕ ਟ੍ਰਿਨੀਡੈਡ ਐਂਡ ਟੋਬੈਗੋ, ਉੱਥੇ ਸਭ ਤੋਂ ਪਹਿਲੇ ਆਲੂ ਹੋਇਆ ਸੀ। ਬਹੁਤ ਅੱਛਾ ਟਮਾਟਰ ਨਹੀਂ ਆਇਆ ਉੱਥੇ? ਤੁਹਾਨੂੰ ਮੈਂ ਇੱਕ ਹੋਰ ਟ੍ਰਿਨੀਡੈਡ ਐਂਡ ਟੋਬੈਗੋ ਅਫਰੀਕਨ ਇੱਕ ਕੰਟਰੀ ਹੈ, ਉੱਥੇ ਸਭ ਤੋਂ ਪਹਿਲੇ ਆਲੂ ਦੀ ਕਾਸ਼ਤ ਹੋਈ ਸੀ। ਉਹ ਆ ਵੀ ਬਹੁਤ ਬਣਾਉਂਦੇ ਆ ਸਿਗਰਟਾਂ ਦਾ ਜਿਹੜਾ ਮਸਾਲਾ ਵਾ ਹਾਂਜੀ ਹਾਂਜੀ, ਤਮਾਕੂ। ਹਾਂਜੀ ਹਾਂਜੀ ਆਲੂ ਤੁਹਾਡਾ ਅਗਰ ਮੋਬਾਈਲ ਚਾਰਜ ਨਹੀਂ ਹੈਗਾ, ਚਾਰਜ ਅਗਰ ਮੋਬਾਈਲ ਨਹੀਂ ਹੈ ਤੇ ਆਲੂ ਲੈਣਾ ਜਿਹਦੇ ਵਿੱਚ ਕਮ ਤੋਂ ਕਮ ਇੱਕ ਭੂਕ ਨਿਕਲੀ ਹੋਵੇ। ਆਲੂ ਚੋਂ ਹਾਂ, ਹੁਣ ਭੂਕ ਦਾ ਹਾਂ, ਉਹ ਸਬਜ਼ ਜਿਹੀ। ਸਬਜ਼ ਜਿਹੀ, ਠੀਕ ਹੈ ਨਾ, ਉਹਨੂੰ ਇੰਗਲਿਸ਼ ਚ ਭੂਕ ਕਹਿੰਦੇ ਨੇ। ਇੰਗਲਿਸ਼ ਦੇ ਭਾਈ ਵਿੱਚ ਭੂਕਾਂ ਲਸਣ ਚੋਂ ਨਿਕਲਦੀਆਂ ਵਾ ਕੰਡਿਆਂ ਚੋਂ ਨਿਕਲਦੀਆਂ ਵਾ ਯਾਰ। ਓ ਯਾਰ ਨਾ ਯਾਰ ਭਾਈ ਫੈਸਲ ਸਾਰੇ ਵੇਖਦੇ ਸ਼ੋ ਭੂਕਾਂ ਯਾਰ ਕਿਹੜਾ ਬੱਚੇ ਕਹਿੰਦੇ ਆ? ਭਾਈ ਜਾਨ ਭੂਕਾਂ ਵਾਲਾ ਗੰਡਾ ਹੁੰਦਾ ਵਾ, ਇਹਦੀ ਜੜ ਨਿਕਲਦੀ ਚਿੱਟੀ ਐ ਕਰਕੇ। ਉਹ ਭੂਕ ਕਿਸੇ ਜੜ ਨੂੰ ਕਿਸੇ ਕਹਿੰਦੇ ਆ। ਆਲੂ ਚੋਂ ਵੀ ਨਿਕਲੀ ਹੁੰਦੀ ਹੈ, ਉਹ ਠੀਕ ਕਹਿ ਰਹੇ ਆ। ਭੂਕ ਜੜ ਨੂੰ ਕਹਿੰਦੇ ਆ। ਮੈਨੂੰ ਪਤਾ ਭਾਜੀ ਭੂਕ ਠੀਕ ਹੈ ਨਾ। ਲੇਕਿਨ ਭੂਕਾਂ ਦਾ ਲਸਣ ਮਸ਼ਹੂਰ ਮੈਂ ਹੈ ਤੁਹਾਨੂੰ ਦੱਸਣਾ, ਉਹ ਆਲੂ ਦੇ ਵਿੱਚ ਤੁਸੀਂ ਚਾਰਜਰ ਜਿਹੜਾ ਹੈਗਾ ਨਾ ਤੁਸੀਂ ਲਾ ਦੇਣਾ ਤੇ ਦੂਸਰਾ ਮੋਬਾਈਲ Mobile ਚਲਾਉਣਾ ਤੁਹਾਡਾ ਕਨੈਕਟ ਹੋਏਗਾ। ਨਹੀਂ ਹਾਂ, ਤਾਂ ਪ੍ਰੈਕਟੀਕਲ ਹੁਣੀ ਕਰਕੇ ਦੇਖ ਲਓ। ਕਾਲੂ ਕਚਹਿਰੀ ਬਾਜ਼ਾਰ ਜਾ ਕੇ ਤਾਂ ਭਾਜੀ ਜੈਕ ਵਾਲਾ ਆਲੂ ਹੈ 3-4 ਆਲੂ ਹੱਥ 'ਚ ਫੜੇ, ਮੈਂ ਕਿਹਾ ਇਹ ਕੀ ਕਹਿੰਦਾ ਪਾਵਰ ਬੈਂਕ। ਇਹਨੇ ਭਾਈ ਲਾਇਆ ਸੀ ਕਿਤੇ ਬੰਦ ਮੋਬਾਈਲ ਨੂੰ ਆਲੂ ਲਾਤਾ, ਉਹ ਪਾਟ ਗਿਆ ਭਾਈ। ਯਾਰ ਮੈਂ ਹੈਰਾਨ ਆ ਯਾਰ ਇਹਨਾਂ ਬੰਦਿਆਂ ਤੋਂ। ਭਾਈ ਫੈਸਲ ਇੱਕ ਮਿੰਟ, ਮੋਸਟ ਰਿਸਪੈਕਟਫੁਲੀ ਸਾਡੇ ਵਾਸਤੇ, ਮੇਰੇ ਵਾਸਤੇ ਨਹੀਂ ਯਾਰ ਤੁਹਾਡੀ ਠੀਕ ਹੈ। ਸਮਝਦੇ ਨਹੀਂ ਤੇ ਮੈਨੂੰ ਡਰ ਲੱਗਦਾ। ਡਰ ਨਹੀਂ ਲੱਗਦਾ, ਮੇਰੀ ਗੱਲ ਸੁਣੋ। ਤੁਸੀਂ ਜਨਾਬ ਇਹ ਕਹਿ ਰਹੇ ਹੋ ਸਰ, ਇੱਕ ਮਿੰਟ ਯਾਰ, ਤੁਸੀਂ ਉਸਤਾਦ ਤੇ ਨਹੀਂ ਬਣੇ ਤੇ ਮੇਰੇ ਵੀ ਨਹੀਂ ਬਣ ਸਕਦੇ। ਸਰ ਯਾਰ ਇਹ ਗੱਲ ਫੇਰ ਉਹੀ ਦੇਖ ਲੈ, ਦਾਨਿਸ਼ ਗੱਲ ਵੀ ਇਹ ਫਿਰ ਤੁਸੀਂ ਕਹਿਣਾ ਜੀ ਇੱਥੇ ਕ੍ਰੀਏਟਰ ਇਸ ਕ੍ਰੀਏਟਰ ਨੂੰ ਮੈਂ ਇਸ ਕ੍ਰੀਏਟਰ ਹੀ ਕਹਿਣਾ, ਹਰਕਤ ਦੇਖ ਲੈ ਕਿੱਦਾਂ ਦੀ ਕਰਦੇ ਆ। ਪ੍ਰੋਪੇਗੈਂਡਾ ਹੋ ਰਿਹਾ, ਪ੍ਰੋਪੇਗੈਂਡਾ ਹੋ ਅੱਛਾ ਯਾਰ, ਰਿਸਪੈਕਟ ਪੂਰੀ ਆ, ਮਿਹਰਬਾਨੀ ਤੁਹਾਡੀ ਯਾਰ। ਮਰਜ਼ੀ ਆ ਭਾਈ ਫੈਸਲ ਸਰ ਤੁਹਾਡੀ ਮਿਹਰਬਾਨੀ ਹੈ ਤੁਹਾਡੀ। ਯਾਰ। ਕੁਛ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਆ ਪਲੇਟਫਾਰਮ ਤੋਂ ਬੱਚੇ ਵੀ ਇਹ ਪ੍ਰਵਾਨ ਚੜ ਰਹੇ ਨੇ ਯਾਰ, ਉਹਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ। ਇਹ ਹੁਣ ਨਾ ਇਹੋ ਜੀ ਗੱਲ ਹੋਵੇ, ਮੈਂ ਤੁਹਾਡਾ ਆਲੂ ਹੈ ਇੱਕ ਮਿੰਟ। ਚਾਰਜਿੰਗ ਕਰਦਾ ਵਾ ਯਾਰ ਕਰਦਾ ਹੋਏਗਾ, ਇੱਕ ਮਿੰਟ ਜਨਾਬੇ ਕਿਬਲਾ। ਓਏ ਇੱਕ ਮਿੰਟ ਯਾਰ, ਨਾਲੇ ਕੋਲੀ ਨਾਲ ਫੈਰ ਮਾਰਿਆ ਹੁੰਦਾ। ਠਹਿਰ ਇੱਕ ਮਿੰਟ, ਪਹਿਲੇ ਮੇਰੀ ਗੱਲ ਸੁਣ ਲੈ। ਮੇਰੀ ਵੀ ਗੱਲ ਸੁਣ ਲੈ, ਠਹਿਰ ਜਾ। ਸੋਰੇ ਨਾਲ ਡਾਂਸ ਕਰਕੇ ਥੱਪੜ ਮਾਰੇ ਹੁੰਦੇ ਉਹਨੂੰ, ਇਹਦੀ ਗੱਲ ਸੁਣ ਲੈ ਯਾਰ। ਕੀ ਦਾ ਬਾਤ ਕੁਛ ਵੀ ਯਾਰ ਹੈ, ਮੈਂ ਕਹਿੰਦਾ ਬਸ ਕਰਦੇ ਯਾਰ। ਮਠਿਆਈ ਦੀ ਦੁਕਾਨ ਤੋਂ ਲੰਘਣ ਦਿਆ ਕਹਿੰਦਾ ਮੈਨੂੰ ਸ਼ੂਗਰ ਹੈ, ਤੂੰ ਲੰਘ ਜਾ, ਤੈਨੂੰ ਉਹ ਵੀ ਕਹਿਣ ਡਈ ਤੂੰ ਨਾ ਖਾ ਲੈ। ਜਨਾਬੇ ਉਹਦੇ ਕੋਲੋਂ ਕਿਬਲਾ। ਲੰਘਣ ਦਿਆ, ਦੱਸੋ। ਬੜਾ ਛਿਪਕਲੀ ਨਾ ਨੋ ਕੱਟੇ, ਮੇਰੀ ਗੱਲ ਸੁਣ ਲੈ। ਬਹੁਤ ਅੱਛੇ ਯਾਰ। ਇੱਕ ਆਲੂ ਹੁੰਦਾ ਪੁਰਾਣਾ, ਇੱਕ ਹੁੰਦਾ ਮਿੱਠਾ ਜੀ ਨਵਾਂ। ਯਾਰ ਉਹਨਾਂ ਤੋਂ ਕਿਹੜਾ ਲਾਉਣਾ? ਯਾਰ ਮੇਰੀ ਤਬੀਅਤ ਚੜਨ ਰਹੀ ਆ, ਬਸ ਹਟ ਜਾ ਯਾਰ, ਨਾ ਕਰ, ਤੇਰੀ ਮਿਹਰਬਾਨੀ ਆ। ਮੈਂ ਨਾ ਐਵੇਂ ਨਾ ਕੁਝ ਕਹਿ ਰਿਹਾ। ਇਹ ਤਾਂ ਦੇਖੋ ਲੌਜੀਕਲੀ ਕੋਈ ਗੱਲ ਹੀ ਨਹੀਂ ਹੈ ਫੈਸਲ ਸਾਹਿਬ। ਗਲੀ ਕਿਉਂ ਯਾਰ ਆਲੂ ਤੁਸੀਂ ਕਿਤੇ ਔਰ ਯਾਰ ਕਾਮੇਡੀ ਕਰਨ ਆ ਤੁਸੀਂ ਇਹ ਨਹੀਂ ਕਾਮੇਡੀ ਤਾਂ ਮੈਂ ਤਾਂ ਕਾਮੇਡੀ ਯਾਰ ਇਹ ਪੜਿਆ ਲਿਖਿਆ ਬੰਦਾ ਵਾ ਯਾਰ, ਜਦੋਂ ਲੋਕ ਜਾਣਦੇ ਗੁੱਸੇ ਨਹੀਂ ਕਿਸੇ ਦੇ ਯਾਰ। ਘਰ ਜਾਂਦੇ ਆ ਨਾ, ਸਭ ਤੋਂ ਪਹਿਲੇ ਜਾਂਦਾ ਇੱਕੋ ਹੀ ਸਵਾਲ ਪੁੱਛਦੇ, ਭਾਜੀ ਮੋਟੀ ਪੈਨ ਵਾਲਾ ਆਲੂ ਹੈ ਜੀ? ਪੁੱਛਦੇ ਨੇ। ਆਪਣੇ ਲੋਕੀ ਲਾਲ ਲੈ ਕੇ ਜਾਂਦੇ। ਓ ਯਾਰ ਵੈਸੇ ਇੱਕ ਨਾਂ ਨਿਕਨੇਮ ਰੱਖਿਆ ਹੋਣਾ ਮਿੱਠਾ ਭਾਈ। ਆਲੂ ਐਂ ਕਰਕੇ ਆਲੂ ਤੋਲ ਰਿਹਾ ਤੇ ਮੈਨੂੰ ਕਹਿੰਦਾ 3500 ਪੈਸੇ ਆਲੂ ਕਿਹੜਾ ਭਾਜੀ? ਆਲੂ ਦੀ ਜਗ੍ਹਾ ਤੇ ਕਿਤੇ ਪਿਆਜ਼ ਲਾਤਾ, ਉਹ ਸਾਰਾ ਡਾਟਾ ਕੱਟਿਆ ਗਿਆ। ਭਾਜੀ ਆਲੂ ਕੱਟ ਕੇ ਲਾਇਆ ਹਚਾ ਦੇ ਤਾਂ ਮੈਂ ਕਿਹਾ ਜੀ ਕਹਿੰਦਾ ਡੱਡੂ ਆਲੂ ਹੈ ਜੀ। ਲੌਜੀਕਲੀ ਗੱਲ ਹੁੰਦੀ ਆ, ਠੀਕ ਆ ਨਾ। ਹੁਣ ਤੁਹਾਡੇ ਚੋਂ ਹਰ ਬੰਦੇ ਨੇ ਇੱਕ ਹਰਕਤ ਕੀਤੀ ਹੋਣੀ, ਕਿਸੇ ਨੇ ਬਚਪਨ 'ਚ ਕੀਤੀ, ਆ ਤਾਂ ਹਲੇ ਵੀ ਕਰਦਾ। ਮੈਂ ਕਰ ਜਾਨਾ ਜੀ, ਬਹੁਤ ਚਬਲ ਹੈ। ਮੈਂ ਕਿਤੇ ਵੀ ਕਰ ਜਾਨਾ। ਹੁਣ ਲੇਡੀਜ਼ ਫਿੰਗਰ ਇੱਕ ਸਬਜ਼ੀ ਯੈਸ, ਪਿੰਡੀ। ਪਿੰਡੀ, ਯੈਸ ਆਫ ਕੋਰਸ। ਹੁਣ ਉਹ ਹਰ ਬੰਦੇ ਨੂੰ ਅੱਛੀ ਲੱਗਦੀ ਹੈ। ਬੰਦੇ ਉਹਦੇ ਨਾਲ ਕੀ ਹਰਕਤ ਕਰਦੇ, ਉਹਨੂੰ ਕੱਟ ਕੇ ਨਾ, ਉਹ ਜਿਹੜੀ ਨਹੀਂ ਡੰਡੀ ਜਿਹੀ ਵੱਜਦੀ, ਉਹ ਇੱਥੇ ਲੱਗਦੇ ਸੀ, ਇੱਥੇ ਲੱਗਦੇ ਸੀ। ਹਾਂ ਉਹ ਬਚਪਨ ਦੇ ਨਾ, ਬਚਪਨ ਦੇ ਵਿੱਚ ਹੁੰਦਾ ਸੀਗਾ ਸਾਰਾ ਕੁਝ। ਠੀਕ ਹੈ ਨਾ ਯਾਰ, ਇਹ ਬੜੀਆਂ ਸੋਭਤਾਂ ਵਾ। ਹੁਣ ਪਿਆਜ਼ ਦਾ ਤੈਨੂੰ ਪਤਾ ਕੀ ਬਣਦਾ? ਚੱਲ ਇਹਦਾ ਹੀ ਪਤਾ ਹੋਣਾ ਤੈਨੂੰ। ਪਿਆਜ਼ ਦਾ ਭਾਜੀ ਬਾਹੋਂ ਰੋਲਾ ਪਾਉਂਦਾ ਜਦੋਂ ਜੋ ਜਿਹੜਾ ਤਾਂ ਨੂੰ ਨਹੀਂ ਜਾਂਦਾ ਉਹਦਾ ਬਣਦਾ। ਜਾਣ ਤੋਂ ਪਿਆਜ਼ ਦਾ ਬੜਾ ਕੁਝ ਬਣਦਾ, ਪਿਆਜ਼ ਦੇ ਵਿੱਚ ਪੀਦਾ ਵੀ ਪੈਂਦਾ, ਸਾਰਾ ਕੁਝ ਪੈਂਦਾ ਵਾ। ਕੱਲ ਸ਼ੋਰ ਕਰਕੇ ਨਾ ਤੂੰ ਸਾਰਾ ਜਿਹੜੀ ਇਨਫੋਰਮੇਸ਼ਨ ਮਿਲਣੀ ਉਹ ਜ਼ਾਇਆ ਓ ਯਾਰ ਇਨਫੋਰਮੇਸ਼ਨ ਕਿਤੇ ਵੀ ਨਹੀਂ ਹੈਗੀ ਯਾਰ ਦਾਨਿਸ਼। ਯਾਰ ਕਿਉਂ ਮੇਰੀ ਤਬੀਅਤ ਚੜਨ ਰਹੀ ਹੈ ਨਾਜ਼ਰੀਨ? ਮੈਂ ਸਿਰ ਪਾਟਣ ਦਿਆ ਮੇਰਾ ਪਹਿਲੇ ਜੱਗੀ। ਦਿਨ ਬੱਚਾ ਸਕੂਲੇ ਭੇਜੇ ਉਹਨੂੰ ਛੱਡ ਪੈ ਗਈ। ਕਿਉਂ? ਹੁਣ ਕਰਾਟੇ ਵਾਲੀ ਕਿਤਾਬ ਲੈਤੀ ਬਾਬਾ ਉਹ ਨਹੀਂ ਲੈ ਕੇ ਦੇਈ। ਉੱਤੇ ਮਿੱਸਾਂ ਉਹਦੀਆਂ ਤੜੀਆਂ ਚੱਸ ਰਹੀਆਂ। ਤਾਇਆ ਦਾ ਕਹਿੰਦਾ ਮੇਰੀ ਲੱਤ ਸੌਂਗੀ ਤਾਂ ਚਿੱਟੇ ਮਾਰਨ ਦਿਆ ਲੱਤ। ਬੱਚਿਆਂ ਨੂੰ ਕਹਿੰਦੇ ਆ ਸ਼ੋਰ ਨਾ ਕਰੋ, ਮੇਰੀ ਲੱਤ ਸੁੱਤੀ ਪਈ। ਐਦਾਂ ਲੱਤ ਸੁੱਤੀ ਸੀ, ਐ ਲੱਤ ਕਰਕੇ ਨਾ ਲਾ ਕੇ ਮੋਬਾਈਲ ਅਲਾਰਮ ਤੇ ਲਾਇਆ। ਕਿੰਨੀ ਦੇਰ ਲੱਤ ਸੁੱਤੀ ਰਹੀ, ਕਿੰਨੀ ਦੇਰ? ਕਹਿੰਦਾ ਲੱਗਦਾ ਬੇਹੋਸ਼ ਹੋ ਗਈ ਇਹਦੀ ਲੱਤ ਸੁੱਟੀ ਤੇ ਪੱਖੀ 'ਚ ਲੱਲ ਰਿਹਾ ਉਹ। ਕਿ ਉੱਠਣਾ ਪਵੇ। ਇਹ ਲੱਤ ਸੁੱਤੀ ਵੀ ਦੂਜੀ ਲੱਤ ਨਾਲ ਹੌਲੀ ਹੌਲੀ ਨਿਕਲ ਰਿਹਾ। ਉਹ ਲੱਤ ਨੂੰ ਪਤਾ ਇਹ ਲੱਗਿਆ ਕੀ ਹਰਕਤ ਹੋਈ ਤੁਹਾਨੂੰ?
ਚੱਲ ਯਾਰ ਮਿੱਠੇ ਨਹੀਂ ਯਾਰ ਚੱਲ ਇੱਥੇ ਐਂਕਰ ਭਾਈ ਨੂੰ ਹੋਣਾ ਚਾਹੀਦਾ ਸੀ ਯਾਰ ਕਿਹਨੂੰ ਹੋਣਾ ਚਾਹੀਦਾ ਇਹਨੂੰ? ਮੈਂ ਕਹਿੰਦੀ ਐਂਕਰ ਸੱਚੀ ਮੁੱਚੀ ਭਾਂ ਹੋਣਾ ਚਾਹੀਦਾ ਸੀ ਯਾਰ। ਨਹੀਂ ਉਹਨੂੰ ਤੇ ਗੈਰ ਮੌਜੂਦਗੀ ਤੁਸੀਂ ਸੀਨੀਅਰ ਨੂੰ ਤੁਹਾਡਾ ਬਣਦਾ ਚਲੋ ਕਿ ਕਾਲੂ ਭਾਈ ਏਦਾਂ ਹੀ ਬੰਦਾ ਦੂਰ ਜਾਂਦਾ ਉਹ ਦੂਰ ਨਹੀਂ ਜਾਂਦਾ ਆਵਾਮ ਰੈਲੀਆਂ ਕੱਢਣ ਦੇਈ ਆ ਤੈਨੂੰ ਪਤਾ ਕਾਹਦੀਆਂ ਮੈਨੂੰ ਬਣਾਓ ਐਂਕਰ ਕੀ ਹੋ ਗਿਆ ਤੁਹਾਨੂੰ ਬੈਨਰ ਚੱਕ ਕੇ ਰੈਲੀ ਕੱਢੀ ਹੈ ਪਰਸੋਂ ਰੋਡ ਬਲਾਕ ਕੀਤੇ ਆ ਟਾਇਰ ਸਾਡੇ ਲੋਕਾਂ ਨੇ ਤੇ ਇਹ ਕਿੱਦਾਂ ਹੋ ਜਾਣੀ ਯਾਰ ਕੱਲ ਹੋਏ ਇਹਨਾਂ ਨੇ ਕੀ ਕੀਤਾ ਇਹਦੇ ਘਰ ਪਥਰਾਓ ਕਰ ਗਏ ਉਹ ਕਿ ਤੂੰ ਐਂਕਰ ਨਹੀਂ ਬਣਨਾ। ਨਾਲੇ ਇਨਫੋਰਮੇਸ਼ਨ ਦਾ ਫਾਇਦਾ ਸਭ ਕੁਝ ਚੰਗੀਆਂ ਦੇ ਆ ਕਰੋ ਉਹ ਇਨਫੋਰਮੇਸ਼ਨ ਆ ਗਈ ਯਾਰ। ਮੈਂ ਤੇ ਹਰ ਸ਼ੋਅ 'ਚ ਕਹਿੰਦਾ ਕਿ ਯਾਰ ਆਪਣੀ ਗ੍ਰਿਫਤ ਮਜ਼ਬੂਤ ਕਰੋ। ਉਹ ਮਰ ਗਏ ਆ ਯਾਰ ਗ੍ਰਿਫਤ ਮਜ਼ਬੂਤ ਹੋਣੀ ਚਾਹੀਦੀ। ਅਗਰ ਤੁਹਾਡੀ ਗ੍ਰਿਫਤ ਮਜ਼ਬੂਤ ਹੈ ਹਾਂ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ। ਅੱਜ ਦੀ ਮੇਰੀ ਗੱਲ ਯਾਦ ਰੱਖਣਾ। ਨਹੀਂ ਮੈਂ ਨਹੀਂ ਯਾਦ ਰੱਖਣੀ ਕਰ ਲਾ ਜੋ ਹੁੰਦੇ ਦੱਸੋ ਤੁਸੀਂ ਨਹੀਂ ਮੈਂ ਯਾਦ ਨਹੀਂ ਰੱਖਣੀ ਇਹਨਾਂ ਨੇ ਯਾਦ ਰੱਖਣੀ ਮੈਂ ਯਾਦ ਰੱਖ ਕੇ ਜਮਾਂ ਤੇ ਤੁਸੀਂ ਕਰੇ ਯਾਰ ਲਾਮ ਤਾਂ ਤੇਰੇ ਤੇ ਦੱਸੋ ਤੁਸੀਂ ਦਿਮਾਗ ਦਾ ਪਿਆਲਾ ਖਾਲੀ ਹੈ ਦੱਸੋ। ਖੁੱਲਾ ਚੈਨਲ ਜੀ ਭਾਈ ਫੈਸਲ जिसकी जवानी जानदार उसका बुढ़ापा शानदार। ਉਹਦਾ ਮੈਂ ਗੱਲ ਦੱਸਾਂ ਕਿਸੇ ਨੂੰ ਪਤਾ ਹੀ ਨਹੀਂ ਬੰਦ ਗੋਭੀ ਦਾ ਕੀ ਬਣਦਾ। ਕੀ ਪਲਾਜ਼ਾ ਗੋਭੀ ਦਾ ਸਲਾਦ ਬਣਦਾ ਵੈਸੇ ਜ਼ਿਆਦਾਤਰ 버ਗਰਾਂ ਦੇ ਵਿੱਚ। ਬੰਦ ਕਹਿੰਦਾ ਗੋਭੀ ਮੇਰਾ ਭਰਾ ਮੰਡੀ ਹੁੰਦਾ ਮੈਂ ਕਿਹਾ ਕੀ ਕਰਦਾ ਕਹਿੰਦਾ ਬੰਦ ਗੋਭੀ ਨੂੰ ਮੈਂ ਕਹਿੰਦਾ ਖੋਲ ਵੇਚਦਾ ਯਾਰ ਉਹ ਤਾਂ ਯਾਰ ਆਪਣੇ ਘਰਦਿਆਂ ਨੂੰ ਕਹਿੰਦਾ ਬੰਦ ਗੋਭੀ ਦਾ ਪਾਸਵਰਡ ਕੀ ਹੈ? ਕੀ ਹੋ ਗਿਆ ਤੁਮੇ? ਬੰਦ ਗੋਭੀ ਦੇ ਸਾਈਡ ਤੇ ਟੱਕ ਲਾ ਕੇ ਨਾ ਕਹਿੰਦਾ ਮੇਰੇ ਕੋਲ ਗੱਲਾਂ ਵਾਲੇ ਇਹਦੀ ਬੇਗਮ ਕਹਿੰਦੀ ਇਹਦੀ ਬੰਦ ਗੋਭੀ ਪਕਾਈ ਕਹਿੰਦਾ ਨਹੀਂ ਉਹ ਤਾਂ ਘੈਂਟਾ ਖੋਲਦੀ ਨਹੀਂ ਬੰਦ ਗੋਭੀ ਭਾਈ ਲੈ ਕੇ ਜੈਜ਼ ਦੇ ਦਫ਼ਤਰ ਜਾਣ ਦੇ ਉਹਨਾਂ ਨੂੰ ਕਹਿੰਦੇ ਆ ਖੋਲ ਦੋ ਭਾਜੀ ਇਹ ਬੰਦ ਹੋਈ ਹੈ। ਅਕਸਰ ਲੋਕ ਇਹ ਸੋਚ ਲੈਂਦੇ ਨੇ ਨਹੀਂ ਦੱਸ ਇਸ ਰਿਸ਼ਤੇ ਪਾਣੀ ਨੂੰ ਪੀਂਦੇ ਨੇ ਬੋਤਲ ਖਾਲੀ ਸਿਰ ਚੁੱਕਦੇ। ਓ ਯਾਰ ਫੇਰ ਉਹੀ ਗੱਲ ਦਾਨਿਸ਼ ਨਾ ਕਰਿਆ ਕਰੋ ਯਾਰ। ਹੁਣ ਵੀ ਤੁਸੀਂ ਚਲੇ ਜਾਓ ਕਰਾਚੀ ਮੇਰੇ ਸਸੁਰਾਲ ਲੈਂਦੇ ਉੱਤੇ ਚਲੋ ਮੇਰਾ ਛੋਟਾ ਬ੍ਰਦਰ ਇਨ ਲਾ ਉਹ ਪਾਣੀ ਦੀਆਂ ਬੋਤਲਾਂ ਜ਼ਾਇਆ ਨਹੀਂ ਕਰਦਾ। ਹਾਂਜੀ ਗੋਰਾ ਭਰ ਕੇ ਇੱਥੇ ਭੇਜਦਾ ਫੈਸਲਾ ਬਾਹਰ ਹਾਂਜੀ। ਇਹ ਫਿਰ ਕੁਵਾਰੀ ਨੂੰ ਵੇਚਦੇ ਆ ਉਹ ਤਾਂ ਕੁਵਾਰੀ ਕੋਈ ਨਹੀਂ ਹੈ ਇਹ ਤੇ ਭਾਈ ਉਹ ਸ਼ੀਸ਼ੇ ਦੀ ਬੋਤਲ ਨਹੀਂ ਹੁਣ ਵਾਪਸ ਕਰਦਾ ਕਿਉਂ? ਉਹ ਵੀ ਪੀ ਕੇ ਦੱਬ ਲਾ ਲੈਂਦਾ ਕਹਿੰਦਾ ਭਾਜੀ ਭਾਜੀ ਗਏ ਇਹ ਟਿਪਸ ਵੈਰੀ ਗੁੱਡ ਟਿਪਸ। ਅਕਸਰ ਲੋਕ ਪਾਣੀ ਦੀ ਬੋਤਲ ਸਿੱਟ ਦਿੰਦੇ ਨੇ। ਹੁਣ ਸਿੱਟਣਾ ਨਹੀਂ। ਇਹ ਘਰ ਬੱਚਿਆਂ ਨੂੰ ਵੀ ਏਦਾਂ ਟ੍ਰਿਪਸਾਂ ਦੇਵੇ ਨਾ ਸੁੱਤੇ ਹੁੰਦੇ ਉਹ ਸੌਂਦੇ ਹੁੰਦੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਇਹ ਸਾਸੀ ਸੁਣਨ ਆ ਇਹ ਸਾਰਾ ਦਿਮਾਗ ਪਾਲ ਕਰਨਾ ਲਿਆ ਤੂੰ ਕਰੈਕਟਰ ਨੇ ਯਾਰ। ਪਾਣੀ ਦੀ ਬੋਤਲ 'ਚ ਤੁਸੀਂ ਪਾਣੀ ਹੈ ਰੇਤ। ਹਾਏ ਰੇਤ ਪਾਣੀ ਰੇਤ ਪਾਣੀ ਹੈ ਪਾਣੀ ਦੀ ਬੋਤਲ ਦੇ ਵਿੱਚ। ਹਾਂਜੀ ਤਾਂ ਕੋਸ਼ਿਸ਼ ਕਰਨਾ ਕਿ ਕਾਫੀ ਬੋਤਲਾਂ ਤੁਸੀਂ ਇਕੱਠੀਆਂ ਕਰਕੇ ਹਾਂਜੀ ਜਿਹੜਾ ਨੰਗੇ ਉਹ ਰੇਤ ਤੇ ਸੁੱਟ ਕੇ ਕਿਹੜੀ ਤੇ ਕੀੜੀ ਕੱਢਣਾ ਉਹ ਯਾਰ ਜਾਣ ਦੋ ਭਾਈ ਫੈਸਲ ਕਿਹੜੇ ਕੰਮ ਲੱਗੇ ਤੁਸੀਂ ਯਾਰ। ਪਾਣੀ ਦੀਆਂ ਬੋਤਲਾਂ ਰੇਤ ਨਾਲ ਭਰ ਲੈਣੀਆਂ ਤੁਸੀਂ। ਹਾਂਜੀ ਉਹ ਭਰਨ ਤੋਂ ਬਾਅਦ ਸਾਹਲੇ ਸਮੁੰਦਰ ਤੇ ਚਲੇ ਜਾਣਾ ਨਹੀਂ ਸਹਿਲੇ ਸਮੁੰਦਰ ਤੇ ਨਹੀਂ ਜਾਣਾ। ਹਾਂ ਰੇਤ ਨਾਲ ਭਰ ਕੇ ਉਹਨਾਂ ਦੀ ਇੱਕ ਦੀਵਾਰ ਬਣਾਣੀ ਹਾਏ ਹਾਂਜੀ। ਯਾਰ ਕੀ ਬਾਤ ਸੀਮਟ ਲਾ ਕੇ। ਹਾਂਜੀ ਸੋ ਉੱਥੇ ਖਲੋ ਕੇ ਨਿਆਣੇ ਨੂੰ ਕਹਣਾ ਮੇਰੇ ਵੱਟੇ ਮਾਰੋ ਜਿਹਦਾ ਨਿਸ਼ਾਨਾ ਲੱਗ ਗਿਆ ਉਹ ਜਿੱਤ ਗਿਆ। ਉਹ ਯਾਰ ਜਾਣ ਦੋ ਭਾਈ ਫੈਸਲ ਕਿਹੜੀਆਂ ਤੁਸੀਂ ਗੇਮਾਂ ਖੇਡਣ ਲੱਗੇ ਮੇਰਾ ਦੇਣਾ ਹੈ। ਅਕਸਰ ਲੋਕ ਘਰੋਂ ਟਾਇਰ ਛੱਡ ਦਿੰਦੇ ਨੇ ਸਫਾਈ ਕਰਦੇ ਆ। ਟਾਇਰ ਟੂਰ ਟਾਇਰ ਉਹ ਗੱਡੀ ਟਾਇਰ ਇੰਨੇ ਭਾਈ ਪਾਣੀ ਦੀਆਂ ਬੋਤਲਾਂ ਘਰ ਇੰਨੀਆਂ ਜਮਾ ਕਰ ਲੀਆਂ ਲੋਕੀ ਸਮਝਦੇ ਨੈਸਲੇ ਦੀ ਫੈਕਟਰੀ ਹੈ। ਅਕਸਰ ਲੋਕ ਟਾਇਰ ਵੀ ਛੱਡ ਦਿੰਦੇ ਆ। ਕਿਉਂ ਅਕਸਰ ਲੋਕ ਗੁੱਸੇ ਜਾ ਕੇ ਨਾ ਯਕੀਨ ਕਰੋ ਸੁੱਟ ਦਿੰਦੇ ਆ ਤੇ ਮੈਂ ਸੁੱਟ ਦੇਣੀ ਆ ਨਹੀਂ ਸੁੱਟਣੇ ਚਾਹੀਦੇ ਟਾਇਰ ਨਹੀਂ ਛੱਡਣੇ ਚਾਹੀਦੇ। ਕਰੋ ਯਾਰ ਉਹਦੀ ਕੀ ਮਾਲਾ ਬਣਾ ਕੇ ਗੱਲ ਚ ਪਾ ਲਈਏ। ਯਾਰ ਕੀ ਹੋ ਗਿਆ ਯਾਰ ਤੁਹਾਨੂੰ ਲੈ ਟਾਇਰ ਨਹੀਂ ਤੇ ਤੁਹਾਨੂੰ ਪਤਾ ਨਹੀਂ। ਹਾਂਜੀ ਦੱਸੋ ਟਿਪਸ ਟਿਪਸ ਤੁਸੀਂ ਟਾਇਰ ਨੂੰ ਭਲਾ ਕੀ ਕਰਨਾ। ਵੱਡਾ ਟਾਇਰ ਜਿਹੜਾ ਹੁੰਦਾ ਨਾ ਗੱਡੀ ਦਾ ਜਿਹੜਾ ਟਾਇਰ ਹੁੰਦਾ ਹਾਂਜੀ ਉਹਦੇ ਨੁੱਕਰ ਜਿਹੜੀ ਹੁੰਦੀ ਹੈ ਕੰਨੀ ਜਿਹਨੂੰ ਕਹਿੰਦੇ ਨੇ ਹਾਂਜੀ ਕੰਨੀ ਤੇ ਤੁਸੀਂ ਸੁਰਾਖ ਕਰਨੇ ਨੇ। ਕਿਨਾਰੇ ਤੇ ਕਿਨਾਰੇ ਤੇ ਸੁਰਾਖ ਕਰਨੇ ਨੇ। ਤਲਾਮਾ ਪਾ ਕੇ ਛੋਟੇ ਭਰਾ ਨੇ ਕਹਿਣਾ ਉਧਰੋਂ ਜਾ ਕੇ ਕੰਨੀ ਦੇ ਦੇ ਉਹ ਤੁਸੀਂ ਵਧਾ ਲੈਣਾ ਫਿਰ ਜਿਹੜੀ ਉਹ ਪੀਂਗ ਬਣ ਟਾਇਰ- ਸਕਦੀ ਉਹਦੀ। ਨਹੀਂ ਇਹ ਯਾਰ ਕੀ ਸੁਰਾਖ ਕਰਨ ਤੋਂ ਬਾਅਦ ਹਾਂ ਤੁਸੀਂ ਉਹਨੂੰ ਰੱਸੀ ਦੇ ਨਾਲ ਬੁਣਨਾ ਜਿਵੇਂ ਚਾਰਪਾਈ ਬੁਣੀ ਦੀ। ਅੱਛਾ ਠੀਕ ਹੈ ਨਾ। ਠੀਕ ਰੱਸੀ ਨਾਲ ਬੁਣ ਕੇ ਤੇ ਕੁਰਸੀ ਲੈ ਲੈਣੀ ਹੈ ਤੁਸੀਂ ਲੱਕੜ ਦੀ। ਠੀਕ ਹੈ ਉਹ ਤੁਸੀਂ ਉੱਤੋਂ ਤੋੜਨੀ ਹੈ ਠੀਕ ਹੈ। ਤੇ ਉਹ ਟਾਇਰ ਉੱਤੇ ਰੱਖ ਕੇ ਉੱਥੇ ਬੈਠਾ। ਇਹ ਜ਼ਿੰਦਗੀ ਤੁਹਾਡੀ ਬਦਲਣੀ ਹੈ ਕੀ। ਨਹੀਂ ਜੇ ਬਹਿਣਾ ਹੀ ਹੈ ਤੇ ਕੁਰਸੀ ਲਾਜ਼ਮੀ ਧੋਣੀ ਹੈ ਨੁਕਸਾਨ ਲਾਜ਼ਮੀ ਕਰਨਾ ਵੈਸੇ ਹੀ ਚੋਪਟਾ ਬਣਾ ਲਓ ਇੱਕ ਇੱਟਾਂ ਲਾ ਕੇ ਉੱਤੇ ਬਹਿ ਜਾਓ ਯਾਰ ਫੈਸਲ ਇੰਨੀ ਮੁਸ਼ਕਲ ਕੌਣ ਕਰੇ ਯਾਰ। ਉਹ ਯਾਰ ਕਰਦੇ ਆ ਲੋਕ। ਕਰਦੇ ਲੋਕ ਸ਼ੌਕ ਭਾਜੀ। ਨਾਲ ਕੋਈ ਮੁੱਲ ਨਹੀਂ। ਨਹੀਂ ਇਹਨੇ ਕੀਤਾ ਇੱਕ ਵਾਰੀ ਉਹ ਬਣਾਉਂਦੇ ਆ ਸਲਾਦ ਸਲੂਦ ਕਰਕੇ ਤੇ ਬੰਦੇ ਲਾ ਕੇ ਕੁੱਟਿਆ ਮੈਂ ਕਿਹਾ ਭਾਜੀ ਕੁੱਟਣ ਕਿਉਂ ਕਹਿੰਦਾ ਨਵਾਂ ਟਰੱਕ ਚੋਂ ਟਾਇਰ ਕਰ ਲਿਆ ਮੈਂ ਪੁਰਾਣੇ ਦਾ ਕਿਹਾ ਹੁਣ ਸਾਡੇ ਇੱਕ ਦੋਸਤ ਹੈਗੇ ਸ਼ਾਦ ਭਾਈ ਹਾਂ ਯਾਰ ਉਸ ਬੰਦੇ ਦੇ ਕੋਲ ਅੱਜ ਵੀ ਪੁਰਾਣੀਆਂ ਚੀਜ਼ਾਂ ਪਈਆਂ ਨੇ। ਹਾਂਜੀ ਭਾਜੀ ਹਾਂਜੀ। ਹਾਂ। ਰੋਟੀਆਂ ਵੀ ਰੋਟੀਆਂ ਨਹੀਂ ਪੁਰਾਣੀਆਂ ਚੀਜ਼ਾਂ। ਉਹਦੇ ਕੋਲ ਰੇਡੀਓ ਕਿਹੜਾ ਪਿਆ ਭਲਾ। ਕਿਹੜਾ ਭਾਜੀ ਪਿਆ ਮਰਫੀ ਦਾ ਨਹੀਂ ਉਹ ਜਿਹੜਾ ਐਡਾ ਵੱਡਾ ਰੇਡੀਓ ਹੁੰਦਾ ਸੀਗਾ ਤੇ ਉਹਨੂੰ ਬੈਂਡ ਘੁਮਾਈਦੇ ਸਨ। ਹਾਂ ਮਰਫੀ ਦਾ ਰੇਡੀਓ ਪੁਰਾਣਾ। ਓਏ ਆਹੋ ਜੇ ਜਾਮਣ ਪਾ ਕੇ ਵੀ ਐਂ ਗੱਲ ਇਦਾਂ ਸੀਗਾ ਠੀਕ ਉਹ ਹੈ। ਰੇਡਵਾ ਪਿਆ ਉਸ ਤੋਂ ਬਾਅਦ ਜਿਹੜਾ ਟੈਲੀਵਿਜ਼ਨ ਉਹਦੇ ਕੋਲ ਪਿਆ ਉਹ ਬਾਰੀਆਂ ਵਾਲੇ ਹਾਂਜੀ ਤੇ ਅੱਜ ਵੀ ਚੱਲਦਾ ਹੈ।
ਉਹ ਉਹਨੇ ਤਾਂ ਰੱਖਿਆ ਵਾ ਪਿੱਛੇ ਜੇ ਅਮਿਤਾਭ ਬੱਚਨ ਸਾਹਿਬ ਨੇ ਐ ਹੱਥ ਪਾ ਕੇ ਉਹਦੀ ਸਿਗਰਟਾਂ ਦੀ ਡੱਬੀ ਚੁੱਕ ਲਈ। ਭਾਈ ਉਹ ਇੰਨਾ ਪੁਰਾਣਾ ਰੇਡੀਓ ਅੱਜ ਵੀ ਤੁਸੀਂ ਚਲਾਓ ਨਾ, ਉਹ ਚ ਉਹੀ ਹਿਸਾਬ ਦਾ ਹੋਊਗਾ। ਉਹ ਚ ਹਲੇ ਵੀ ਉਦਾਂ ਹੀ ਰੇਟ ਹੋਇਆ, 70 ਰੁਪਏ ਕਿਲੋ ਘਿਓ ਵਾਲੀ ਉਹਦੇ ਵਿੱਚ ਇੰਨੇ ਹੀ ਆਇਆ ਹੁੰਦਾ। ਸਾਈਕਲ ਕੇ ਬੈਂਕਾਂ 'ਚ ਮਿਲਦਾ, ਉਹ ਮਸ਼ਹੂਰੀ ਹੁੰਦੀ ਹੈ। ਠੀਕ ਹੈ ਉਹ ਵੀ ਜੀ, ਮਸ਼ਹੂਰੀ ਤੁਸੀਂ ਹੁੰਦੀ ਹੈ। ਬੈਠਕ 'ਚ ਵੜਨਾ ਹੈ। ਓਏ ਉਹ ਤੇ ਇੰਜ ਕਰਕੇ ਨਹੀਂ ਤੁਸੀਂ ਉਹਦੀ ਬੈਠਕ 'ਚ ਵੜਨਾ ਹੈ। ਉਹਨਾਂ ਗਾਲਾਂ ਪੈਣੀਆਂ ਤੁਹਾਨੂੰ ਅੱਗੇ, ਕਿੱਧਰੋਂ ਆਇਆ ਕਿੱਧਰ ਮੂੰਹ ਚੱਕਿਆ, ਬਗੈਰ ਤਾਂ ਆ ਗਿਆ ਘਰ, ਇਦਾਂ ਦੀਆਂ ਅੱਗੇ ਗਾਲਾਂ ਆਉਣੀਆਂ ਭਾਜੀ, ਹੈਨਾ। ਯਾਰ ਤੁਸੀਂ ਉਹਦੀ ਬੈਠਕ 'ਚ ਵੜਨਾ ਹੈ। ਬੜਾ ਸੋਹਣਾ ਤੁਸੀਂ ਡੰਡਾ ਚੱਕਣਾ ਅੱਗੇ ਐ ਲਾ ਕੇ ਨਾ, ਉਹ ਜਾਲੀ ਜੀ ਤਾਂ ਐ ਛੱਤ ਸਾਫ਼ ਕਰਨੀ, ਲਿਆਓ ਭਾਜੀ 15 ਰੁਪਏ ਪੈਸੇ ਲੈ ਕੇ ਤੇ ਬਾਹਰ, ਹੈਨਾ। ਜਿਹੜੀ ਸਭ ਤੋਂ ਨਾਯਾਬ ਚੀਜ਼ ਤੁਹਾਨੂੰ ਨਜ਼ਰ ਆਏਗੀ ਨਾ, ਔਰ ਸ਼ੀਸ਼ਾ ਹੋਊਗਾ, ਤੁਸੀਂ ਆਪਣਾ ਆਪ ਦੇਖ ਕੇ ਬਾਹਰ ਆ ਜਾਓ। ਹਾਂਜੀ ਸ਼ੀਸ਼ਾ ਵੀ ਉਹਦੇ ਕੋਲ ਪਿਆ ਵਾ, ਪੁਰਾਣਾ, ਜਿਹੜਾ ਪੁਰਾਣੇ ਦੌਰ 'ਚ ਨਹੀਂ ਸੀ ਹੁੰਦਾ, ਉਹ ਬਣਿਆ ਹੋਇਆ ਲੱਕੜ। ਚਲਿਏ ਫਿਰ ਰਿੰਗ ਬਣਾਵਾਂਗੇ, ਚਲਿਏ। ਆਹੋ ਉਹ ਚੱਲਦੇ ਆ ਹੁਣ ਇਹ ਬਿਲਕੁਲ ਨਾਲ ਹੀ ਹੈਗਾ। ਉਸ ਤੋਂ ਬਾਅਦ ਅੰਟੀਨਾ ਉਹਦੇ ਕੋਲ ਪਿਆ ਹੋਇਆ ਬੈਠਕ 'ਚ। ਉਹ ਏਰੀਅਲ ਜਿਹਨੂੰ ਕਹਿੰਦੇ ਏਰੀਅਲ ਦਾ ਕਈਆਂ ਨੂੰ ਪਤਾ ਹੀ ਨਹੀਂ ਹੋਣਾ। ਹਾਂ, ਅੰਟੀਨਾ ਹੀ ਕਹਿੰਦੇ ਸੀ। ਅੰਟੀਨਾ ਪਿਆ ਹੋਇਆ ਯਾਰ। ਉਹ ਕੈਸਾ ਐਟਮ ਸੀ ਯਾਰ। ਹਾਂ ਹੋਇਆ ਸਾਫ਼ ਕਈਆਂ ਚਰੀਆਂ। ਜਦੋਂ ਮੌਸਮ ਖਰਾਬ ਹੋਣਾ, ਜਦੋਂ ਹਨੇਰੀ ਨੂਰੀ ਚੱਲਣੀ ਤੇ ਇੰਡੀਆ ਆ ਰਹੇ ਆ ਜੀ, ਲਓ ਟੀਵੀ। ਦੂਰਦਰਸ਼ਨ ਹੁੰਦਾ ਸੀ। ਆਓ ਤੇ ਟੀਵੀ ਲਾ ਰਹੇ ਆ ਯਾਰ, ਤੇ ਤੋਂ ਘਮਾਉਂਦੇ ਆ, ਘਮਾ ਥੋੜਾ ਜਿਹਾ ਇੱਧਰ ਨੂੰ, ਇੱਧਰ ਠੀਕ ਆ। ਇੱਥੇ ਹੀ ਤੇ ਕੈਸੀ ਗੱਲ ਆ, 3 ਜਣੇ ਹੁੰਦੇ ਸੀਗੇ, ਇੱਕ ਟੀਵੀ ਕੋਲ, ਇੱਕ ਦਰਵਾਜ਼ੇ ਕੋਲ, ਇੱਕ ਉੱਪਰ। ਜਿਹਦਾ ਲੰਗਰ ਵਰਤਾਉਂਦਾ ਹੈ, ਪਰ ਫੈਸਲਾ ਚੱਕੇ ਦਾ ਵੀ ਭੜਦਾ ਹੁੰਦਾ, ਚੱਕਾ ਸਾਈਕਲ ਦੇ ਚੱਕੇ ਦਾ। ਆਹੋ ਉਹ ਘੁੰਮਣ ਵਾਲਾ। ਬੇਸਿਕਲੀ ਉਹਦਾ ਮਤਲਬ ਪਤਾ ਕੀ ਸੀ ਕਿ ਤੁਸੀਂ ਉਚਾਈ ਤੇ ਤੁਸੀਂ ਸਿਗਨਲ ਕੈਚ ਕਰਨੇ। ਮੇਨ ਮਸਲਾ ਲੀਡ ਦਾ ਹੁੰਦਾ ਸੀਗਾ, ਲੀਡ ਨੇ ਸਿਗਨਲ ਲੈਣੇ ਆ, ਔਰ ਸਿਗਨਲ ਦੀ ਵਜ੍ਹਾ ਤੋਂ ਜਿਹੜਾ ਟੀਵੀ ਚੱਲਦਾ ਸੀ, ਲਹਿਰਾਂ ਵੀ ਖਤਮ ਹੁੰਦੀਆਂ ਸੀਗੀਆਂ। ਬਸ ਇਹ ਸੀ ਯਾਰ, ਇਹਦੀ ਵੀ ਗੱਲ ਤੇ ਤਾੜੀ ਮਾਰਦੇ ਨੇ, ਹਟਣਾ ਨਹੀਂ। ਅੱਛਾ ਯਾਰ, ਉਸ ਤੋਂ ਬਾਅਦ ਆ ਗਿਆ ਡਿਕੋਡਰ ਦਾ ਦੋ। ਕੋਟਰ ਡਿਕੋਡਰ ਬਹੁਤ ਅੱਛਾ ਇਨਸਾਨ ਸੀ ਯਾਰ। ਯਾਰ ਕੀ ਬੰਦਾ ਸੀ ਯਾਰ, ਯਕੀਨ ਕਰ। ਉਹ ਡਿਸ਼ ਦਫਾ ਕਰ, ਉਹਨੂੰ ਗੌਰ ਕਰਾ। ਡਿਸ਼ ਨਾ, ਪਹਿਲੇ ਡਿਸ਼ ਹੋਰ ਹੁੰਦੀ ਸੀਗੀ, ਫਿਰ ਇੱਕ ਹੋਰ ਡਿਸ਼ ਹੋ ਗਈ, ਫਿਰ ਸਵੀਟ ਡਿਸ਼ ਹੋ ਗਈ। ਤੇ ਸਵੀਟ ਡਿਸ਼ ਤੇ ਕੰਮ ਖਰਾਬ ਕੀਤੇ, ਉੱਤੇ ਬਹਿ ਗਈ ਥੱਲੋਂ ਬੰਦਾ ਰਿਮੋਟ ਤੇ ਘੁਮਾ ਲੈਂਦਾ ਸੀਗਾ। ਹਾਂਜੀ, ਇਹ ਡਿਸ਼ ਤੇ ਰਾਤ ਨੂੰ ਰੋਟੀਆਂ ਪਕਾ ਲੈਂਦੇ ਸੀ ਘਰ, ਤਵੀ ਬਣਾ ਕੇ। ਵਧੀਆ ਨਵੀਂ ਡਿਸ਼ ਲੈ ਕੇ ਆਇਆ, ਬੜਾ ਸੋਹਣਾ ਡਿਸ਼, ਬੂਦੀ ਮਾਰ ਕੇ ਥੱਲੇ ਚੂਚੇ ਮਾਰੇ। ਯਾਰ ਡਿਸ਼ ਇਹਨਾਂ ਨੇ ਲਾ ਲਈ ਤੇ ਚੈਨਲ ਕੋਈ ਨਹੀਂ ਆਉਂਦੇ, ਵਿੱਚ ਸੋਟਾ ਫਸਾ ਕੇ ਤੇ ਚਟਨੀ ਬਣਾਈ ਹੈ। ਵੈਸੇ ਕਿਹੜੇ ਅਫਸੋਸ ਦੀ ਗੱਲ ਆ, ਸਾਰਾ ਸ਼ੋਅ ਭਾਈ ਨੇ ਸਾਂਭਿਆ ਹੋਇਆ। ਕੀ ਫਾਇਦਾ ਓ ਯਾਰ ਕੀ ਸਾਂਭਿਆ ਹੋਇਆ ਸ਼ੋਅ ਯਾਰ, ਨਹੀਂ ਕੀ ਸਾਂਭਿਆ ਸ਼ੋਅ ਦੀ ਚਾਬੀਆਂ ਇਹਦੇ ਕੋਲ। ਇਨਫੋਰਮੇਸ਼ਨ ਵੀ ਉਹ ਦੇਣ ਨਾਲ ਸ਼ੋਅ ਯਾਰ ਇਨਫੋਰਮੇਸ਼ਨ ਐ ਹੁੰਦੀ ਆ, ਗੋਲਫ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਕਿਹੜੇ ਮੁਲਕ ਨੇ ਖੇਲੀ ਹੈ, ਇਹ ਇਨਫੋਰਮੇਸ਼ਨ। ਹਾਂ ਤੇ ਹੋਰ ਇਹ ਕਿਹੜੀ ਇਨਫੋਰਮੇਸ਼ਨ ਆ, ਆਲੂ ਆ ਗਿਆ, ਪਿਆਜ਼ ਆ ਗਿਆ, ਇਹ ਕਿਤੇ ਮੰਡੀ ਚ ਇਹਨਾਂ ਨੇ ਕਾਰੋਬਾਰ ਸ਼ੁਰੂ ਕਰਨਾ। ਬੋਤਲ ਨਹੀਂ ਸੁੱਟਣੀ, ਤੈਨੂੰ ਪਤਾ ਕਿੱਡੀ ਵੱਡੀ ਗੱਲ ਆ। ਕਈ ਮੁਲਕਾਂ ਨੇ ਇਹ ਬਕਾਇਦਾ ਆਗਾਜ਼ ਕਰਤਾ ਵਾ ਕਿ ਬੋਤਲ ਸੁੱਟਣੀ ਨਹੀਂ। ਸਾਊਦੀ ਅਰਬ ਚ ਵੀ ਮਸ਼ੀਨਾਂ ਉਹਨਾਂ ਨੇ ਲਾਈਆਂ ਕਿ ਇਹਦੇ ਵਿੱਚ ਪਾ ਦਿਓ। ਗੋਲਫ ਦੀ ਸਟਿਕ ਜਿਹੜੀ ਹੁੰਦੀ, ਹਾਂ ਉਹ ਤਾਂ ਖੁੱਤੀ ਕਿੰਨੇ ਇੰਚ ਦੀ ਹੁੰਦੀ ਹੈ। ਭਾਜੀ, ਜਿਹਦੀ ਬੰਦੇ ਦੀ ਨਿਗਾਹ ਤੇਜ਼ ਹੈ ਨਾ, ਉਹਦੇ ਵਾਸਤੇ ਦੂਰ ਹੁੰਦੀ ਹੈ, ਜਿਹਦੀ ਨਿਗਾਹ ਨੇੜੇ ਦੀ ਉਹਦੇ ਵਾਸਤੇ ਨੇੜੇ ਹੁੰਦੀ ਹੈ। ਉਹ ਭਾਈ ਉਹ ਪਹਿਲੇ ਹੁੰਦੀ ਸੀ। ਯਾਰ ਮੈਂ ਗੋਲਫ ਕਲੱਬ ਗਿਆ, ਸੱਚੀ ਮੁੱਚੀ ਮੈਂ ਗੋਲਫ ਕਲੱਬ ਗਿਆ ਵਾਂ, ਤੇ ਬਾਦ ਸਾਹਿਬ ਖੁੱਤੀਆਂ ਬਣੀਆਂ ਹੋਈਆਂ ਉੱਥੇ, ਆਹੋ ਲੇਕਿਨ ਤੁਹਾਨੂੰ ਨਜ਼ਰ ਨਹੀਂ ਆਣਗੀਆਂ। ਸਿਰਫ ਉਹੀ ਕਰੈਕਟਰ ਨੂੰ ਪਤਾ ਜਿਹੜਾ ਗਰਾਊਂਡ ਦਾ ਇੰਚਾਰਜ, ਉਹਨੇ ਮਿੱਟੀ ਕੱਢਣੀ, ਇਹ ਕੁੱਤੀ ਬਾਹਰ ਹੈ, ਚਲੋ ਜੀ, ਫਿਰ ਮਿੱਟੀ ਕੱਢਣੀ ਘਾਹ ਦੇ ਵਿੱਚ ਹੁੰਦੀ ਨਾ ਉਹ। ਉਹਨੇ ਲਾ ਕੇ ਤੇ ਕੁੱਤੀ। ਹਾਂਜੀ, ਘਾਹ ਦੇ ਵਿੱਚ ਹੁੰਦੀ ਇਹਨੇ ਭਾਈ ਗਰਾਊਂਡ ਬਣਾ ਲਿਆ ਉਹ ਗੋਲਫ ਵਾਲਾ। ਕੁੱਤੀ ਇਹਨੇ ਏਡੀ ਵੱਡੀ ਬਣਾਤੀ, ਇੱਕ ਬੰਦਾ 1-2 ਸਮੇਤ ਵਿੱਚ ਵੇਖੇ 1 to 5 ਸਮੇਤ। ਉਹ ਨਾ ਸਾਡੇ ਬਾਜਵਾ ਸਾਹਿਬ ਹੈਗੇ ਨੇ, ਤੇ ਉਹਦੇ ਵਿੱਚ ਗੋਲਫ ਦੇ ਵਿੱਚ ਇੱਕ ਨੁਕਸਾਨ ਆ। ਕੀ ਜੂਆ ਜਿਹੜਾ ਖੇਡਦੇ ਉੱਥੇ ਪਹਿਲੀ ਸ਼ਾਟ ਦੇ ਵਿੱਚ ਗੇਂਦ ਕੋਲ ਨੂੰ ਕਰਦੇ ਕੋਲ ਕਰ ਦੇਵੇ, ਉਹਨੂੰ 2 ਲੱਖ ਰੁਪਏ ਦੀ ਪਾਰਟੀ ਪੈਂਦੀ। ਓਏ, ਪਹਿਲੀ ਵਾਰੀ ਹਾਂ, ਜੁਰਮਾਨਾ ਨਹੀਂ, ਵੈਸੇ ਪਾਰਟੀ ਸੈਲੀਬ੍ਰੇਸ਼ਨ ਹੁੰਦੀ ਕਿ ਯਾਰ ਤੂੰ ਕਿੱਦਾਂ ਪਾ ਲਈਏ। 2 ਲੱਖ ਰੁਪਏ ਦੀ ਪਾਰਟੀ ਦੇਣੀ ਦੇਣੀ। ਅੱਛਾ ਜੀ। ਮੈਂ ਕਿਹਾ ਯਾਰ ਉਹਨੇ ਕਦੋਂ ਦੇਣੀ ਹੈ, ਉਹ ਤਾਂ ਵਿਨ ਹੋਇਆ, ਨਾਲ ਦੇ ਦੇਣ। ਕਹਿੰਦੇ ਨਹੀਂ, ਇਹ ਰੂਲ ਚੱਲਦਾ ਰਿਹਾ ਹੈ ਕਦੋਂ ਤੋਂ, ਮਾਲਕ ਹੈਨਲੀ ਤੋਂ। ਕਿੱਥੋਂ? ਮਾਲਕ ਹੈਨਲੀ ਜਿਹੜਾ ਜਿਹਨੇ ਯਾਦ ਕੀਤੀ ਸੀ ਨਾ, ਮਾਂਗ ਹੈਂਗਲੀ ਜੱਟ ਹਨਾ, ਉਹਦਾ ਨਾਮ ਸੀਗਾ ਗੋਲਫ ਵੁੱਡ, ਪਰ ਫੈਸਲਾ ਜਿਹਨੇ ਗੋਲਫ ਯਾਦ ਕੀਤੀ। ਇਹ ਉਹ ਤੋਂ ਚੱਲਦਾ ਆ ਰਿਹਾ। ਪਹਿਲੇ 5 ਰੁਪਏ ਸੀ ਜਿਹੜਾ ਪਹਿਲੀ ਵਾਰੀ ਚ ਪਾਉਂਦਾ ਸੀਗਾ, ਫਿਰ 10 ਰੁਪਏ ਹੋਏ, ਫਿਰ ਉਹ ਵਕਤ ਦੇ ਨਾਲ। ਅੱਜ ਜਿਹੜਾ ਮੌਜੂਦਾ ਰੇਟ ਹੈ 2 ਲੱਖ ਰੁਪਏ। ਵਿਦ ਦ ਪੈਸੇਜ ਆਫ ਬਾਹਰ ਟਾਈਮ। ਯਾਰ ਦਾਨਸ਼ ਭਾਈ, ਮੈਨੂੰ ਇਸ ਗੇਮ ਦੀ ਸਮਝ ਨਹੀਂ ਆਈ। ਤੇਰੀ ਪਹੁੰਚ ਹੀ ਨਹੀਂ ਆ ਗਈ। ਮੇਰੀ ਗੱਲ ਸੁਣ ਜੀ, ਇਹ ਉਸ ਰਾਖਾ ਜੀ, ਹਾਂਜੀ ਇਹ ਉਹ ਚਾਚੀ ਹੁਣੀ ਖੋਲਦੇ ਆ, ਤੇ ਯਾਰ ਇੱਥੋਂ ਇੱਥੇ ਕੁੱਤੀ ਪਾਉਣੇ ਤੇ ਬਣ ਜਿਹੜੇ ਕਿ ਪਾਦੇ ਇਹ ਬੜੀ ਜਾ ਲੰਮੇ ਪੈ ਜਾਂਦੇ ਆ ਲੈ।
ਇੱਥੋਂ ਉੱਥੇ ਪਾਣੀ ਪਾ ਦੇ ਯਾਰ ਦੇਖਿਆ ਖਲੋ ਕੇ ਆ ਕਰਕੇ ਲੈ ਕਰਕੇ ਉਹਨਾਂ ਨੂੰ ਲੱਗੇ ਪਾਉਣਾ ਕਰਕੇ ਇਹ ਵੀ ਗਿਆ ਸੀ ਅਨਾਦਰ ਵੀ ਉੱਥੇ ਗਿਆ। ਮੈਂ ਦੇਖਿਆ ਤੇ ਪਿੱਛੇ ਕਿਹਨੇ ਨੇ ਰੋਟਰ ਕਿਨੇ ਤੌਰੀਏ ਦੇ ਫਿਰਨ ਤੋਂ ਗੱਡੀ 'ਚ ਆਉਂਦਾ ਵਾ ਇੱਕ ਜੂਸ ਬੜਿਆ ਹੁੰਦਾ ਵਾ ਪਲੇਟ ਲੈ ਇੱਕੋ ਨੈਟਵਰਕ ਦਾ 10000 ਓਏ ਮਿੱਠਾ ਜੀ ਭਾਜੀ ਇਹਨੇ ਵੀ ਬੜੀ ਇਹਨੇ ਸੁਰਾਖ ਜਿਹੀ ਪਾਤੀ ਆ ਅੱਜ ਕਰਕੇ ਚੁੱਕਣ ਗਿਆ ਵਾ ਸਭ ਲੜ ਗਿਆ ਉਹ ਸੁਰਾਖ ਸਭ ਦਾ ਇਹ ਵੀ ਭਾਈ ਉੱਥੇ ਗਿਆ, ਸ਼ਾਮ ਪੈ ਗਈ ਭਾਈ, ਉਹ ਕੁੱਤੀ ਚ ਗੇਂਦ ਹੀ ਨਹੀਂ ਗਈ। ਇਹਨੇ ਜਾ ਕੇ ਦੇਖਿਆ ਤੇ ਉਹਦੇ ਚ ਕਿਤੇ ਕੁੱਤੀ ਚ ਖਰਗੋਸ਼ ਪਤਿਆ। ਉਹ ਭਾਈ ਉਹ ਪੈਰ ਯਾਰ ਬਚਪਨ ਦੇ ਵਿੱਚ ਯਾਰ ਅਕਸਰ ਕਸਮ ਵਾਲੀ ਗੱਲ, ਬਚਪਨ ਦੇ ਵਿੱਚ ਯਾਰ ਬੜਾ ਪਿੱਲ ਗੋਲੀ ਪੈਂਡੇ ਖੇਡਣੇ ਤੇ ਇੱਕ ਬਦਮਾਸ਼ ਹੁੰਦਾ ਸੀਗਾ ਜਿਹੜਾ 2.5 ਫੁੰਡੀ ਲੈਂਦਾ ਸੀ। ਹਾਂ ਉਹਨੇ ਢਾਈ ਫੁੰਡੀ ਲੈ ਲਈ ਆ ਉਹ 2.5 ਫੁੰਡੀ ਲੈਣੀ ਨਹੀਂ ਤੇ ਉਹਨੇ ਗੁੱਤੀ ਢਾ ਲੈਣੀ। ਕਹਿੰਦੇ ਸਭ ਤੋਂ ਮਹਿੰਗੀ ਗੇਮ ਆ ਯਾਰ ਹਾਂਜੀ। ਸਭ ਤੋਂ ਬਾਲਾ ਤਾਰਾ ਭਾਈ ਸਭ ਤੋਂ ਮਹਿੰਗੀ game। ਹਾਂਜੀ। ਬਹੁਤ ਖੇਡੀ ਹੈ। ਉਹਦੇ ਲਈ ground ਵੀ- 5ਵੀਂ ਤੋਂ ਲੈ ਕੇ ਤਕਰੀਬਨ 9ਵੀਂ ਤੱਕ ਗੋਲਫ ਵੀ ਖੇਡੀ। ਹਲੋ ਉਹ ਭਾਈ ਘੋੜੀ ਛੜੱਪੇ ਨੂੰ ਨਹੀਂ ਗੋਲਫ ਕਹਿੰਦੇ। ਨਾ 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 ਦਾਦੇ ਨੇ ਚਿਲਮ ਚ ਰੱਖਣ ਵਾਸਤੇ ਉਹ ਭੇਂਟੀ ਜਿਹੀਆਂ ਬਣਾਈਆਂ ਮਿੱਟੀ ਦੀਆਂ, ਉਹ ਰੱਖ ਕੇ ਸਾਰੀਆਂ ਤੋੜਦੀਆਂ ਨੇ। ਇਹਨੂੰ ਕਿਤੇ ਕੀ ਕਹਿੰਦੇ ਸੀ ਰੋਡ ਹਾਂ ਰੋਡ, ਉਹ ਤੋੜ ਤੇ ਸਾਰੇ ਬਾਬਾ ਚਿਲਮ ਘਰ ਹੁੰਦਾ ਬੇਟਾ। ਉਹ ਕੈਸਾ ਇਹ ਨਹੀਂ ਕਿ ਹੈਗਾ ਉਹ ਜਿਹੜੇ ਹੋਲ ਦੇ ਵਿੱਚ ਇਹਨੇ ਤੁਸੀਂ ਸ਼ਾਟ ਮਾਰਨੀ ਹੈ ਨਾ ਜਦੋਂ ਚਲੋ ਇੱਕ ਸਾਹਮਣੇ ਹੋਲ ਹੈ ਨਾ ਤੇ ਗੇਂਦ ਨੂੰ ਤੁਸੀਂ ਇੰਜ ਘੁਮਾ ਕੇ ਇੰਜ ਕਰਕੇ ਲੈ ਕੇ ਆਉਣਾ, Move ਹਾਂਜੀ ਕਰਕੇ। ਮੂਵ ਕਰਕੇ। ਠਲਡ ਮਾਰ। ਉਹ ਸਭ ਤੋਂ ਮੁਸ਼ਕਿਲ ਸ਼ਾਟ ਹੁੰਦੀ ਹੈ ਉਹਦੇ ਵਿੱਚ। ਯਾਨੀ ਕਿ ਨਾ ਹਾਕੀ ਜਿਹੜੀ ਤੁਸੀਂ ਹੈ ਨਾ ਇੱਕ ਹਾਕੀ ਹੈ ਸਿੱਧੀ ਤੁਸੀਂ ਮਾਰਨੀ ਨਹੀਂ, ਉਹਦੇ ਚ ਟੇਢੀ ਕਰਕੇ ਉਹਨੂੰ ਘੁਮਾਣਾ ਹੈ ਤੇ ਉਹ ਫਿਰ ਘੁੰਮ ਕੇ ਹੋਲ ਦੇ ਵਿੱਚ ਜਾਏਗੀ। ਯਾਰ ਬਹੁਤ ਮਾੜੀ ਗੇਮ ਆ ਜਿੱਤ ਖੇਡੀ ਹੀ ਨਹੀਂ ਕਰਦੀ। ਯਾਰ ਪਤਾ ਓਏ ਕੋਈ ਡਾ ਪੈਦਾ ਕਰਾਉਣਾ ਹੈ ਗਰਾਊਂਡ ਹੁੰਦਾ ਹੈ ਬੇਟਾ ਜੀ ਇਹ ਨੈਚੁਰਲੀ ਗੇਮ ਆ। ਉਹਦੇ ਉਹ ਬੰਦੇ ਖੇਡਦੇ ਆ ਜਿਹੜੇ ਐਨ ਸਾਡੇ ਵਰਗੇ ਹੈ, Reasonable। ਮੇਰੇ ਵਰਗੇ ਰੀਜ਼ਨੇਬਲ ਪੜ੍ਹੇ ਲਿਖੇ, ਜਿਨ੍ਹਾਂ ਦਾ ਫੈਮਲੀਆਂ ਤਲਕ ਅੱਛਾ ਵਾ, ਐ ਪੜ੍ਹੇ ਲਿਖੇ ਐ ਕਾਰੋਬਾਰੀ ਆ। ਤੁਸੀਂ ਨਾ ਗੁੱਲੀ ਉਹ ਚੁੱਕ ਡੰਡਾ ਖੇਡਦੇ ਆ ਪਿੰਡ, ਠੀਕ ਆ ਨਾ, ਐ ਤਾਂ ਚੱਕਾ ਨਾਲ ਕਰਕੇ ਇੱਧਰ ਵੇਖੋ ਦੋ ਕਾਜਾ ਨਹੀਂ ਹੁੰਦਾ ਚਿਲਮ ਜੀ ਯਾਰ ਗੱਲ ਆਹੋ ਨਾ ਉਹ ਪਿੰਡ ਪਾਈਪ ਐ ਕਰਕੇ ਨਾ ਫਿਰ ਤੁਸੀਂ ਯਾਰ ਐ ਨਵਾਬੀ ਖੇਲ ਆ ਮਿੱਠੇ ਇਹ। क्या बना दानिश वो स्टेटमेंट परचेज नहीं करनी हाँ वो भी गुड शॉट ਨਹੀਂ ਉਹਨਾਂ ਦਾ ਹੀ ਖੇਲ ਆ। ਹਾਂਜੀ। ਮਾਲਕ ਬੁੱਢੇ ਬੁੱਢੇ ਤੇ ਅੱਜ ਰਿਟਾਇਰ ਦੀ ਕੌਮੀ ਖੇਡ ਕੱਲੀ ਜੋਟੇ ਨੂੰ ਕਹਿੰਦੇ ਆ। अंत कहते ਉਹ ਜਾ ਕੰਮ ਕਰ। ਇਹ ਗੇਮ ਆ। छोड़ो गल ਭਾਈ ਫੈਸਲ ਇੱਕ ਮਿੰਟ, ਉਹ ਇਹਨਾਂ ਨੇ ਤਰੱਕੀ ਬਹੁਤ ਕੀਤੀ ਹੈ। ਤਰੱਕੀ ਇਹਨਾਂ ਇਹਦੇ ਨਾਲ ਨਹੀਂ ਕੀਤੀ, ਕੰਮ ਵੀ ਕਰਦੇ ਆ ਉਹ। ਕੀ ਹੋ ਗਿਆ ਤੁਹਾਨੂੰ? ਗੋਲਫ ਨਹੀਂ ਖੇਡਦੇ ਰਹਿੰਦੇ। ਗੋਲਫ ਉਹਨਾਂ ਨੇ ਬਾਅਦ ਚ ਤਾਂ ਯਾਦ ਕੀਤੀ, ਪਹਿਲੇ ਉਹਨਾਂ ਨੇ ਤਰੱਕੀਆਂ ਕੀਤੀਆਂ, ਪਹਿਲੇ ਕੰਮ ਕੀਤੇ, ਇੰਜਣ ਬਣਾਏ ਉਹਨਾਂ ਨੇ, ਗੱਡੀਆਂ ਬਣਾਈਆਂ ਵਾ। ਤੁਸੀਂ ਗੋਲਫ ਦੇ ਸਿਰ ਤੇ ਸਾਰਾ ਕੁਝ ਸੁੱਟਤਾ। ਗੋਲਫ ਤੇ ਨਹੀਂ, ਅੰਗਰੇਜ਼ ਮਿਹਨਤ ਕਰਦੇ ਆ, ਅਸੀਂ ਵੀ ਮਿਹਨਤ ਕਰ ਰਹੇ ਹਾਂ। ਕੀ ਮਿਹਨਤ ਕੀਤੀ? ਸੁਬਾਹ ਦਾ ਕੀ ਕੀਤਾ ਵਾ? ਇੱਕ ਮਿੰਟ, ਉਹ ਉੱਥੇ ਬਹਿ ਕੇ ਮੋਬਾਈਲ ਚਲਾ ਰਿਹਾ, ਇੱਥੇ ਬਹਿ ਕੇ ਮੋਬਾਈਲ ਕੀ ਮਿਹਨਤ ਕੀਤੀ? ਮਾਂ ਨੇ ਦੱਸਣਾ ਏਦਾਂ ਗੱਲਾਂ ਨਾਲ ਨਹੀਂ ਕੁਝ ਹੁੰਦਾ ਹੈਗਾ। ਮਿਹਨਤ ਕਰਨੀ ਪੈਂਦੀ ਆ, ਪਸੀਨਾ ਛੁੱਟਦੇ ਪੈਂਦੇ। ਸਭ ਤੋਂ ਪਹਿਲੇ ਤਾਂ ਏਸੀ ਚਲਾਉਂਦੇ ਬਹਿ ਕੇ ਤੁਸੀਂ। ਪਸੀਨਾ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਨਾ, ਉਹ ਏਸੀ ਬੰਦ ਕਰਕੇ, ਮੈਂ ਏਸੀ ਬੰਦ ਕਰ ਦਵਾਂ, ਤੁਸੀਂ ਬੌਂਦਲ ਜਾਣਾ, ਵੈਸੇ ਹੀ ਬਾਂਦਰ ਬਣ ਜਾਣਾ ਤੁਸੀਂ। ਜ਼ਿੰਦਗੀ ਤਬਾਹ ਹੋ ਜਾਣੀ ਤੁਹਾਡੀ। ਚੂਹੇ ਹੋਏ ਨੇ ਭਾਜੀ ਇਹਦੇ। ਸਾਰੀ ਜ਼ਿੰਦਗੀ ਅਸੀਂ ਚ ਰਹੇ ਆ। ਨਹੀਂ, ਅੱਛਾ ਆਪੇ ਕਹਿੰਦੇ ਸੀ ਨਵਾਬ ਦਾ ਸਿਖਾਉਣ ਦਾ ਨਹੀਂ ਬੰਦੇ ਏਸੀ ਦੇ ਵਿੱਚ ਕਿੱਦਾਂ ਰਹਿ ਗਏ ਤੁਸੀਂ? ਵਾਲ ਸਾਹਮਣੇ ਉਹ ਚਾਹ ਤੋਂ ਫੈਸਲ ਸਾਹਿਬ ਹੋਇਆ ਵੀ ਹਰ ਗੱਲ ਵੀ ਮੈਂ ਗੱਲ ਹੀ ਨਹੀਂ ਕਦੇ ਕੀਤੀ। ਮੈਂ ਤਾਂ ਤੈਨੂੰ ਮਿਹਨਤ ਦੀ ਗੱਲ ਕਰਨ ਡਿਆ ਕਿ ਮਿਹਨਤ ਕਰੋ ਨਾ ਫਿਰ। ਮਿਹਨਤ ਕਰਨ ਕਿਉਂ ਨਹੀਂ ਨੇ? ਕਿਹੜੀ ਮਿਹਨਤ ਕੀਤੀ ਦੱਸੋ ਮੈਨੂੰ? ਕੀਤੀ ਹੈ ਮਿਹਨਤ। ਕੀ ਮਿਹਨਤ ਕੀਤੀ ਹੈ? ਕੋਈ ਬੱਚਾ ਫਰਮਾਬਰਦਾਰ ਹੈਗਾ ਤੁਹਾਡਾ ਦੱਸੋ? ਯਾਰ ਕੀ ਮਿਹਨਤ ਬੱਚੇ ਨਾ ਕੀਤੀ? ਫਰਮਾਬਰਦਾਰ ਹੋਣ ਤੇ ਨਹੀਂ ਤਾਂ ਮਿਹਨਤ ਨਾ ਕਰੋ ਤਾਂ ਫੇਰ ਹੀ। ਇਹਦੇ ਉਹ ਫਰਮਾਬਰਦਾਰ ਨਹੀਂ, ਉਹਦੇ ਪਿਓ ਦਾ ਕੀ ਕਸੂਰ ਆ? ਪਿਓ ਨੇ ਗਾਇਡ ਕਰਨ ਨੂੰ ਕਮਾ ਕੇ ਠਹਿਰ ਜਾ ਇੱਕ ਮਿੰਟ, ਤੇਰਾ ਪਿਓ ਦਾ ਜੱਜ ਲੱਗਾ, ਇੱਕ ਮਿੰਟ ਠਹਿਰ ਜਾ। ਫਰਮਾ ਗਰਦਾਰ ਉਹ ਮੈਨੂੰ ਓਏ ਠਹਿਰ ਜਾ ਯਾਰ। ਚਲੋ ਠੀਕ ਹੈ, ਠਹਿਰ ਗਿਆ। ਚਲੋ ਤੰਦੂਰ 'ਚ ਬਹਿ ਕੇ ਸੱਸ ਨੂੰ ਗਾਲਾਂ ਕੱਢੀਆਂ ਹੁੰਦੀਆਂ, ਠਹਿਰ ਜਾ ਇੱਕ ਮਿੰਟ। अच्छा अगर ਹਾਂ ਹਾਂ ਬਦੇ ਤਾਂ ਸਹੀ ਯਾਰ, ਜਾਣਦੇ ਗੁੱਸੇ ਨੂੰ ਯਾਰ। यार एंकर वाला तुझे क्यों नहीं रिस्पेक्ट कर ਯਾਰ ਛੋ ਪਤਾ ਕੀ ਗੱਲ ਹੈ ਫੈਸਲ ਸਾਹਿਬ, ਮੈਂ ਤੁਹਾਨੂੰ ਇੱਕ ਹੁਣ ਮੈਨੂੰ ਇਹ ਦੱਸ ਦਿਓ ਕਿ ਸ਼ਿਕੰਜਵੀ ਜਿਹੜੀ ਆ, ਜਿਹੜਾ ਨਿੰਬੂ ਆ, ਇਹ ਹਾਦਸਾਤੀ ਤੌਰ ਤੇ ਬਣੀ ਹੈ ਕਿ ਯਾਰ ਦੱਸੋ? ਯਾਰ ਕਾਲੂ ਤੂੰ ਹਰ ਸ਼ੋਅ ਚ ਹਾਦਸਾ। ਓ ਯਾਰ ਮੈਂ ਤੈਨੂੰ ਐ ਇਨਫੋਰਮੇਸ਼ਨ ਹੁੰਦੀ ਪਤਾ ਲੱਗੇ ਇਹਨਾਂ ਨੂੰ। ਨਹੀਂ, ਇਹ ਅਸੀਂ ਸ਼ਿਕੰਜਵੀ ਪੀ ਜਾਂਦੇ, ਤੈਨੂੰ ਪਤਾ ਕਿੱਦਾਂ ਬਣੀ ਹੈ? 10 ਮਿੰਟ ਕਿੱਦਾਂ ਬਣੀ? ਦੱਸੋ ਜ਼ਰਾ। ਮੈਂ ਤੁਹਾਨੂੰ ਸੱਚ ਦੱਸਾਂਗਾ, ਯਕੀਨ ਮੰਨੋ, ਹਕੀਕਤ ਬਾਤ ਹੈ ਕਿ ਸ਼ਿਕੰਜੀ ਜਿਹੜੀ ਹੈ ਤੁਸੀਂ ਪੀਣੀ ਹੈ, ਤੁਹਾਡੇ ਮਿਹਦਾ ਜਿਗਰ ਮਸਾਲਾ ਔਰ ਤੁਹਾਡਾ ਜਿਹੜਾ ਗੁਰਦਾ ਹੁੰਦਾ ਤੇ ਆਲੇ ਦੁਆਲੇ ਲਬ ਲਬਾ ਹੁੰਦਾ, ਉਹ ਅੱਛੇ ਤਰੀਕੇ ਨਾਲ ਫਰੈਸ਼ ਕਰ ਦਿੰਦੇ। ਅੱਖਾਂ ਦੀ ਪਲਾਹਟ ਔਰ ਤੁਹਾਡਾ ਯਕਾਨ ਹੈਪਾਟਾਈਟਸ ਸੀ ਦੇ ਬਾਰੇ ਤੁਸੀਂ ਚੱਕ ਮਸਾਲ ਦੇ ਬਾਰੇ ਤੁਹਾਡਾ ਕਿਤੇ ਗੁਜ਼ਰ ਹੋਵੇ ਨਾ, ਸਿੱਧਾ ਆਰਾਮ ਨਾਲ ਬਿਲਕੁਲ ਬੈਠੇ ਆ ਸ਼ੀਸ਼ ਸ਼ਿਕੰਜੀ ਵਾਲੇ 12 ਮਸਾਲਾ ਪਾ ਕੇ ਤੇਲ ਵੀ ਐਟਮ ਪਾ ਓਏ ये मतलब बड़ा ग्लास ते मतलब तो छोटा ग्लास आप भी पीते हो, छोटे ने भी पिलाओ, मेरा भाई भी आप ही नहीं पीते हो, मेरे भाई भी पीते हो, साथ दो 2 ग्लास 10 ग्लास 15 ग्लास ਉਹ ਬਸ ਕਰ ਯਾਰ। की फर्क है एक्चुअली यार सारा ਉਹ ਨਹੀਂ ਯਾਰ, ਉਹ ਨਹੀਂ ਗੱਲ। एक्चुअली का फायदा यार सारा सोच को संभाल रहे ਨਹੀਂ ਨਹੀਂ ਉਹ ਭਾਈ ਯਾਰ ਨਹੀਂ ਗੱਲ ਹੈ। ਸ਼ਿਕੰਜਵੀ ਯਾਰ ਸਿਆਣੇ ਦੀ ਮਿਸਾਲ ਹੈਗੀ ਹੈ
ਕਿ ਸ਼ਿਕੰਜਵੀ ਮਿੱਠੀ ਹੋਵੇ ਤੇ ਮਠਿਆਈ ਸਮਝ ਕੇ ਖਾ ਲਓ, ਫਿੱਕੀ ਹੋਵੇ ਤੇ ਦਵਾਈ ਸਮਝ ਕੇ ਖਾ ਲਓ। ਉਹ ਖਰਬੂਜ਼ੇ ਦੇ ਮਤਲਬ ਨਹੀਂ ਸ਼ਿਕੰਜਵੀ ਦਾ ਵੀ ਕਿਹਾ। ਸਿਕੰਜਵੀ ਕਿਸੇ ਕੀ ਨਾ ਬਣੀ, ਇਹ ਸੁਣੀ ਆ ਅਸੀਂ ਤੇ ਗੱਲ। ਚਿਲਾ ਕੱਟਣ ਦਿਆ ਤੇ ਕਬੀਂਡੇ ਕੋ ਡਰ ਗਿਆ, ਮੈਂ ਰਾਤ ਨੂੰ ਨਹੀਂ ਬੋਲਦਾ ਪੈ ਚਿਲਾ ਕੱਟ ਜੁਗਨੂ ਕੋ ਜੁਗਰੂ ਕੋ। ਯਾਰ ਉਹਨੇ ਛਿਲਾ ਕੱਟਣਾ ਸੀ ਤੇ ਨਾਲ ਇਹਦੀ ਕੈਂਚੀ ਰੱਖੀ ਕਹਿੰਦਾ ਛਿਲਾ ਕੱਟਣਾ। ਅੱਛਾ ਯਾਰ ਮੈਂ ਨਾ ਇੱਕ ਛੋਟੀ ਜੀ ਗੱਲ ਕਰਨੀ ਹੈ ਤੁਹਾਡੀ ਇਜਾਜ਼ਤ ਨਾਲ ਐਂਕਰ ਭਾਈ ਨਾ। ਸਭ ਤੋਂ ਪਹਿਲੇ ਨੰਬਰ ਤੇ ਨਾ ਕਸਮ ਵਾਲੀ ਗੱਲ ਜੀ, ਮੇਰੇ ਸਾਰੇ ਵੀਰੋ ਭਰਾਓ, ਆਪਣੇ ਨਾ ਗ੍ਰਿਫਤ ਨੂੰ ਕਰੋ। ਉਹ ਭਾਈ ਫੈਸਲੇ ਨਾ ਕਰਿਆ ਕਰੋ ਯਾਰ, ਮੇਰੀ ਤਬੀਅਤ ਚੜਨ ਦੀ ਹੈ, ਯਕੀਨ ਕਰ, ਫੈਸਲੇ ਹਟ ਜਾ। ਨਹੀਂ ਰਹਿਣ ਦੇ, ਅਸੀਂ ਨਹੀਂ ਕਰਨੀ, ਮੈਂ ਨਹੀਂ ਕਰਨੀ ਗ੍ਰਿਫਤ ਮਜ਼ਬੂਤ। ਕਰਵਾ ਲਾ ਜੇ ਹੁੰਦੀ ਜੇ ਹੁੰਦੀ ਨਾ, ਦੇਖੋ ਅੱਜ ਕਰਵਾ ਕੇ ਜਾਣੀ ਗ੍ਰਿਫਤ ਰਹਿਣ ਦੇ ਯਾਰ। ਔਰ ਤੁਸੀਂ ਜਾਓ ਯਾਰ, ਗ੍ਰਿਫਤ ਮਜ਼ਬੂਤ ਕਰਾਉਣੀ ਅੱਜ। ਲਫ਼ਜ਼ ਬਾਤ ਗੱਲ ਗੱਲ ਹਾਂ ਉਹ ਤੁਹਾਡੇ ਟਾਕ ਵਾਹ ਗੱਲ ਇੱਕ ਹੁੰਦੀ ਹੈ, ਦਿਲ 'ਚ ਉਤਰ ਜਾਓ ਜਾਂ ਦਿਲੋਂ ਉਤਰ ਜਾਓ। ਓਏ ਹੋਏ ਇਹ ਕਿੱਥੋਂ ਠੀਕ ਹੈ ਨਾ। ਇੱਕ ਗੱਲ ਜਿਹੜੀ ਤੁਸੀਂ ਆਪਣੇ ਮਾਈਂਡ ਦੇ ਵਿੱਚ ਸੈੱਟ, ਕਿਉਂਕਿ ਜਿਹੜਾ ਬੰਦਾ ਹੁੰਦਾ ਨਾ ਉਹ ਗੱਲ ਨਹੀਂ ਮਰ ਜਾਂਦਾ, ਗੋਲੀ ਨਾਲ ਤਾਂ ਜਾਨਵਰ ਮਰ ਜਾਂਦਾ। ਹਾਏ 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 ਯਾਰ ਕਲੈਪ ਤੇ ਬਾਕੀ ਸੱਚੀ ਮੁੱਚੀ ਦੀ ਗੱਲ। ਆ ਵੇਖ ਲਾ। ਇੱਕ ਮੈਂ ਤੁਹਾਨੂੰ ਦੋ ਭਰਾਵਾਂ ਦੀ ਮਿਹਣਾ ਜਿਹੜਾ ਹੁੰਦਾ ਨਾ, ਮਿਹਣਾ ਅਕਸਰ ਲੋਕ ਮਿਹਣਾ ਮਾਰਦੇ ਨਾਲ ਹੋਗਾ, ਤੂੰ ਕੀ ਕੀਤਾ ਜ਼ਿੰਦਗੀ 'ਚ, ਇਹ ਉਹ ਫਲਾਣਾ ਡੂੰਗਾ, ਤੇ ਉਹ ਕੀ ਕਹਿੰਦਾ ਤੇਰੇ ਘਰੋਂ ਖਾਣ ਜਾਂਦੇ ਆ ਅਸੀਂ, ਇੰਜ ਕਰਦੇ ਉਂਝ ਕਰਦੇ। ਨਾ ਯਾਰ, ਕਿਉਂ? ਉਹਨੂੰ ਐਕਸੈਪਟ ਕਰੋ, ਠੀਕ ਹੈ ਯਾਰ ਅਸੀਂ ਕੋਸ਼ਿਸ਼ ਕਰਾਂਗੇ, ਤੇ ਕੋਸ਼ਿਸ਼ ਕਰਕੇ ਕੁਝ ਬਣਾਓ। ਯੈਸ ਇਹ ਬਾਤ। ਐਡੀ, ਉਸ ਲੜਕੇ ਦਾ ਨਾਮ ਹੈ ਐਡੀ, ਤੇਰੀ ਮਾਂ ਐਡੀ ਕਿੱਡੀ। ਐਡੀ ਦਾਸ। ਅੱਛਾ ਅੱਛਾ ਹਾਂ। ਆ ਦੇਵਦਾਸ ਦਾ ਭਰਾ ਛੋਟਾ ਹੈ। ਐਡੀ ਅੱਛਾ ਦਾਸ ਇੱਕ ਕੰਪਨੀ ਹੈ ਜੀ, ਜਿਹੜੀ ਜੀ। ਫੂਡ ਵਗੈਰਾ ਬਣਾਉਂਦੀ ਹੈ, ਹੋਰ ਜੈਕਟਾਂ ਜੂਟਾਂ ਕਾਫੀ ਪ੍ਰੋਡਕਟ ਸ਼ਰਟਾਂ ਬਣਾਉਂਦੀ ਏ, ਪਤਾ ਹੈ ਯਾਰ, ਮੈਂ ਪਾਉਂਦਾ ਨੇ। ਉਹਦੇ ਭਰਾ ਦੇ ਨਾਲ ਉਹਦੀ ਅਣਬਣ ਹੋਈ, ਪੋਮੇ ਨਾ ਪੋਮਾ। ਏਦਾਂ ਹੀ। ਉਹਦਾ ਭਰਾ ਵਾ ਪੋਮਾ ਹਾਂਜੀ। ਤੇ ਐਡੀਦਾਸ, ਦੂਸਰਾ ਸ਼ਕੂਰ। ਤੀਸਰਾ ਤਫੈਲ। ਸ਼ਕੂਰ ਜਿਹਦਾ ਟਾਲ ਵੀ ਆ ਹੈਨਾ। ਸ਼ਕੂਰ ਲੱਕੜਾ ਪਾੜਨ ਦਿਆ, ਉਹਦੇ ਭਰਾ ਬੂੜ ਵੇਚਣ ਦੇ। ਨਹੀਂ ਸ਼ਾਹਦ ਬਹੁਤ ਅੱਛੇ ਯਾਰ। ਉਹ ਬਾਵੇ ਅੱਛਾ ਤੇ ਨਾ ਆਪਸ ਚ ਰਿਸ਼ਤੇਦਾਰੀ ਆ। ਸਕੇ ਭਾਈ ਨੇ। ਹਾਂ ਐਡੀਦਾਸ ਉਹ ਬੰਦੇ ਦਾ ਨਾਮ ਆ। ਇੱਕ ਉਹਨਾਂ ਦਾ ਭਰਾ ਹੈ ਪੋਮਾ। ਹਾਂਜੀ। ਉਹਦੇ ਵੀ ਪ੍ਰੋਡਕਟ ਕਾਫੀ ਯਾਰ, ਜਰਾਬਾਂ ਜਰੂਰ ਇਹ ਉਹ ਟਰੋਜ਼ਰ। ਪੋਮਾ ਸਕਾ ਭਰਾ ਹੈ। ਉਸ ਤੋਂ ਬਾਅਦ ਇਹਨਾਂ ਦਾ ਇੱਕ ਭਰਾ ਹੈਗਾ ਸ਼ਕੂਰ, ਉਹਦਾ ਨਾ ਟਾਲ ਹੈ ਵਿਚਾਰੇ ਦਾ, ਉਹ ਬੜੀ ਮਿਹਨਤ ਕਰ ਰਿਹਾ। ਉਹ ਵੀ ਕਹਿੰਦਾ ਮੈਂ ਆਪਣਾ ਬ੍ਰਾਂਡ ਬਣਾਉਣਾ। ਹਾਂਜੀ, ਠੀਕ ਹੈ ਨਾ, ਕੋਮੇ ਦਾ ਇੱਕ ਮੈਂ ਹੈਗਾ। ਹੋਟਲ ਵੀ ਵੇਖਿਆ ਇੱਥੇ ਕਨਾਲ। ਟਾਲ ਵਾ ਕੁਹਾੜੀਆਂ ਪੋਮੇ ਵਾਲਿਆਂ ਦੀਆਂ ਉਹਨਾਂ ਕੋਲ। ਯਾਰ ਦਸਤੇ ਤੇ ਪੋਮਾ ਲਿਖਿਆ ਵਾ। ਉਸ ਤੋਂ ਬਾਅਦ ਇੱਕ ਬੰਦਾ ਸੀਗਾ, ਉਹਦਾ ਨਾਮ ਹੈਗਾ ਈਗਲ ਹੋਂਡਾ। ਈਗਲ ਹੋਣਾ। ਈਗਲ ਹੋਂਡਾ ਬੰਦੇ ਦਾ ਨਾਮ ਹੈ, ਹਾਂਜੀ। ਠੀਕ ਹੈ ਨਾ। ਕੀ ਹੋਂਡਾ ਕਹਿੰਦੇ ਮਸ਼ਹੂਰ। ਹਾਂ ਉਹ ਹੋਂਡਾ ਜਿਹੜੀ 70 ਬਣਦੀਆਂ ਨੇ, ਹਾਂਜੀ। ਈਗਲ ਹੋਂਡਾ ਉਹਨਾਂ ਦਾ ਮਾਲਕ ਹੈਗਾ। ਤੇ ਇੱਕ ਉਹਦਾ ਯਾਰ ਆ ਯਾਮਾਹੋ ਸਿੰਧੂ। ਉਹਦੇ ਜਾਪਾਨ ਦੀ ਯਾਨੀ ਕਿ ਲੜਕੀ ਹੈਗੀ ਹੈ, ਉਹਦਾ ਨਾਮ ਸੀਗਾ ਸੁਜ਼ੂਕੀ। ਐਂਡ ਦੇ ਅੰਦਰ ਸੁਜ਼ੂਕੀ ਦੇ ਵੀ ਕਹਦੇ। ਸੁਜ਼ੂਕੀ ਹੈਂ? ਉਹਦਾ ਨਾਮ ਐਂਡ ਤੇ ਸੁਜ਼ੂਕੀ ਆਂਦਾ, ਸਟਾਰਟ ਤੋਂ ਮੈਨੂੰ ਭੁੱਲ ਗਿਆ। ਉਹ ਆਗੇ ਮਿਰਚੀ ਸੁਜ਼ੂਕੀ ਨਹੀਂ ਯਾਰ, ਉਹਦਾ ਨਾਮ ਹੈ 110 ਸਦੂਕੀ। ਕਾਵਾਸਾਕੀ। ਵਾਈਪੀਆਰ ਸੁਜ਼ੂਕੀ ਬੀਬੀ। ਸੂਜ਼ੀ। ਉਹ ਸੂਜ਼ੀ, ਉਹ ਜਿਹੜਾ ਸਾਦ ਕੋ ਲੈ ਗਿਆ ਯਾਰ ਇਹ। ਨਹੀਂ ਓਏ ਸੂਜ਼ੋ। ਯਾਰ, ਉਹਦਾ ਨਾਮ ਸੁਜ਼ੂਕੀ। ਇੱਕ ਈਗਲ ਹੋਂਡਾ, ਇੱਕ ਸੁਜ਼ੂਕੀ ਹੈ। ਈਗਲ ਹੋਂਡਾ ਨਹੀਂ ਹੈ, ਐਟਲਸ ਹੋਂਡਾ। ਐਟਲਸ ਹੁੰਦਾ ਯਾਰ ਈਗਲ ਹੁੰਦਾ ਵੀ ਹੈਗੀ ਆ ਯਾਰ। ਹੁੰਦਾ ਵੀ ਆ। ਐਟਲਸ ਤੇ ਹੁਣ ਬਣਨ ਡਈ ਹੈ ਉਹਦਾ ਨਾ। ਮੁੰਡਾ ਇਹ ਤੇ ਅੱਜ ਦੀਆਂ ਗੱਲਾਂ ਵਾ ਯਾਰ, ਕੀ ਹੋ ਗਿਆ? ਐਟਲਸ ਤੇ ਉਹਨਾਂ ਦਾ ਸ਼ਰੀਕ ਸੀਗਾ। ਜਿਹੜਾ ਈਗਲ ਹੁੰਦਾ ਪਹਿਲਾਂ ਈਗਲ ਵਾ। ਸੀਗਾ। ਅੱਛਾ ਹਾਂਜੀ। ਇਹ ਜਿਹੜਾ ਈਗਲ ਹੁੰਦਾ ਵਾ, ਕਾਇਦਾ ਨੂੰ ਸਾਨੂੰ ਗਿਫਟ ਕੀਤਾ ਸੀ ਉਹਨਾਂ ਨੇ। ਪਹਿਲਾ ਮਾਡਲ, ਜਿਹੜਾ ਪਹਿਲਾ ਮਾਡਲ ਬਣਿਆ ਵਾ, ਉਹ ਗਿਫਟ ਹੋਇਆ ਸੀਗਾ। ਦੱਸੋ ਯਾਰ ਇਹਨਾਂ ਨੂੰ। ਦੇਖ ਜਿੰਨਾ ਤਰੀਕ ਖਰਾਬ ਕੀਤੀ ਹੈ। ਅੱਛਾ ਮੈਂ ਐਵੇਂ ਕਹਿ ਤਾ ਸਹੀ। ਫੇਰ ਕਿੱਥੇ ਆ? ਅੱਛਾ ਪੰਜ ਕਲਾਸ ਨੰਬਰ ਕੇ ਪਤਾ ਨਾ ਪੂਰਾ ਨੀਂਦ ਚ ਬੱਚੇ ਨੂੰ ਵੱਡਾ ਟੋੜੀ ਚੜ ਗਿਆ ਆ ਦਸਾਂ ਵਾਲਾ ਲੈ ਰਿਹਾ ਯਾਰ ਉਹਨੇ ਗੱਲ ਨਹੀਂ ਦਿਲ ਤੇ ਲਈ। ਹਾਂਜੀ। ਮੇਰੇ ਬੱਚੇ ਖਾਨਦਾਨ ਦੀਆਂ ਗੱਲਾਂ ਹੋਈਆਂ ਤੇ ਮੇਰੇ ਬੱਚੇ ਅਗਲੇ ਭਾਈ ਅੰਬਾਨੀ ਸਾਹਿਬ। ਓਏ ਅੰਬਾਨੀ ਦਾ ਨਾਮ ਸੁਣੇ? ਨਹੀਂ। ਕੌਣ ਹੈ? ਕੌਣ? ਤੈਨੂੰ ਕੀ ਪਤਾ ਤੂੰ? ਤੇ ਮੈਂ ਐਵੇਂ ਕੀ ਜਾਣਦੇ ਯਾਰ, ਫੈਸਲ ਸਾਹਿਬ ਜਾਣ ਦੋ ਕਿਸੇ ਨੂੰ। ਅੰਬਾਨੀ ਸਾਹਿਬ, ਮੁਕੇਸ਼ ਅੰਬਾਨੀ ਸਾਹਿਬ ਕਹਿੰਦੇ ਜਦੋਂ ਮੈਂ ਇੰਡੀਆ ਚ ਆਇਆ ਮੇਰੇ ਕੋਲ ਸਿਰਫ 1 ਰੁਪਈਆ ਸੀਗਾ। ਹਾਂਜੀ ਉਹ ਵੀ ਛੋਟੇ ਬੈਠੇ ਹਾਂਜੀ। ਫਿਰ 2 ਜੇਬਾਂ ਕੱਟੀਆਂ ਵਾ, ਹੁਣ ਪੈਰਾਂ ਤੇ ਹੋ ਗਏ ਆ। ਠੀਕ ਹੈ ਨਾ। ਮੇਰੇ ਤਲਕ ਵਾਲੇ ਬੰਦਿਆਂ ਦਾ ਨਾਮ ਨਾ ਲਿਆ ਕਰੋ ਸ਼ੋਅ ਚੋਂ, ਫਿਰ ਮੇਰੇ ਨਾਲ ਇਤਰਾਜ਼ ਕਰਦੇ ਆ। ਉਹ ਇਤਰਾਜ਼ ਨਹੀਂ, ਸਾਡੇ ਵੀ ਤਾਂ ਲੱਗਣਾ। ਤੇਰੇ ਤੋਂ ਪੁਰਾਣੇ ਸਾਡੇ ਆ ਉਹਦੇ ਨਾਲ। ਜਦੋਂ ਨਹੀਂ ਕਦੇ ਗਿਆ ਉਹਨੇ। ਜਦੋਂ ਯਾਰ ਦਾਨਸ਼ ਭਾਈ ਇੱਕ ਮਿੰਟ ਮੇਰੀ ਗੱਲ, ਤੁਹਾਨੂੰ ਪਤਾ ਅੰਗਰੇਜ਼ ਹੈਪੀ ਕਿਉਂ ਆ, ਖੁਸ਼ਹਾਲ ਕਿਉਂ ਆ? ਲੈਟ ਨਹੀਂ ਜਾਂਦੀ ਉਹਨਾਂ ਦੇ ਭਾਈ, ਗੈਸ ਨਹੀਂ ਜਾਂਦਾ। ਫਟੀਕਾਂ ਨਹੀਂ ਹੈਗੀਆਂ। ਹਾਂਜੀ ਅੰਗਰੇਜ਼ ਸਭ ਕੁਝ ਕਹੇਗਾ, ਕਸਮ ਵਾਲੀ ਗੱਲ ਹੈ। ਅੰਗਰੇਜ਼ ਦੇ ਵਿੱਚ ਖਸੂਸੀਅਤ ਆ। ਹਾਂਜੀ। ਉਹ ਕਦੇ ਨਹੀਂ ਕਿਸੇ ਅੰਗਰੇਜ਼ ਨੂੰ ਕਹੇਗਾ ਮਰ ਵੀ ਤੈਨੂੰ ਲੈ ਮੋਲਾ। 1 ਮਿੰਟ ਖਲੋ ਮੈਂ ਆਇਆ, 5 ਮਿੰਟ ਖਲੋ ਮੈਂ ਆਇਆ। ਨਹੀਂ, ਕਦੇ ਨਹੀਂ ਕਹੇਗਾ। Please। ਹਾਏ ਹਾਏ। ਸਹੀ ਗੱਲ ਹੈ ਯਾਰ, ਅੰਗਰੇਜ਼ ਕਦੇ ਨਹੀਂ ਤੁਹਾਨੂੰ ਕਹੇਗਾ ਯਾਰ। ਰਾਜ ਅੰਗਰੇਜ਼ ਭਲਾ ਕਿਉਂ ਖੁਸ਼ਹਾਲ ਆ?
ਕੋਈ ਤਰੀਕਾ ਕਰੀ ਕਰਾਉ ਉਹਨਾਂ ਤੇ ਹਾਂ ਹਾਂ ਕਾਲਾ ਹੀ ਨਹੀਂ ਕਰੇਗਾ ਉਹ ਯਾਰ ਅਨਵਰ ਮਕਸੂਦ ਸਾਹਿਬ ਕਹਿੰਦੇ ਮੈਂ ਪੂਰਾ ਵਰਲਡ ਫਿਰਿਆ, ਕਿਸੇ ਗੱਡੀ ਥੱਲੇ ਜੁੱਤੀ ਨਹੀਂ ਲਟਕਦੀ ਹੈਗੀ, ਕਿਸੇ ਨੇ ਨਹੀਂ ਚੱਲਣੇ ਵਾਲੇ ਦਾ ਮੂੰਹ ਕਾਲਾ, ਕਿਸੇ ਨੇ ਤਮੀਜ਼ ਨਹੀਂ ਕਰਦੀ। ਮੈਂ ਇੰਨਾ ਯੂਰਪ ਇੰਗਲੈਂਡ ਫਿਰਿਆ, ਮੈਂ ਕਿਤੇ ਨਹੀਂ ਕਿਸੇ ਅੰਗਰੇਜ਼ ਨੂੰ ਦੇਖਿਆ ਕਿ ਮਸਰ ਅੰਡਾ ਸੁੱਟਣ ਜਾ ਰਿਹਾ। ਉਹ ਤੂੰ ਤੇ ਏਜੰਸੀ ਵਾਲਿਆਂ ਨਾਲ ਫਿਰਿਆ ਨਾ, ਉਹ ਹੋਰ ਕਹਿ। ਯਾਰ ਤੂੰ ਦੇਖਣਾ ਵੀ ਮੈਂ ਫੋਰ ਐਗਜ਼ਾਮਪਲ ਆ ਕੋਈ ਪਰਸਨ ਮੰਨ ਅੰਗਰੇਜ਼ ਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿ ਯਾਰ ਅੰਗਰੇਜ਼ ਦੀ ਭੈਣ ਦੀ ਸੱਸ ਮਾਰ ਕੇ ਅੰਗਰੇਜ਼ ਦੇਖ ਪੈਗੀ ਸਾਨੂੰ ਇਹ ਟੈਨਸ਼ਨ ਆ ਆਹੋ ਇਹ ਹੁੰਦੀ ਹੈ ਕੰਨਾਂ ਦੀ ਰੋਟੀ ਅਸੀਂ ਦੇਣੀ ਆ ਅੰਗਰੇਜ਼ ਨੂੰ ਇਹ ਨਹੀਂ ਟੈਨਸ਼ਨ ਮੈਂ ਛੋਟੇ ਭਰਾ ਨੂੰ ਹਿੱਸਾ ਦੇਣਾ ਕਿੱਦਾਂ ਦਵਾਂ ਯਾਰ। ਕਦੀ ਨਹੀਂ ਮੈਂ ਸੁਣਿਆ, ਕਦੇ ਨਹੀਂ ਗਿਆ ਕਿ ਰੋਟੀ ਕੁੜਵਾ ਲਓ ਲੈ। ਕਦੀ ਨਹੀਂ ਮੈਂ ਸੁਣਿਆ ਅੰਗਰੇਜ਼ ਨੇ ਕਿਹਾ ਮੈਨੂੰ ਕਰੰਨ ਪੈ ਗਈ ਯਾਰ ਲੱਤ ਨੂੰ ਐ। ਯਾਰ ਉਹਨਾਂ ਚ ਨਿੰਦਾ ਸਿਸਟਮ ਨਹੀਂ ਹੈਗਾ ਹਾਂਜੀ ਵੀ ਅੰਗਰੇਜ਼ਾਂ ਨੇ ਕਦੇ ਦੇਖਿਆ ਵਿਆਹ ਤੋਂ ਬਾਅਦ ਇੰਨਾ ਬੰਦਾ ਚੌਲ ਲੈ ਕੇ ਬੈਠਾ ਹੋਵੇ ਹਾਜੀ ਕੀ ਲਿਖਣਾ ਵੀ ਨਹੀਂ ਉਹ ਚੁੱਪ ਕਰਕੇ ਹੋਸਟ ਯਾਰ ਉਹ ਜੁੱਤੀ ਲਗਾਈ ਵੀ ਨਹੀਂ ਕਰਦੇ। ਹਾਂ ਆਪਣੇ ਘਰ ਚ ਨਾਮ ਨਾਲ ਅਗਲੇ ਇੰਜ ਕਰੇ ਸ਼ਤਰਾਂ 'ਚ ਵਾਈ ਹੁੰਦੀ ਆ ਹਲਕੀ ਜਿਹੀ ਨਾਲ ਨਾ ਡਰਿੰਕ ਰੱਖ ਕੇ ਬੈਠੇ ਹੁੰਦੇ ਨੇ ਘੇਰ ਸਾਡੇ ਇੱਥੇ ਲੁੱਡੋ ਦੀ ਇੱਕ ਗੇਮ ਜਿੱਤ ਗਿਆ ਆ ਜਿੱਤ ਗਿਆ ਇਦਾਂ ਦੇ ਨੇ ਕੋਈ ਬਣਾ ਨਹੀਂ ਕਰਦਾ ਯਾਰ ਨਾਲ ਦੇ ਹਮਸਾਇਆ ਨੂੰ ਕੰਧ ਦਾ ਹਿੱਸਾ ਤਾਂ ਨਹੀਂ ਨਾ ਦੇਣਾ ਪੈਂਦਾ ਅੰਗਰੇਜ਼ਾਂ ਨੂੰ। ਹਾਂਜੀ ਇਹ ਵੀ ਬੜੀ ਵੱਡੀ ਗੱਲ ਆ। ਇੱਥੇ ਰੋਲਾ ਪਾ ਲੈਂਦੇ ਯਾਰ ਇਹ ਕੰਧ ਮੈਂ ਚੱਕੀ ਸੀਗੀ ਫਲਾਣੀ ਤਰੀਕ ਯਾਰ ਇੰਗਲੈਂਡ ਦਾ ਸਭ ਤੋਂ ਅਮੀਰ ਤਰੀਨ ਬੰਦਾ ਹੈਗਾ ਜੌਨ ਕੈਂਡੀ। ਹਾਂਜੀ ਉਹਦਾ ਭਰਾ ਜੌਨ ਟਿਲਿਸਟੋ ਵੀ ਹੈ। ਨਾ 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 ਉਸ ਕਰੈਕਟਰ ਨੇ ਭਲਾ ਕੀ ਕੀਤਾ? ਉਹਦੇ ਕੋਲ ਇੰਨੀ ਦੌਲਤ ਸੀਗੀ ਓਏ ਬੇਤਹਾਸ਼ਾ ਦੌਲਤ ਦੇ ਅੰਬਾਰ। ਜਿਹਨੂੰ ਕਹਿੰਦੇ ਆ ਉਹ ਉਸ ਸੀ। ਕਰੈਕਟਰ ਨੇ ਘਰ ਬਣਾਇਆ 5 ਮਰਲੇ ਦਾ, ਸਿਰਫ 5 ਮਰਲੇ ਦਾ ਘਰ ਬਣਾਇਆ। ਹਾਂਜੀ ਛੱਤ ਨਹੀਂ ਉਹਨੇ ਛੱਤ ਇੰਜ ਕੀਤਾ ਹੈ, ਜਿਸ ਤਰ੍ਹਾਂ ਕਹਿੰਦਾ ਸਾਹਮਣੇ ਦਾ ਘਰ ਹੈ ਉਦਾਂ ਦਾ ਹੀ ਮੈਂ ਬਣਾਉਣਾ। ਵੱਡਾ ਵੀ ਬਣਾ ਸਕਦਾ ਸੀ, ਕਹਿੰਦਾ ਉਹਨਾਂ ਦੇ ਦਿਲ ਤੇ ਨਾ ਬੀਤੇ ਯਾਰ ਕਿ ਯਾਰ ਇਹਨੇ ਵੱਡਾ ਬਣਾ ਲਿਆ ਘਰ ਹੀ ਉਹ ਨਹੀਂ। ਉਹ ਤੁਸੀਂ ਹੁਣ ਵੇਖ ਲਓ ਕਿਸੇ ਵੀ ਕਲੋਨੀ ਚ ਵੜ ਜਾਓਗੇ ਉਹਨਾਂ ਨੇ ਸਿਰਫ ਉੱਥੇ 5 ਮਰਲੇ ਦੀ ਕਟੇਗਾ ਮਿਠਾਈ 5 ਮਰਲੇ ਤੋਂ ਵੱਧ ਨਹੀਂ ਕਰ ਦਿੰਦੇ। ਉਹ ਜਿੰਨੇ ਵੀ ਨਹੀਂ ਕਿ ਲੈਣਾ ਨਾ 10 ਮਰਲੇ ਦਾ ਉਹਨੂੰ 5 ਮਰਲੇ ਦੇ 2 ਦੇਣਗੇ, ਦੇਣਗੇ ਇੱਕ ਉੱਪਰ ਹੀ ਦੇਣਗੇ ਤਾਂ ਕਿ ਨਾਲ ਜੋੜ ਕੇ ਨਾ ਬਣਾ ਲੈਣ। ਹਾਂਜੀ ਸਮਝ ਆਈ? ਸੋਰੀ ਨਹੀਂ ਆ ਉਹਨਾਂ ਦੀ। ਸੋਰੀ ਤੁਹਾਡੀ ਗੱਲ ਕੱਟਣ ਦਿਆਂ ਔਰ ਇਹ ਹਕੀਕਤ ਹੈ ਦਾਨਿਸ਼ ਸਾਹਿਬ। ਉੱਥੇ ਇੰਗਲੈਂਡ ਜਾਂ ਕੈਨੇਡਾ ਜਾਂ ਸਵਿਟਜ਼ਰਲੈਂਡ ਯੂਰਪ ਕੰਟਰੀ ਦੇ ਵਿੱਚ ਜਿੰਨੇ ਵੀ ਯਾਨੀ ਘਰ ਨੇ ਫੈਸਲ ਸਾਹਿਬ ਇੱਕੋ ਜਿਹੇ ਨੇ ਸਾਰੇ। ਇਸ ਤਰ੍ਹਾਂ ਠੀਕ ਹੈ ਕਿਸੇ ਨੇ ਬਾਹਰ ਰੈਂਪ ਨਹੀਂ ਬਣਾਇਆ, ਕਿਸੇ ਨੇ ਗਟਰ ਨਹੀਂ ਬਣਾਇਆ ਮਿੱਠਾ ਜੀ। ਇੱਥੇ ਨੇ ਸਭ ਤੋਂ ਪਹਿਲੇ ਆਪਣੇ ਆਪਣੇ ਮਹੱਲਾ ਗੋਚਾ ਕਰ ਲਿਆ, ਤੈਨੂੰ ਉਹਨਾਂ ਨੇ ਉੱਚਾ ਨਹੀਂ ਕਰਨ ਦੇਣਾ। ਨਾਲੇ ਸਾਰੇ ਇੱਕੋ ਜਿਹੇ ਮਕਾਨ। ਉੱਥੇ ਕਾਲੀ ਕੈਬਨ ਸਿਸਟਮ ਆ ਕੈਬਨ ਦੇ ਵਿੱਚ ਸਨੂਕਰ ਪਈ ਆ ਓਏ 2 ਬੰਦੇ ਖੇਡਣਗੇ ਪਿੱਛੋਂ ਇਹਨੂੰ ਕੋਈ ਓਏ ਕਾਲੀ ਪਾ ਹੱਥ ਤੇ ਨਹੀਂ ਕੋਈ ਬੋਲੇਗਾ। ਹਾਂਜੀ ਇਹ ਬੱਚੇ ਨਹੀਂ ਖਲੋਤੇ ਹੋਣ ਤੇ ਅੰਗਰੇਜ਼ਾਂ ਦਾ ਬੱਚਾ ਕਹੂਗਾ ਮੈਂ ਵੈਸੇ ਖੜਾ ਉਹ ਨਹੀਂ ਹਾਂ ਨਹੀਂ ਸਾਡੇ ਇੱਥੇ ਰੌਲਾ ਹੀ ਆ ਵੀ ਇੱਕ ਬੰਦਾ ਕੇਬਲ ਸਹੀ ਹੋਣਾ ਥਲੇ 20 ਜਣ ਖਲੋਤੇ ਅੰਗਰੇਜ਼ ਹਾਂਜੀ। ਉਹਨਾਂ ਕੋਲ ਟਾਈਮ ਨਹੀਂ ਹੈ। ਅੰਗਰੇਜ਼ ਕਦੇ ਨਹੀਂ ਕਹੇਗਾ ਮੈਂ ਤਮਾਸ਼ਾ ਦਿਖਾ ਰਿਹਾ ਆਟਾ ਫੜ ਕੇ ਲਿਆਓ ਘਰੋਂ, ਕਦੀ ਨਹੀਂ ਕਹੇਗਾ। ਕਦੇ ਨਹੀਂ ਕਿਸੇ ਨੂੰ ਕਹੇਗਾ ਭੁੱਪੀ ਕੁੱਟੀ ਵਰਗਾ ਮੂੰਹ ਹੈ। ਉਹ ਸੱਚੀ ਮੁੱਚੀ ਉਹ ਅੰਗਰੇਜ਼ ਇਹਨਾਂ ਗੱਲਾਂ 'ਚ ਟਾਈਮ ਨਹੀਂ ਜ਼ਾਇਆ ਕਰਦੇ ਕਿ ਹਾਂਜੀ। ਅਸੀਂ ਨਵਾਬ ਸੀ, ਅਸੀਂ ਬਾਦਸ਼ਾਹਾਂ ਦੀ ਲੜੀ ਚੋਂ ਆ। ਹਾਂ। ਕਦੀ ਨਹੀਂ ਇਹਨਾਂ ਚੀਜ਼ਾਂ 'ਚ। ਗੁੱਜਰ ਰਾਮਾਜੀ ਚੋਣ ਨੇ ਕਦੇ ਨਹੀਂ ਨਹੀਂ। ਅੰਗਰੇਜ਼ ਨੇ ਕਦੀ ਨਹੀਂ ਹਮਾ ਰੱਖਿਆ ਪਿੱਛੇ ਰੈਂਕ ਰੱਖ ਕੇ ਦੂਜੀ ਬਣਿਆ ਨਹੀਂ ਕਦੀ ਵੀ ਅੰਗਰੇਜ਼ ਦੇਖਿਆ ਕਦੀ ਇਹ ਨਹੀਂ ਕਰੇਗਾ ਕਿ ਛੋਟਾ ਕਾਲੂ ਅੱਗੇ ਜਾ ਰਿਹਾ ਤੇ ਉਹਦੀ ਰਾਹ 'ਚ ਰੋਡੇਟ ਕਰੇ। ਆ ਚੀਜ਼ ਨਹੀਂ ਅੰਗਰੇਜ਼ ਖੁਸ਼ਹਾਲ ਐਸੇ ਤੋਂ ਭਰਾਵਾ ਕਿ ਉਹਨੇ ਆਪਣੀ ਕਰਨੀ ਕਿਸੇ ਦੇ ਮਾਮਲੇ 'ਚ ਇੰਟਰਫੇਅਰ ਨਹੀਂ ਕਰਦਾ ਹਾਂ ਜਿਹੜਾ ਉਹਦੇ ਬੰਦਾ ਵਿੱਚ ਕਿਸੇ ਦੇ ਮਾਮਲੇ 'ਚ ਇੰਟਰਫੇਅਰ ਕਰੇਗਾ ਕਦੀ ਖੁਸ਼ਹਾਲ ਨਹੀਂ ਰਹੇਗਾ ਸਹੀ ਬਾਤ ਹੈ ਮਿੱਠਾਈ, ਬੜੀ ਬਾਤ ਹੈ ਇਹ। ਇੱਕ ਅੰਗਰੇਜ਼ ਘਰ ਸੁੱਤਾ ਵਾ। ਮੈਂ ਤੁਹਾਨੂੰ ਉਹਨਾਂ ਦਾ ਜ਼ੇਨ ਦੱਸਣ ਲੱਗਾ ਮੈਂ ਕਿੰਨੇ ਯਾਰ ਉਹ ਕੰਫਰਟੇਬਲ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ। ਬਾਹਰ ਇੱਕ ਆਵਾਜ਼ ਪਈ ਆ ਆਂਡੇ ਗਰਮ ਆਂਡੇ। ਉਹਨੇ ਕਿਹਾ ਡੇਲੀ ਤੂੰ ਮੈਨੂੰ ਬਾਲਟੀ ਭੇਜ ਦਿਆ ਕਰਨੀ, ਇੱਥੇ ਆਵਾਜ਼ ਨਹੀਂ ਲਾਉਣੀ ਆ ਕੇ। ਠੀਕ ਆ ਉਹਨੇ ਭਾਈ ਉਹਨੂੰ ਡੇਲੀ ਪੈ ਦੇਣੇ ਆਂਡੇ ਲੈ ਕੇ ਰੱਖ ਲੈਣੇ। ਉਹਨੇ ਕਿਹਾ ਜਾ ਯਾਰ ਤੂੰ ਐਵੇਂ ਇਸੇ ਸਾਨੂੰ ਡਿਸਟਰਬ ਕਰਨ ਦੇ ਸ਼ੋਰ ਕਰ ਰਿਹਾ। ਸ਼ੋਰ ਤੋਂ ਬਹੁਤ ਇੰਪਟ ਹੈਗੇ ਉਹ ਸਹਿ ਤੇ ਰਹਿੰਦੇ ਨੇ। ਪਤਾ ਕੀ ਸਮਝਦੇ ਅੰਗਰੇਜ਼ਾਂ ਦਾ ਇਹ ਰੂਲ ਹੁੰਦਾ ਵਾ ਕਿ ਅਸੀਂ ਜਦੋਂ ਵੀ ਸਮਝਦੇ ਨਾ ਜਦੋਂ ਵੀ ਅਸੀਂ ਕੋਈ ਕੰਮ ਕਰਨਾ ਵਾ ਆਪਣੀ ਮਿਹਨਤ ਨਾਲ ਕਰਨਾ, ਲਗਨ ਨਾਲ ਕਰਨਾ। ਲੇਕਿਨ ਉਹਦੇ ਵਿੱਚ ਇਹ ਵੀ ਆ ਕਿ ਤੁਸੀਂ ਜਦੋਂ ਵੀ ਕੋਈ ਕਦਮ ਚੱਕ ਲਿਆ ਨਾ ਅੰਗਰੇਜ਼ ਨੇ ਸਰਕਾਰ ਤੁਸੀਂ ਉਹਨੂੰ ਪਿੱਛੇ ਨਹੀਂ ਹਟਾ ਸਕਦੇ। ਕਿਉਂਕਿ ਉਹਦੇ ਵਿੱਚ ਇਹ ਵੀ ਹੈ ਨਾ ਸਰ ਉਹ ਇਹ ਚੀਜ਼ ਨੂੰ ਨਹੀਂ ਸਮਝਦੇ ਕਿ ਮੈਂ ਅੱਗੇ ਜਾ ਕੇ ਨਾਕਾਮ ਹੋਵਾਂਗਾ ਕਾਮਯਾਬ ਹੋਵਾਂਗਾ। ਉਹਨਾਂ ਨੂੰ ਇਹ ਫਿਤਨਾ ਉਹਦਾ ਜ਼ਿਹਨ ਚ ਤਲਕ ਹੀ ਨਿਕਾ ਇਸ ਗੱਲ ਦਾ। ਦੂਸਰੀ ਗੱਲ ਇਹ ਕਿ ਜਦੋਂ ਵੀ ਅੰਗਰੇਜ਼ ਨੇ ਠਾਣ ਲਈ ਨਾ ਤਜਰਬਾ ਕਰਨ ਵਾਸਤੇ ਭਾਜੀ ਉਹ ਕਰਦਾ ਹੈ। ਉਹਨੇ ਵੱਡਾ ਟਾਈਟੈਨਿਕ ਬਣਾਇਆ, ਉਹਨੇ ਕਿ ਡੁੱਬ ਗਿਆ ਜੋ ਵੀ ਆ, ਲੇਕਿਨ ਉਹ ਰਿਸਕ ਲਿਆ, ਬੰਦੇ ਮਰਵਾਤੇ ਉਹਨੇ। ਠੀਕ ਕ੍ਰਿਕਟ ਜਿਹੜੀ ਉਹਨੇ ਮਸ਼ਹੂਰ ਕੀਤੀ ਹੈ ਸਰਕਾਰ, ਫੁੱਟਬਾਲ ਉਹਨੇ ਸਾਡੇ ਅਗਲੇ ਵੀ ਸੁਣੇ ਯਾਰ ਮੇਰੀ ਮਾਲੂਮਾਤ ਤੇ ਲੈ ਲਾ ਅਗਲੇ ਤੁਹਾਡੀਆਂ ਸੁਣਨ ਨਿਆ ਹੁੰਦਾ ਕੀ ਹੋ ਗਿਆ। ਲੇਕਿਨ ਜਦੋਂ ਵੀ ਅੰਗਰੇਜ਼ਾਂ ਨੇ ਕੰਮ ਸ਼ੁਰੂ ਕੀਤਾ ਨਾ ਭਾਜੀ ਅੱਜ ਦੇਖ ਲਓ ਕਿੱਥੇ ਪੀ ਕਿਤੇ ਨੇ ਉਹ। ਲੇਕਿਨ ਜਸਟਿਸ ਬਾਗਦੀ ਹੈ ਜਸਟਿਸ ਬਾਗਦੀ ਉਹ ਜਸਟਨ ਬੀਬਰ ਜਸਟਿਸ ਬੀਬਰ ਮੈਨੂੰ ਨਹੀਂ ਕਸਮ ਦਾ ਨਾਮ ਹੈ ਜਸਟਨ ਬੱਬਰ ਜਸਟਿਸ ਬੀਬਰ ਜਸਟਿਸ ਬੀਬਰ ਜਸਟਨ ਬੀਬਰ ਉਹਦਾ ਜਿੱਥੇ ਘਰ ਹੈ ਜੀ ਓਏ ਉਹਦਾ ਜਿੱਥੇ ਘਰ ਹੈ ਹਾਂਜੀ
ਉਸ ਤੋਂ 1 ਕਿਲੋਮੀਟਰ ਪਿੱਛੇ ਤੇ 1 ਕਿਲੋਮੀਟਰ ਅੱਗੇ ਸੈਂਟਰ 'ਚ ਪੱਠਾ ਵਾ ਪੋਲਟਰੀ ਫਾਰਮ ਉਹਨਾਂ ਨੇ ਲਿਖ ਕੇ ਲਾਇਆ ਕਿ यहाँ ਹਾਰਨ ਵਜਾਣਾ ਮਨਾ ਹਾਂ ਕਿਉਂ ਕਹਿੰਦਾ ਯਾਰ ਕਿਤੇ ਸੁੱਤਾ ਨਾ ਹੋਵੇ ਤੇ ਨੀਂਦ ਡਿਸਟਰਬ ਹੋਵੇ ਹਾਂਜੀ ਫਨਕਾਰ ਦੀ ਨਹੀਂ ਕਦਰ ਫਨਕਾਰ ਦੀ ਇੰਨੀ ਕਦਰ ਕਰਦੇ ਆ। ਠੀਕ ਹੈ ਨਾ ਤੇ ਤੁਹਾਡੇ ਘਰ ਦੇ ਪਿੱਛੋਂ ਟ੍ਰੇਨ ਵਾਲੇ ਵੱਡੇ ਭੂਪੜੇ ਵਜਾਉਂਦੇ ਨਹੀਂ ਯਾਰ ਲੇਕਿਨ ਉਹਨਾਂ 'ਚ ਇਨਸਾਨੀਅਤ ਜ਼ਿੰਦਾ ਹੈ ਯਾਰ ਯੈਸ ਉਹਨੇ ਅੰਗਰੇਜ਼ ਨੇ ਕਿਹਾ ਕਿ ਯਾਰ ਤੂੰ ਇੱਥੇ ਆਵਾਜ਼ ਨਹੀਂ ਲਾਣੀ, ਪੈਸੇ ਰੋਜ਼ ਲੈ ਲਿਆ ਕਰ, ਤੇ ਉਹਦੇ ਸਾਹਮਣੇ ਜ਼ੁਬਾਨ ਵੱਢਣ ਦਿਆ ਆਪਣੀ, ਕਹਿੰਦਾ ਲੈ ਜਾ ਭੁੱਖੀ ਤੇ ਨਹੀਂ ਕਾਰਡ ਦੀ ਗੱਲ ਬਿਲਕੁਲ ਮੈਂ ਐਗਰੀ ਕਰਾਂਗਾ। ਸਹੀ ਅੰਗਰੇਜ਼ ਨੂੰ ਇਹ ਨਹੀਂ ਹੁੰਦਾ ਵੀ ਯਾਰ ਭੈਣ ਰੁੱਸ ਕੇ ਆਈ ਹੈ, ਓਏ ਸਹੀ ਗੱਲ ਬਹਿਨ ਹੋਈ ਤੇ ਭੈਣ ਟੁੱਟੀ ਆ ਨਹੀਂ, ਕੋਈ ਨਹੀਂ। ਕਿ ਸਹੀ ਕਹਿੰਦੇ ਆ, ਕਦੀ ਨਹੀਂ ਮੈਂ ਵੇਖਿਆ ਅੰਗਰੇਜ਼ ਦੇ ਹੈ ਬੂਆ ਖੜਕਣ ਦੇ ਆ ਤੇ ਉਹਨੂੰ ਕਹਿੰਦੇ ਉਹ ਮੋਟਰ ਬੰਦ ਕਰ ਦੇ ਡਰਮ ਭਰ ਕੇ ਅੰਗਰੇਜ਼ ਨੂੰ ਇਹ ਟੈਨਸ਼ਨ ਨਹੀਂ, ਉਹਨੇ ਯਾਰ ਦੇਖਦਾ ਸੀ ਕਰੋੜ ਰੁਪਏ ਦੀ ਗੱਡੀ ਹੁੰਦੀ ਹੈ ਸਾਰੇ ਕੋਈ ਬਿਲੀ ਲੰਘ ਗਈ ਬੇੜਾ ਕਰ ਕੋਈ ਹਾਂਜੀ ਨਹੀਂ ਨਹੀਂ ਅੰਗਰੇਜ਼ ਨੇ ਕਦੇ ਨਹੀਂ ਕਿਹਾ ਆਪਣੇ ਬੱਚੇ ਨੂੰ ਆ ਕਿੱਡੀ ਗੰਦੀ ਲਾਜ ਜੰਮਦੀ ਮੈਨੇ ਕਦੀ ਨਹੀਂ ਕਿਹਾ ਉਹਨੇ ਉਹਨੇ ਕਦੇ ਨਹੀਂ ਕਿਹਾ ਆਪਣੇ ਬੱਚੇ ਨੂੰ ਕਿ ਪਾਪਾ ਘਰ ਨਹੀਂ ਹੈ, ਜਾ ਕੇ ਕਹਿ ਦੇ, ਝੂਠ ਨਹੀਂ ਬੋਲਦੇ ਨਹੀਂ ਬੋਲਦੇ ਆ ਵੈਸੇ ਕਰਦੇ ਜਾਂ ਮੈਂ ਘਰ ਹੈ ਨਹੀਂ ਮੈਂ ਨਾਨੀ ਆਈ ਹੈ ਇਹਨੂੰ ਚੜਾ ਕੇ ਆਓ ਹੈ ਕੋਈ ਹਾਂ। ਚੱਕਰ ਨਹੀਂ। ਕਦੀ ਨਹੀਂ ਮੈਂ ਵੇਖਿਆ ਉਹ ਰੇੜੀ ਵਾਲੇ ਨੂੰ ਕਹਿੰਦੇ ਵੇਖ ਲੋ ਜਾਂ ਮੱਖੀ ਆਂਦੀ ਠਹਿਰ ਕੇ ਕਰ ਹਾਂ ਯਾਰ ਅੰਗਰੇਜ਼ ਕਦੀ ਕਿਸੇ ਨੂੰ ਕਹਿੰਦਾ ਓਏ ਕਾਕਾ ਸਾਡੀ ਗਲੀ ਚੋਂ ਲੰਘਿਆ ਹੋਇਆ ਛੋਟੇ ਬੱਚੇ ਸੁੱਤੇ ਹੁੰਦੇ ਆ ਕਦੀ ਜਿੰਨੇ ਮਰਜ਼ੀ ਬੱਚੇ ਗਲੀ ਕ੍ਰਿਕਟ ਖੇਡਣ ਕੋਈ ਮਾਈ ਨਿਕਲਣੇ ਅੰਗਰੇਜ਼ਾਂ ਨੇ ਇਹ ਨਹੀਂ ਕਿਹਾ ਸੁੱਤਾ ਸੁੱਤਾ ਕਹਿੰਦਾ ਰਾਤ ਨੂੰ ਆਈਏ ਇਤਨਾ ਖੇਡੋ ਇਹ ਨਹੀਂ ਕਹੂਗੀ ਯਾਰ ਉਦਾਂ ਹੀ ਆ ਕਦੀ ਨਹੀਂ ਬੈਲ ਵੱਜੀ ਯਾਰ ਉਹਨਾਂ ਦੇ ਮਹੱਲੇ 'ਚ ਕੋਈ ਨਿਆਣਾ ਬੈਲ ਮਾਰ ਕੇ ਭੱਜ ਗਿਆ ਨਹੀਂ ਕਦੀ ਨਹੀਂ ਇਹ ਕੰਮ ਹੋਇਆ ਕਦੀ ਨਹੀਂ ਪੁੱਫੀਆਂ ਭਾਈ ਰੁੱਸੀਆਂ ਵਿਆਹ ਦੇ ਪੁੱਫੀਆਂ ਮਨਾਉਂਦੇ ਫਿਰਨੇ ਆਪਾਂ ਇੱਥੇ ਉਹਨਾਂ ਨੇ ਕਦੀ ਨਹੀਂ ਮਨਾਈ ਉਹਨੇ ਕਿਹਾ ਕੋਈ ਰੋਲਾ ਐਦਾਂ ਹੀ ਯਾਰ ਇੱਕ ਬੱਕਰਾ ਜਿਹੜਾ ਬੱਕਰੇ ਉਹ ਗੱਡੀ ਥੱਲੇ ਆ ਗਿਆ ਉਹ ਪਿਛਲੀ ਲੱਤ ਜ਼ਾਇਆ ਹੋ ਗਈ ਓਏ ਉਹਦੀ ਲੱਤ ਬਣਵਾਈ ਉਹਨਾਂ ਨੇ ਕੋਈ ਲੱਕੜ ਦੀ ਜਾਂ ਲੱਕੜ ਦੀ ਨਹੀਂ ਸੀ ਮੈਟਲ ਉਹ ਬੜੀ ਖੂਬਸੂਰਤ ਤੇ ਬੱਕਰਾ ਭਾਈ ਜਾ ਰਿਹਾ ਫਿਰ ਰਿਹਾ ਯਾਰ ਇੱਕ ਮੈਂ ਉਹ ਪੱਪੀ ਦੇਖਿਆ ਉਹ ਪੱਪੀ ਦੀਆਂ ਦੋਵੇਂ ਲੱਤਾਂ ਨਹੀਂ ਸੀ ਹੈ ਉਹ ਵਿਚਾਰਾ ਹਾਂਜੀ। ਇੰਜ ਡਿੱਗੇ ਹੀ ਸੀਗਾ ਤੇ ਯਾਰ ਉਹਨੂੰ ਅਗਲਿਆਂ ਨੇ ਇੰਜ ਕੀਤਾ ਯਾਰ ਨਾਈਜੀਰੀਆ ਦੇ ਵਿੱਚ ਇੱਕ ਖੋਤਾ ਸੀ ਉਹਦੀ ਲੱਤ ਗਈ ਭਾਜੀ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਉਹਨੇ ਕ੍ਰੈਟਰ ਨੇ ਗੱਲ ਸੁਣੀ ਲੋਹੇ ਦੀ ਲੱਤ ਬਣਾਈ ਏ ਠੀਕ ਹੈ ਉਹਦੇ ਨਾਲ ਜੋੜ ਕੇ ਲੱਤ ਉਹਨੇ ਯਾਨੀ ਕਿ ਕਾਰਾਮਦ ਕਰਤੀ ਤੁਰਦਾ ਹੈ ਖੋਤਾ ਪੂਰਾ ਲੇਕਿਨ ਉਹਦਾ ਇੱਕ ਫਾਇਦਾ ਉਹਨੂੰ ਬੰਨ੍ਹਦੇ ਨਹੀਂਗੇ ਹਾਂ ਜਦੋਂ ਕਿਤੇ ਜਾਂਦੇ ਆ ਨਾ ਕਿਤੇ ਬਾਹਰ ਜਾਣਾ ਕਿਤੇ ਰਿਸ਼ਤੇਦਾਰਾਂ ਦੇ ਖੋਤੇ ਨੂੰ ਵੈਲਡ ਕਰਕੇ ਜਾਂਦੇ ਲੋਹੇ ਨਾਲ ਇਹਦਾ ਟੋਚਨ ਲਾ ਦੇਣਾ ਭਾਈ ਖੋਤਾ ਬੇਕਾਰ ਹੋ ਗਿਆ ਸੀ ਉਹਨਾਂ ਨੇ ਉਹਦੀ ਲੱਤ ਠੀਕ ਕਰਾਈ ਹੁਣ ਲੂਮਾ ਦਾ ਵੀ ਕੰਮ ਕਰਦਾ ਸ਼ੋਅ ਵੀ ਕਰਦਾ ਉਹ ਲੱਤ ਲਾਣਾ ਤਾਂ ਤੇਰੇ ਤੇ ਅੰਗਰੇਜ਼ ਦੀ ਸੋਚ ਹੋਰ ਆ ਹਾਂਜੀ। ਉਹ ਲੋਕਾਂ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਹਾਂਜੀ ਉਹ ਮੌਕਾ ਦਿੰਦੇ ਨੇ ਉਹ ਯਾਰ ਇਹ ਕਿਹੜਾ ਮੁਲਕ ਤੋਂ ਕਹਿਣ ਡਿਆ ਸੀਗਾ ਨਾਈਜੀਰੀਆ ਇੰਡੋਨੇਸ਼ੀਆ ਹਾਂ ਆਹੋ ਉਹੀ ਯਾਰ ਹਾਂ ਉਹੀ ਇੰਡੋਨੇਸ਼ੀਆ ਦੀ ਗੱਲ ਇੰਡੋਨੇਸ਼ੀਆ ਦੇ ਵਿੱਚ ਇੱਕ ਬੰਦੇ ਨੇ ਖੋਤਾ ਗਜਾਇਆ ਯਾਰ ਖਿਚਾਇਆ ਕਦਾ ਡੋਂਕੀ ਉਹਨੂੰ ਗਜਾਇਆ ਗੇਂਦ ਫੜ ਕੇ ਲਿਆਂਦਾ ਖੋਤਾ ਹਾਂਜੀ ਹਾਂ ਯਾਰ ਜਿਸ ਕੰਮ ਤੇ ਲਾ ਦੇਣਾ ਤੁਸੀਂ ਹਾਂ ਹੁਣ ਤੁਸੀਂ ਇੱਕ ਰੇਸ ਕੀ ਹੁੰਦੀ ਹੈ ਰੇਸ ਦੌੜਨਾ ਜੀਤਣਾ ਔਰ ਰੇਸ ਕਰਨਾ ਕਿਸੇ ਨੂੰ ਯਾਰ ਆ ਦੇ ਲੇਕਿਨ ਇੱਕ ਜਦੀਦ ਰੇਸ ਤੁਹਾਨੂੰ ਪਤਾ ਹੀ ਨਹੀਂ ਹੋਣਾ ਕਿਹੜੀ ਤੁਸੀਂ ਅਕਸਰ ਵੇਖਿਆ ਹੋਣਾ ਹਾਰਸ ਰੇਸ ਜਾਂ ਡੋਂਕੀ ਰੇਸ ਯੈਸ ਸਭ ਤੋਂ ਡੇਂਜਰਸ ਗੇਮ ਜਿਹੜੀ ਹੁੰਦੀ ਹੈ ਨਾ ਉਹ ਹੁੰਦੀ ਹੈ ਉਹ ਢੱਗੇ ਵਾਲੀ ਉਹ ਜਿਹੜੇ ਕੀ ਜੋ ਕਰਕੇ ਲਾਲ ਜਿਹਾ ਹੁੰਦਾ ਵਾ ਨਹੀਂ ਉਹ ਨਹੀਂ ਆਪਣੇ ਪਾਕਿਸਤਾਨ ਦੀ ਜਿਹੜੀ ਖਤਰਨਾਕ ਗੇਮ ਕਰਾਰ ਦਿੱਤੀ ਉਹ ਢੱਗੇ ਵਾਲੀ ਉਹ ਪਿੱਛੇ ਯਾਨੀ ਕਿ ਉਹਨਾਂ ਨੇ ਉਹ ਬੰਨਿਆ ਹੁੰਦਾ ਹੈ ਨਿੱਕੀ ਜਿਹੀ ਜਿਹੜੀ ਫਟੀ ਢੱਗੇ ਜਾਣਦੇ ਨੇ ਢੱਗੇ ਨੂੰ ਕੀ ਪਤਾ ਕਿ ਯਾਰ ਨੂੰ ਮੁੜਨਾ ਗਿਆ ਨੂੰ ਮੁੜਨਾ ਉਹਨੇ ਜਾਈ ਜਾਣਾ ਬੜੇ ਸੋਹਣੇ ਯਾਨੀ ਕਿ ਕਲਿੱਪ ਵੀ ਵਾਇਰਲ ਹੋਏ ਆ ਤੇ ਬਾਂਸ ਲੈ ਕੇ ਨਾ 3 ਬਾਂਸ ਲਏ ਉਹਨਾਂ ਨੇ 3 ਬਾਂਸ ਇੰਜ ਇੱਕ 2 ਇੰਜ ਲਾਏ ਇੱਕ ਇੰਜ ਉੱਪਰ ਲਾਇਆ ਤੇ ਨਸਾ ਰਿਹਾ ਘੋੜੇ ਦੇ ਉੱਤੇ ਤੇ ਇਹ ਟੱਪ ਰਿਹਾ ਜੰਪ ਖੋਤਾ ਘੋੜਾ ਵੀ ਤੇ ਖੋਤਾ ਵੀ ਦੋਵੇਂ ਹੀ ਇੱਕ ਦੂਜੇ ਹਾਂ ਅੱਛਾ ਰੇਸ ਤੂੰ ਵੇਖਣੀ ਆ ਹਾਂ ਡਬਲ ਰੇਸ ਹੁੰਦੀ ਆ ਕਿ ਉਹ ਦੱਸਦੇ ਆ ਕਿ ਵੀ ਘੋੜਾ ਤੇ ਖੋਤਾ ਬਰਾਬਰ ਆ ਉਹ ਕਿਸੇ ਨੂੰ ਘੱਟ ਨਹੀਂ ਸਮਝਦੇ ਓਏ ਬਰਾਬਰ ਦੀ ਗੱਲ ਆ ਉਹ ਖੋਤਾ ਘੋੜਾ ਕਦੇ ਨਹੀਂ ਫਰਕ ਯਾਰ ਉਹਨਾਂ ਨੇ ਬਰਾਬਰ ਸਮਝਿਆ ਸਾਰੇ ਮਿੱਟੇ ਇੱਕ ਜਗ੍ਹਾ ਤੇ ਖੋਤਾ ਲਿਟਣ ਦੇ ਤੇ ਐਵੇਂ ਉਹਦੇ ਲੱਗ ਜਾ ਕੇ ਟੈਂਟ ਲਾਈ ਯਾਰ ਨੇ ਖੋਤਾ ਲੀਟਰ ਦਾ ਤਾਂ ਬਾਅਦ ਤੌਲੀਏ ਪਾ ਕੇ ਖਲੋਤਾ ਦਾ ਵੇਟ ਕਰਦੇ ਖੋਤਾ ਲਿਟਣ ਦੇ ਉਹਦੇ ਵਿੱਚ ਸ਼ੀਸ਼ੀਆਂ ਲਗਾਉਂਦੇ ਮਾਲ ਖੋਤਾ ਲਿਟਣ ਦੇ ਤੇ ਉਹਨੂੰ ਕਹਿੰਦੇ ਆ ਜ਼ਿੱਦ ਕਰ ਲਈ ਇਹਨੇ ਇਹਦੇ ਥੜਾ ਤੇ ਕੁੱਤਾ ਮੈਂ ਤੁਹਾਨੂੰ ਕਹਿੰਦਾ ਜੋ ਬਾਸ਼ੋ ਕਿਸੇ ਹੋਰ ਨੇ ਪੈਣਾ ਹੁੰਦਾ ਬਾਹਰ ਆ ਜੀ ਗ੍ਰੇਲ ਖੁਸ਼ਹਾਲ ਆ ਲੇਕਿਨ ਯਾਰ ਅਸੀਂ ਵੀ ਖੁਸ਼ਹਾਲ ਆ ਅਸੀਂ ਖੁਸ਼ਹਾਲ ਉਦੋਂ ਹੋਣਾ ਜਦੋਂ ਅਸੀਂ ਕਿਸੇ ਦੇ ਮਾਮਲੇ 'ਚ ਦਖਲਅੰਦਾਜ਼ੀ ਹਾਂਜੀ ਯੈਸ ਰਾਈਟ ਮੈਂ ਕੱਲ ਇੱਕ ਗੱਲ ਕਰਨ ਡਿਆ ਸੀ ਕਿ ਇਨਸਾਨ ਪਰੇਸ਼ਾਨ ਕਿਉਂ ਹੁੰਦਾ ਤੁਸੀਂ ਡੇਲੀ ਕਰਦੇ ਗੱਲ ਨਾ ਡੇਲੀ ਮੈਂ ਜਨਮ ਨੂੰ ਦੱਸਾਂ ਇਨਸਾਨ ਪਰੇਸ਼ਾਨ ਉਦੋਂ ਹੁੰਦਾ ਹੈ
ਜਦੋਂ ਆਪਣੀ ਸ਼ਾਨ ਤੋਂ ਪਰੇ ਹੁੰਦਾ। ਹਾਏ ਪਰੇਸ਼ਾਨ, ਸ਼ਾਨ ਜਦੋਂ ਪਰੇ ਕਰਦੀ ਫਿਰ ਪਰੇਸ਼ਾਨ ਹੋਣਾ ਕਿ ਹਮੇਸ਼ਾ ਚਾਦਰ ਦੇਖ ਕੇ ਪੈਰ ਫਲਾਓ। ਮੈਂ ਫੈਸਲਾ ਅਸੀਂ ਇਸ ਤੋਂ ਨਹੀਂ ਪਰੇਸ਼ਾਨ ਹੁੰਦੇ ਕਿ ਹੁਣ ਇੱਕ ਮਿਸਾਲ ਆ, ਮੇਰੇ ਕੋਲ ਹੁਣ ਗੱਡੀ ਤੂੰ ਹੈ ਯਾਰ ਨਹੀਂ ਨਾ ਮਿੱਠਾ ਯਾਰ ਤੇਰੀ ਗਲਤ ਵਾ। ਮੈਂ ਹੁਣ ਤੂੰ ਆਪਣੇ ਤੋਂ ਨੀਵੇਂ ਵਾਲੇ ਵੇਖ, ਤੇਰੀ ਜਿੰਨੀ ਸੈਲਰੀ ਆ, ਮੇਰੀ ਗੱਲ ਸੁਣ, ਮੇਰਾ ਭਾਈ ਛੋਟਾ, ਉਹਦੇ ਦੇਖਾ ਅੱਲਾਹ ਪਾਕ ਆਸਾਨੀਆਂ ਪੈਦਾ ਫਰਮਾਏ ਹਮੇਸ਼ਾ। ਮਿੱਠਾ ਜੀ ਸੱਚੀ ਗੱਲ ਹੈ, ਆਪਣੇ ਤੋਂ ਨੀਵੇਂ ਵਾਲੇ ਵੇਖੋ। ਸਹੀ ਬਾਤ। ਮੈਂ ਜੈਨੂਨ ਕਹਿ ਰਿਹਾ, ਮੇਰਾ ਭਾਈ ਹੈ ਛੋਟਾ ਯਾਰ, ਉਹ ਵਿਚਾਰਾ ਸਵੇਰੇ 9 ਵਜੇ ਨਾਲ ਜਾ ਕੇ ਰਾਤੀ 9 ਵਜੇ ਨਾਲ ਆਉਂਦਾ। ਹਾਏ ਮਿੱਠੇ ਦੀ ਸੈਲਰੀ ਜਿਹੜੀ ਹੈ ਨਾ ਉਹ ਤੋਂ 4 ਗੁਣਾ ਜ਼ਿਆਦਾ ਹੈ। ਉਹ ਉਹਨੇ ਚ ਗੁਜ਼ਾਰਾ ਕਰ ਰਿਹਾ ਹੈ। ਉਹਨੇ ਦੋਧੀ ਦੇ ਵੀ ਪੈਸੇ ਦੇਣੇ, ਕਰਿਆਨੇ ਵਾਲੇ ਦੇ ਵੀ ਪੈਸੇ ਦੇਣੇ, ਫੀਸਾਂ ਫੂਸਾਂ A to Z ਉਹਨੇ ਉਹਦੇ ਚ ਸਰਵਾਈਵ ਕਰ ਰਿਹਾ ਹੈ। ਤੇ ਤੁਸੀਂ ਕੀ ਕੀਤਾ ਉਹਦੇ ਵਾਸਤੇ? ਠੀਕ ਹੈ ਨਾ। ਹੁਣ ਆ ਭਾਈ ਦੀ 4 ਗੁਣਾ ਸੈਲਰੀ ਉਹ ਤੋਂ ਜ਼ਿਆਦਾ ਹੈ ਇਦਾਂ ਹੀ। ਤੇ ਪਰੇਸ਼ਾਨ ਹੈ। ਮੇਰੀ ਸੈਲਰੀ ਠੀਕ ਹੈ, ਨਹੀਂ ਠੀਕ ਹੀ ਨਹੀਂ। ਮੈਂ ਗੱਲ ਕਰ ਰਿਹਾ। ਨਹੀਂ ਇੱਥੇ ਦੇਖੀ ਹੁਣ, ਇੱਥੇ ਚੈੱਕ ਕਰੀ। ਅਲਹਮਦੁਲਿਲਾ ਠੀਕ ਹੈ, ਮੇਰੀ ਵੀ ਅਲਹਮਦੁਲਿਲਾ ਠੀਕ ਹੈਗੀ। ਲੇਕਿਨ ਉਹ ਜਿਹੜਾ ਰੈਗੂਲਰ ਸੈਲਰੀ ਵਾਲਾ ਬੰਦਾ ਮਿਲ ਦੇ ਵਿੱਚ ਕੰਮ ਕਰ ਰਿਹਾ ਜਾਂ ਕਿਤੇ ਕਰ ਰਿਹਾ, ਉਹਨੇ ਸਾਰਾ ਕੁਝ ਮੈਨੇਜ ਕੀਤਾ। ਅਸੀਂ ਸਾਰਾ ਕੁਝ ਮੈਨੇਜ ਕਰਕੇ ਵੀ ਪਰੇਸ਼ਾਨ। ਵਾਈ ਵਾਟ ਇਜ਼ ਰੀਜ਼ਨ ਅਬਾਊਟ ਦੈਟ? ਓਹੋ ਬੜੀ ਆਪਣੇ ਕਾਬਿਲ ਹੋਰ ਬਾਤ। ਮੈਂ ਜੈਨੂਨ ਕਹਿ ਰਿਹਾ, ਕਿਉਂ ਪਰੇਸ਼ਾਨ? ਕਿਉਂ ਅਸੀਂ ਆਪਣਾ ਸਕੂਨ ਬਰਬਾਦ ਕਰਨ ਵਾਲੇ ਅਸੀਂ ਆਪ ਹਾਂ। ਹਾਂਜੀ, ਅਸੀਂ ਖੁਦ ਜ਼ਿੰਮੇਦਾਰ। ਅਸੀਂ ਨਾ ਚਾਦਰ ਦੇ ਕੇ ਪੈਰ ਫਲਾਏ, ਨਾ ਅਸੀਂ ਆਪਣੀਆਂ ਜ਼ਰੂਰਤਾਂ ਵਧਾ ਲਈਆਂ ਨੇ ਤੇ ਇਨਕਮ ਕਢਾ ਲਈ। ਜਿਹੜਾ ਸਮਝਦਾਰ ਹੁੰਦਾ ਨਾ, ਸਮਝਦਾਰ ਕੀ ਕਰਦਾ? ਸੇਵਿੰਗ ਕਰਦਾ ਹੈ ਉਹ। ਨਾ 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 ਜਿਹੜਾ ਹੁੰਦਾ ਨਾ ਕਰੈਕਟਰ, ਇੱਕ ਕਰੈਕਟਰ, ਉਹਦੇ ਖਰਚੇ ਜ਼ਿਆਦਾ ਨੇ, ਠੀਕ ਹੈ ਨਾ, ਖਰਚੇ ਜ਼ਿਆਦਾ ਹੈ ਤੇ ਉਹ ਖਰਚੇ ਕੰਟਰੋਲ ਨਹੀਂ ਕਰੇਗਾ। ਜਿਹੜਾ ਸਮਝਦਾਰ ਬੰਦਾ ਉਹ ਆਪਣੀ ਇਨਕਮ ਵਧਾਏਗਾ। ਯੈਸ, ਠੀਕ ਹੈ, ਆਪਣੀ ਇਨਕਮ ਵਧਾਓ, ਖਰਚੇ ਘੱਟ ਨਾ ਕਰੋ ਕਿ ਯਾਰ ਇੰਜ ਕਰੋ, ਆਪਣੀ ਇਨਕਮ ਵਧਾਓ ਮੈਂ ਯਾਰ। ਫੈਸਲਾ ਤੁਸੀਂ ਮੇਰੀ ਗੱਲ ਨੂੰ ਫੋਲੋ ਨਹੀਂ ਕੀਤਾ। ਚਲੋ ਤੁਸੀਂ ਤਾਂ ਕਈ ਬੰਦੇ ਹੁੰਦੇ ਆਪ ਓਕੇ ਆ, ਮੈਂ 100% ਦੀ ਗੱਲ ਨਹੀਂ ਕਰਦਾ। 70% ਲੋਕ ਪਤਾ ਕੀ ਆ, ਹੁਣ ਕਾਨੂੰਨ ਪਤਾ ਕਰਨਾ ਲੋਕ ਫੈਸਲੇ ਉਹ ਯਾਰ ਤੁਸੀਂ ਸੁਣ ਕੇ ਪੂਰਾ ਖਾਨਦਾਨ ਰੋਣ ਡਿਆ ਵਾ। ਉਹ ਭਾਈ ਇੰਨਾ ਸ਼ੁਕਰ ਨਹੀਂ ਕਰਦੇ ਤੁਸੀਂ ਯਾਰ। ਤੂੰ ਜਿੱਥੇ ਜਾ ਰਹੇ ਤੇਰੇ ਨਾਲ ਲੋਕ ਸੈਲਫੀਆਂ ਲੈ ਰਹੇ। ਉਹ ਯਾਰ ਇਹ ਭਰਾ ਯਾਰ ਆਪਣੀਆਂ ਦੁਕਾਨਾਂ ਤੁਹਾਡੀਆਂ ਇਹ ਉਹ ਇੱਥੇ ਸਹੀ ਗੱਲ ਹੈ। ਉਹ ਭਾਈ ਗੱਲ ਤਾਂ ਸੁਣ। ਸ਼ੁਕਰ ਤੇ ਕਰਦੇ। 3 ਪਲਾਟ ਆ, 3 ਕਾਰਨਰ ਤੇ 3 ਪਲਾਟ ਲੈ ਲਏ ਉਸ ਬੰਦੇ ਨੇ। ਸੋਹਣਿਆਂ ਨੂੰ ਤੂੰ ਖਾ ਗਿਆ ਮਰੇ। ਹਾਂ ਜਦੋਂ ਭਰਜਾਈ ਜਾਂਦੀ 2 ਲੱਖ ਲੈ ਕੇ ਆਂਦੀ ਹੈ। ਸਹੀ ਗੱਲ। ਤੇਰਾ ਦਿਮਾਗ ਅੱਲਾ ਮਾਫੀ ਦੇ ਸ਼ੁਕਰ ਅਦਾ ਕਰਨ ਵਾਲੇ ਜੁੱਤੀ, ਕੱਪੜਾ, AC, ਫ੍ਰਿਜ, ਹਰ ਸਾਰਾ ਕੁਝ ਕਿੱਥੋਂ ਜਾ ਰਿਹਾ। ਦਫ਼ਤਰੋਂ ਦੇ ਰਿਹਾ। ਠੀਕ ਫਿਰ ਰੋਈ ਯਾਰ, ਕਦੇ ਚਾਰ- ਸ਼ੁਕਰ ਕਰੋ। 4-5 ਚੈਨਲਾਂ ਦੀ ਕਮਾਈ। ਇਹਦਾ ਝੂਠੀ ਅਗਲੇ ਤੇ ਪਾਈਦਾ ਹੁੰਦਾ। ਓਏ ਨਹੀਂ ਇਹ ਗੱਲ ਕਰ ਸਾਡੇ ਚ ਭੈੜ ਹੀ ਆ ਵਾ ਯਾਰ। ਤੁਹਾਡੇ ਅੱਲਾ ਜਾਣਦਾ। ਮੇਰੀ ਗੱਲ ਸੁਣ ਲੈ ਮਿੱਠੇ, ਸੱਚੀ ਮੁੱਚੀ ਅੱਲਾ ਯਾਰ, ਜੀ। ਅਸੀਂ ਫੜੇ ਜਾਣਦੇ ਆ ਯਾਰ। ਕੋਈ ਪੁੱਛ ਰਿਹਾ ਨਾ ਇਹ ਕੀ ਹਾਲ ਤੇਰਾ, ਉਹਨੇ ਕਹਿਣਾ ਭਾਈ ਯਾਰ ਸ਼ੁਕਰ ਅੱਲਾ ਭਾਈ ਯਾਰ ਜੀ ਰਹੇ ਆ। ਓਏ ਯਾਰ ਕੀ ਕਰਦੇ ਪਏ? ਉਹਨੇ ਕੀ ਕਰ ਲੈਣਾ ਯਾਰ? ਮੁਸਕਰਾ ਕੇ ਆਇਆ ਯਾਰ, ਸ਼ੁਕਰ ਅਲਹਮਦੁਲਿਲਾ। ਅੱਲਾ ਦਾ ਸ਼ੁਕਰ ਹੈ ਯਾਰ, ਜਿਹੜਾ ਹੈਪੀ ਹੈ ਉਹ ਅੱਲਾ ਦਾ ਸ਼ੁਕਰ ਹੈ ਯਾਰ। ਹਾਂ ਤੁਸੀਂ ਅਗਰ ਪਰੇਸ਼ਾਨ ਹੋ ਜੇ, ਉਹ ਅਗਲੇ ਨੇ ਪਰੇਸ਼ਾਨੀ ਨਹੀਂ ਹੱਲ ਕਰਨੀ, ਤਮਾਸ਼ਾ ਬਣਾਉਣਾ ਤੁਹਾਡਾ। ਯਾਰ ਫਕਤ ਅੱਲਾਹ ਤਾਲਾ ਦੀ ਜ਼ਾਤ ਤੇ ਤਵੱਕਲ ਹੋਣਾ ਚਾਹੀਦਾ। ਬੇਸ਼ੱਕ। ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ, ਹੁਣ ਤੁਸੀਂ ਗੱਡੀ ਲਈ ਨਾ ਕਾਲੂ ਦੀ ਬੇਗਨ ਕਹਿਣਾ ਮੈਨੂੰ ਪਤਾ ਲੱਗਾ ਐਸੇ ਤਾਂ ਸਾਰੇ ਗੱਡੀ ਲਈ ਕਾਲੂ ਨੂੰ ਕੋਈ ਨਹੀਂ ਕਰਾ ਮਾਸ਼ਾਅੱਲਾ ਮਿਹਨਤ ਕਰਦੇ ਨਹੀਂ, ਉਹਨੇ ਕਿਸੇ ਨੂੰ ਧੋਖਾ ਮਾਰਿਆ ਮੈਨੂੰ। ਇਹ ਗੱਲਾਂ ਜਿਹੜੀਆਂ ਮੈਂ ਕਹਿੰਦਾ ਮੁਕਾਓ। ਓਏ ਹੋਏ Yes. ਓਏ ਯਾਰ Yes, ਪਤਾ yes. ਕੀ ਆ, ਸਿੱਧੀ ਸਾਹਿਬ ਜ਼ਮੀਰ ਦਾ ਫੈਸਲਾ ਹੁੰਦਾ ਵਾ। ਜਿਹੜੇ ਟੋਕਾ ਮਾਰਨ ਵਾਲੇ ਆ ਜਾਂ ਜਿਹੜੇ ਬਗੈਰਤੀ ਕਰਨ ਵਾਲੇ, ਚਵਲਾ ਮਾਰਨ ਵਾਲੇ, ਉਹਨਾਂ ਦਾ ਵੀ ਪਤਾ ਵਾ। ਜਿਹੜੇ ਗੂੰਗਲੂਆਂ ਤੋਂ ਮਿੱਟੀ ਝਾੜਦੇ ਉਹਨਾਂ ਦਾ ਵੀ ਪਤਾ, ਜਿਹੜੇ ਦਿਲੋਂ ਮਿਲਦੇ ਉਹਨਾਂ ਦਾ ਵੀ ਪਤਾ, ਜਿਹੜੇ ਮੰਗਾ ਕਸ਼ੀ ਕਰਦੇ ਉਹਨਾਂ ਦਾ ਵੀ। ਜਿਹੜੇ ਮੰਗਾ ਕਸ਼ੀ ਫੈਸਲਾ ਕਰਦੇ ਸਾਡੇ ਪਾਕਿਸਤਾਨ ਵਿੱਚ 70% ਇਹਨਾਂ ਗੱਲਾਂ ਤੋਂ ਕੰਮ ਤਬਾਹ ਹੋ ਰਿਹਾ ਵੀ। ਅਸੀਂ ਹੁੰਦੇ ਅੰਗਰੇਜ਼ ਨੇ ਕਦੀ ਕਾਟਨ ਦਾ ਸੂਟ ਪਾ ਕੇ ਉੱਪਰ ਵਾਲੀ ਜੇਬ ਦੇ ਵਿੱਚ 500 ਨੋਟ ਨਹੀਂ ਪਾਉਣਾ ਵੀ ਇਹ ਪੂਰਾ ਮਾਸ਼ਰ ਦੇਖੀ ਵੀ ਇਹਦੇ ਕੋਲ 500 ਰੁਪਇਆ ਐ ਜੈਲਸੀ ਆ। ਫਿਰ ਤੁਸੀਂ ਕਹਿੰਦੇ ਮਿੱਠਾ ਗਾਲਾਂ ਕੱਢਦਾ ਯਾਰ ਵੀ ਹੁਣ ਤੁਸੀਂ ਗੱਡੀ ਲਈ। ਉਹ ਮੇਰੀ ਗੱਡੀ ਤੇ ਹੀ ਪਾ ਲਓ ਤੁਸੀਂ ਯਾਰ, ਬੇੜੇ ਗਰਕ ਕਰ ਦਿੱਤੇ ਗੱਡੀ ਮੇਰੀ ਦੀਆਂ। ਬਦਦੁਆਵਾਂ ਦੀ ਜ਼ਦ ਚ ਆ ਗਈ ਹੈ ਯਾਰ। ਮੈਂ ਗੱਡੀ ਬਦਤਮਾਵਾਂ ਦੀ ਦਾਤ ਕਿ ਉਹਦੇ ਕੁਝ ਰੁਪਈਏ ਲਾਓ ਨਾ। ਫੈਸਲ ਰੁਪਈਆ ਮੈਂ ਸਾਹਿਬ ਜਿੰਨੇ ਮੈਂ ਰੁਪਈਏ ਲਾਏ ਯਾਰ, ਕਮ 7-8 ਪਤਾ ਨਹੀਂ ਕਿਹੜਾ ਸਾਦਾ ਉਹਨੇ ਦੀ ਗੱਡੀ ਨਹੀਂ 5.5 ਲੱਖ ਦੀ ਲੈ ਕੇ 2.5-3 ਲੱਖ ਰੁਪਏ ਮੈਂ ਉਹਦੇ ਉੱਤੇ ਲਾਤਾ। ਇਹਨਾਂ ਲੋਕਾਂ ਦੀਆਂ ਨਜ਼ਰਾਂ ਹੀ ਇੰਨੀਆਂ ਗੰਦੀਆਂ, ਕਸਮ ਵਾਲੀ ਪੱਥਰ ਪਾੜ ਦਿੰਦੀ ਨਜ਼ਰ ਜਿਹੜੀ। ਸਹੀ ਗੱਲ। ਗੰਦੀ ਨੀਅਤ ਉਹ ਇਹਨਾਂ ਲੋਕਾਂ ਦੀ, ਕੈਸੀ ਆ? ਇੱਕੋ ਕਰੈਕਟਰ ਦੀ। ਉਸ ਤੋਂ ਬਾਅਦ ਸਾਡੇ ਉਸਤਾਦ ਮੁਹਤਰਮ ਦੀ ਉਹ ਨਾ ਯਾਰ, ਓ ਯਾਰ ਨਾ ਯਾਰ, ਆ ਕੰਡ ਪਿੱਛੇ ਨਾ ਗੱਲਾਂ ਕਰਿਆ ਕਰੋ ਦਾਦੀਆਂ। ਬਦਦੁਆਵਾਂ ਦੇ ਨੇ। ਗੱਡੀ ਲੈ ਲਈ ਯਾਰ। ਮੈਂ ਲਈ, ਤੁਸੀਂ ਲਈਆਂ ਗੱਡੀਆਂ, ਮੈਂ ਤੁਹਾਨੂੰ ਕਦੇ ਕਿਹਾ ਆਹੋ ਵਨ ਸਵੰਨੇ, ਯਾਨੀ ਕਿ ਤੁਸੀਂ ਕੀ ਯੂਜ਼ ਕਰਦੇ ਹੋ ਤੁਸੀਂ? ਮੈਂ ਤੁਹਾਨੂੰ ਕਦੇ ਕਿਹਾ? ਮੈਂ ਦੁਆਵਾਂ ਹੀ ਦਿੱਤੀਆਂ ਨੇ ਕਿ ਅੱਲਾ ਤੁਹਾਨੂੰ ਹੋਰ ਦੇਵੇ ਯਾਰ। ਮੈਂ ਕਦੇ ਨਹੀਂ ਜੈਲਸ ਹੋਇਆ ਯਾਰ ਕਿਸੇ ਤੋਂ। ਮੈਂ ਗੱਡੀ ਲਈ, ਸਾਰਿਆਂ ਦੀਆਂ ਨਜ਼ਰਾਂ ਚ ਆਈ ਹੋਈ ਹੈ ਯਾਰ। ਉਹ ਗੱਡੀ ਬੜਾ ਜੈਕਵਾਰ ਲੈ ਲਈ ਆ ਤੁਸੀਂ। ਉਹ ਵੀ- ਗੱਡੀ ਉਹ ਵੀ ਲਈ ਲਾਂਗੇ। ਤਰਪਾਲ ਪਾਈ ਆ, ਸਿਰ ਇੰਜ ਕਰਕੇ ਤਰਪਾਲ ਖਿੱਚੀ, ਅੱਧੀ ਗੱਡੀ ਨਾਲ ਹੀ ਆ ਗਈ। ਹਾਂਜੀ ਹਾਂਜੀ
ਠੀਕ ਆ ਨਾ? ਬਸ ਉਹ ਗੱਡੀ 'ਚ ਬੈਠੇ ਆ ਲੋਕ, ਬੰਦੇ ਦੇ ਪਹੁੰਚੇ ਲਿਪੜ ਜਾਂਦੇ ਆ। ਗੱਡੀ 'ਚ ਬੈਠੇ ਆ, ਚਲੋ ਜੀ। ਅੱਗੇ ਹਿਸਾਬ ਲਾ ਲਾ ਤੂੰ। ਉਹ ਗੱਡੀ ਲਈ ਆ, ਕਿਹੜੀ ਗੱਡੀ ਲਈ ਮੈਨੂੰ ਪਹਿਲੇ ਇਹ ਦੱਸੋ। ਚਲਤੀ ਦਾ ਨਾਮ ਗਾੜੀ। ਉਹ ਚਲਤੀ ਦਾ ਨਾਮ ਗਾੜੀ ਨਹੀਂ, ਖਲੋਤੀ ਦਾ ਨਾਮ ਗਾੜੀ ਆ। ਤੁਹਾਡੇ ਕਹਾਵਤ ਇਹ ਬਣ ਗਈ ਆ, ਜਿੱਦਾਂ ਖਲੋਤੀ ਰਹਿੰਦੀ ਆ। ਕੀ ਹੋ ਗਿਆ ਤੈਨੂੰ? ਉਹ ਪਰਸੋਂ ਜੰਪ 'ਚ ਵੱਜ ਕੇ ਪਿੱਛੋਂ ਅੱਧੀ ਇੱਧਰ ਰਹਿ ਗਈ ਸੀ। ਸਲੈਂਸਰ ਨਹੀਂ ਲਵਾਇਆ, ਫੂਕ ਨਹੀਂ ਲਵਾਈ ਥੱਲੇ, ਉਹ ਵਿੱਚ ਫੂਕਾ ਮਾਰਦੀ ਆ। ਚੱਲ ਯਾਰ। ਘਰ ਆ ਕੇ ਨਾ ਬੜੇ ਬੈਕ ਕਰਕੇ ਤੂੰ ਆ ਫੂਕਾ ਮਰਵਾਉਂਦਾ। ਓ ਯਾਰ ਅੱਲਾ ਚੰਗੀ ਵੀ ਦੇਗਾ ਯਾਰ, ਛੱਡ ਦੇ ਤੇ ਵੇਸ ਗੱਲ ਤੇ ਰਹੋ ਨਾ। ਬਸ। ਅਸੀਂ ਤੁਹਾਡੇ ਠੀਕ ਤੁਸੀਂ ਹੈ ਇਹ ਕਿਹੜਾ ਤੁਸੀਂ ਨਾਲ ਨਹੀਂ ਅੱਗੇ ਜਾ- ਤੁਸੀਂ ਜ਼ਿੰਦਗੀ 'ਚ ਆਪਣੀ ਫੈਮਿਲੀ ਨਾਲ ਨਹੀਂ ਤੂੰ ਹੈਗਾ ਲੜ ਮਰਨ ਡਏ ਹੋ ਤੁਸੀਂ। ਸਹੀ ਗੱਲ। ਹਾਂ ਪਰ ਫੈਸਲ ਮੈਂ ਉਹ ਤੇਰੀ ਪੂਰੇ ਮਹੱਲੇ 'ਚ ਲੜਾਈ ਹੂ, ਤੈਨੂੰ ਪੂਰਾ ਮਹੱਲਾ ਨਹੀਂ ਮੂੰਹ ਲਾਉਂਦਾ, ਤੂੰ ਮੇਰੇ ਨਾਲ ਕਿੱਥੋਂ ਆਓ ਆਇਆ? ਜੀ। ਜਿਸ ਬੰਦੇ ਨੇ ਹਮਸਾਏ ਨਹੀਂ ਖੁਸ਼ ਤੂੰ ਮੇਰੇ ਤੋਂ ਕੀ ਉਮੀਦ ਹੈਗੀ ਆ? ਮੈਂ ਸਾਇਆ ਤੇ ਤਿਆਬ ਪਾਤਾ ਮੈਂ ਮੇਰੀ ਗੱਲ ਤਾਂ ਸੁਣ ਮੈਂ ਸਵਾਵਾ ਕਰਦਾ ਪੂਰੇ ਪ੍ਰੋਫੈਸਰ ਬਣ ਕੇ ਨਾ। ਲੈਕਚਰ ਦੇ ਕੇ ਐਂਡ ਕਰੀ ਐਂਡ ਤੇ। ਉਹ ਨਹੀਂ ਗਲਤ ਗੱਲ ਆ ਯਾਰ, ਮੇਰੀ ਗੱਡੀ ਲੰਘਣਾ ਚਾਹੀ ਹੋਈ ਹੈ ਤੁਹਾਡੀ ਇਹ ਯਾਰ। ਉਹ ਗੱਡੀ ਬੜਾ ਕਿਤੇ ਭਰਾਵਾ ਤੂੰ ਫੋਰਚੂਨਰ ਲਈ ਆ ਅੱਲਾ ਫੋਰਚੂਨਰ ਵੀ ਦੇਗਾ। ਮੇਰੇ ਭਰਾ ਨੂੰ ਨਾ ਫੋਰਚੂਨਰ ਵੀ ਦੇਗਾ। ਦੇ ਨਾ, ਕੋਠੀ ਵੀ ਲੈਣੀ, ਕਾਰ ਬੰਗਲਾ ਸਾਰਾ ਕੁਝ ਆਮੀਨ, ਮੇਰੇ ਲਈ ਬਣੇਗਾ। ਆਮੀਨ, ਆਮੀਨ। ਮਿਹਨਤ ਕਰਾਂਗਾ ਮੈਂ ਲਾਂਗਾ ਯਾਰ। ਭਾਜੀ ਤੁਸੀਂ ਗੁੱਸਾ ਕਰ ਤੁਸੀਂ ਐਵੇਂ ਯਾਰ ਐਡਮਾ ਕਰਦੇ ਇੱਕ ਮਿੰਟ। ਕੋਈ ਸ਼ਾਇਦ ਨਵੀਂ ਸ਼ਰਟ ਪਾਈ, ਅੱਛੀ ਸ਼ਰਟ, ਬੜੀਆਂ ਸ਼ਰਟਾਂ ਪਾ ਕੇ ਆ ਰਹੇ ਤੇਰੇ ਪੱਲੇ ਪਈਆਂ ਮੈਂ। ਸਹੀ ਕਹਿ ਉਹ ਮੈਂ ਤੇ ਦੀ ਗੱਲ ਹੀ ਕੋਈ ਆ ਬਸ ਕਰ ਯਾਰ। ਨਹੀਂ। ਉਸਤਾਦ ਜੀ ਵੀ ਬੋਲਦੇ ਆ, ਉਸਤਾਦ ਜੀ ਦਾ ਤੇ ਉਸਤਾਦ ਜੀ ਮੈਨੂੰ ਜਿੱਦਾਂ ਉਹਨਾਂ ਦਾ ਮੈਂ ਕਈ ਕਰੈਕਟਰ ਹੈਗੇ ਨਾਜ਼ਰੀਨ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਮੈਂ ਹੱਕ ਦੇ ਦਿੱਤਾ ਹੈ ਕੀ ਕਿ ਇਹ ਮੈਨੂੰ ਮਾਰਨ, ਕੁੱਟਣ, ਗਾਲਾਂ ਕੱਢਣ, ਜੋ ਮਰਜ਼ੀ ਨਹੀਂ ਕਰਨ, ਯਾਰ। ਉਹਨਾਂ ਨੂੰ ਇਜਾਜ਼ਤ है। ਕੌਣ? वो इतना हंसी है कि मैंने उसे दिल दुखाने की इजाजत दे रखी ਹਾਏ ਹਾਏ ਹਾਏ। मेरे वाह। उस्ताद मोहतरम, क्या बात। ठीक है ना, मेरे वालदैन, मेरे भैन भरा, मेरी सिस्टर वड्डी, भाई फैसले- ठीक है ना, उस तो बाद मेरी वाइफ, ਚਲੋ ठीक है ना, ਅੱਲਾਹ ਪਾਕ मेरी वाइफ, ठीक है ना, उस तो बाद लाहौर ਦੇ ਵਿੱਚ ਹੈਗੇ ਨੇ ਚੰਦ ਬੰਦੇ, ਠੀਕ ਹੈ। ਜਿਨ੍ਹਾਂ ਦੇ ਮੈਂ- ਪੈਸੇ ਦੇਣੇ ਆ, ਉਹਨਾਂ ਦੇ ਨਾ, ਨਾ, ਪੈਸੇ ਨਾ, ਦੇਣੇ ਨਾ, ਜਿਨ੍ਹਾਂ ਦੇ, ਚੰਦ ਬੰਦੇ। ਜਿਨ੍ਹਾਂ ਦੇ ਪੈਸੇ ਦੇਣੇ ਹੁੰਦੇ ਵੀ ਏਦਾਂ ਹੀ ਕਿੱਦਾਂ ਹੁੰਦਾ ਹੈ। ਮੁੱਕ ਤੇ ਲੈਂਦੇ ਅੱਛਾ। ਉਹ ਇਹਦਾ ਕਹਿੰਦੇ ਆ ਚੰਦ ਬੰਦਿਆਂ ਕੋ ਕਿਤੇ ਕੋ 25 ਫੜਿਆ, ਕਿਤੇ ਕੋ 30 ਫੜਿਆ, ਉਹ ਵੀ ਗੱਡੀ ਦੇ ਪੈਸੇ ਲਾਏ ਆ ਇਹਨੇ। ਹੁਣ ਉਹ ਚੰਦ ਯਾਰ ਬੰਦੇ ਦਾ ਨਾਂ ਲੈਣਾ ਮਜਬੂਰੀ ਬਣ ਗਈ ਹੈ। ਮੈਂ ਉਹ ਚੰਦ ਮੈਂ ਉਸਤਾਦ ਜੀ ਨੂੰ ਮਰਜ਼ੀ ਕਹਿਣ, ਲੇਕਿਨ ਤੁਹਾਡੀ ਯਾਰ ਤੁਹਾਡਾ ਹੈ ਹੀ ਨਹੀਂ, ਤੁਹਾਡਾ ਬਣਦਾ ਹੀ ਨਹੀਂ, ਤੁਸੀਂ ਕਹੋ ਸਿਰਫ ਜਸਟ ਪਾਣਾ ਚੇਦਾ ਕਰ ਰਹੇ ਨਹੀਂ ਚੇਦਾ ਕਿਉਂ ਨਹੀਂ ਕਰ ਰਹੇ ਯਾਰ, ਨਾ ਯਾਰ ਕਰਿਆ ਕਰਿਆ ਤੁਸੀਂ ਮੇਰੀ ਸ਼ਾਇਦ ਦੀ ਗੱਲ ਨਾ ਕਰੋ ਯਾਰ। ਉਹ ਯਾਰ ਉਹ ਤੁਹਾਡੀ ਸ਼ਾਇਦ ਗੱਡੀ ਦੀ ਫਾਸਟ ਫਿਊਲ ਵਾਲੇ ਫਿਰਦੇ। ਇੱਕ ਮਿੰਟ ਅੱਲਾ ਮਾਫ਼। ਯਾਰ ਮੈਂ ਜੈਨੂਇਨ ਕਹਿਣ ਡਿਆ ਵਾਂ ਨਾਜ਼ਰੀਨ, ਮੈਂ ਆਪਣੀ ਬੜੀ ਹਿਫਾਜ਼ਤ ਕਰਦਾ ਵਾਂ, ਬਹੁਤ ਫਾਸਟ ਕਰ ਕਸਮ ਵਾਲੀ ਗੱਲ ਤੇਰੀ ਹੈ। ਬਣਦੀ ਵੀ ਹੁਣ। ਮੈਂ ਨਾ ਜੁਰਾਬਾਂ ਉਤਾਰੀਆਂ ਨੇ ਇੱਕ ਦਿਨ, ਹਾਂ ਤੇ ਉਹ ਸਮੈਲ ਆਈ ਹੋਵੇ ਓਏ, ਬੰਦੇ ਮਰ ਗਏ ਇੱਥੇ। ਟੀ ਟਾਈਮ ਲੇਟ ਹੋ ਗਿਆ ਜਨਾਬ, 2 ਦਿਨ ਟੀ ਮੈਂ ਟਾਈਮ ਨਹੀਂ ਹੋਇਆ। ਉਹ ਵੀ ਕਰੈਕਟਰ ਮੈਨੂੰ ਜਰਾਬਾਂ ਤਾਰ ਗਏ ਨੇ ਤੇ ਕਿੰਨੇ ਬੰਦੇ ਪਛਾਣਨ ਵਾਲੇ ਖੜੇ। ਉਹ ਕਰੈਕਟਰ ਮੈਨੂੰ ਵੇਖਦੇ ਹੋਣਗੇ ਜਿਹੜੇ ਵੀ ਸਨ, ਮੈਂ ਨਾਂ ਨਹੀਂ ਲੈਣਾ ਉਹਦਾ, ਲੇਕਿਨ ਉਹਨੂੰ ਪਤਾ ਹੈ। ਮੈਂ ਜਰਾਬਾਂ ਉਤਾਰੀਆਂ ਨੇ ਤੇ ਉਹਨਾਂ ਨੇ ਕਿਹਾ ਕਿੱਡੇ ਖੂਬਸੂਰਤ ਪੈਰ ਤੇਰੇ। ਯਾਰ ਮੇਰੀ ਗੱਲ ਸੁਣ ਲੈ, ਲੋਈ ਮਿੱਠਾ ਜੀ, ਅਗਲੇ ਦਿਨ ਹੀ ਮੇਰੇ ਪੈਰ ਤੇ ਸਲੰਸਰ ਲੱਗ ਗਿਆ। ਨਜ਼ਰ ਲੱਗ ਗਈ। ਹਾਂ ਅਗਲੇ ਦਿਨ ਮੇਰੇ ਪੈਰ ਤੇ ਸਲੰਸਰ, ਆਹ ਤਾਂ ਸਲੰਸਰ ਨਾਲ ਖਾ ਹੀ ਨਹੀਂ ਨਾ ਕਰਨੀ ਸੀਗੀ, ਹੱਥ ਨਾਲ ਕਰ ਲਈ ਦੀ ਹੈ। ਮੇਰੇ ਪੈਰ ਤੇ ਸਲੰਸਰ ਲੱਗ ਗਿਆ, ਇੰਨਾ ਨਿਸ਼ਾਨ ਪੈ ਗਿਆ। ਤੇ ਜਦੋਂ ਗੱਡੀ ਹੈ ਤੁਹਾਡੇ ਕੋਲ ਸਲੰਸਰ, ਤੁਸੀਂ ਕਿਉਂ ਬੈਠੇ ਆ? ਇਹ ਤੁਸੀਂ ਜਾਣ ਕੇ ਲਵਾਇਆ ਵਾ। ਪੁਰਾਣੀ ਗੱਲ ਕਰਨੇ ਆ ਓਏ, ਪੁਰਾਣੀ ਗੱਲ ਆ, ਉਦੋਂ ਗੱਡੀ ਨਹੀਂ ਸੀ ਹੈ, ਇਹ ਪੈਰਾਂ ਤੇ ਭਾਈ ਮਿੱਟੀ ਨਹੀਂ ਪੈਣ ਦਿੰਦੀ। ਠੀਕ ਯਾਰ ਹੈ। ਮੈਂ ਮੇਰੇ ਸਲੰਸਰ ਲੱਗ ਗਏ। ਪਾਣ ਦੱਸਣਾ ਝੂਠ ਗੱਲ ਵਾ। ਰਾਤੀ ਪਾਣ ਫੈਸਲ ਮੇਰੇ ਤੋਂ ਦਫ਼ਤਰ ਚੋਂ 10 ਤੋਂ 12 ਮਿੰਟ ਪਹਿਲੇ ਨਿਕਲੇ ਆ ਆਪਣੀ ਕਾਰ ਤੇ। ਇਸ ਤਰ੍ਹਾਂ ਪਾਣ ਹਾਂ ਯਾਰ ਮੈਂ ਟੱਠਾ ਕੋਲ ਟੱਪਿਆ ਵਾ ਹਾਂ ਤੇ ਜਾਣ ਦੇ ਚੰਗਾ ਹੋਇਆ ਮੈਨੂੰ ਯਾਦ ਕਰਾਤਾ। ਲੋ ਜੀ ਮਿੱਠਾ ਜੀ, ਇਹ ਗੱਲ ਮੇਰੀ ਜ਼ਿੰਦਗੀ 'ਚ ਯਾਦ ਰੱਖਣੀ। ਮੈਂ ਤੇਰਾ ਆਪਣਾ, ਮੇਰਾ ਵੀਰ ਹੈ, ਤੂੰ ਮੇਰਾ ਭਰਾ ਹੈ। ਉਸ ਨੂੰ ਮੇਰੇ ਅਲਹਮਦੁਲਿਲਾ। ਨਾਜ਼ਰੀਨ, ਮੈਂ ਸੱਚੀ ਮੁੱਚੀ ਯਾਰ ਆ, ਹੁਣ ਸ਼ੋਅ ਖਤਮ ਹੋਣਾ ਵੈਮਡੇਬਲ ਯਾਰ, ਲੇਕਿਨ 2 ਗੱਲਾਂ ਮੇਰੀਆਂ ਸੁਣ ਲੈਣਾ ਪੂੜੀਆਂ ਯਾਰ। ਵਿੱਚੋਂ ਕਈ ਕਹਿੰਦੇ ਹੁਣ ਯਾਰ ਆ ਕੀ ਲੱਗਾ ਰਹਿੰਦਾ ਯਾਰ, ਭਾਵੇਂ ਲੱਗਾ ਰਹਿਣਾ, ਮਿਹਰਬਾਨੀ ਯਾਰ, ਗ੍ਰਿਫਤ ਮਜ਼ਬੂਤ ਰੱਖਣੀ ਆਪਣੀ, ਠੀਕ ਹੈ। ਨਾਜ਼ਰੀਨ, ਮਜ਼ਾਕ, ਓਏ ਜੋਕ, ਕਾਮੇਡੀ, ਕਾਮੇਡੀ, ਕਿਡਿੰਗ, ਕਿਡਿੰਗ, ਜੋਕ, Laughter. ਲਾਫਟਰ, ਠੀਕ ਹੈ। ਯੈਸ। ਮਜ਼ਾਕ ਸਾਡੇ ਮੁਹੱਲੇ ਦਾ ਵਾਕਿਆ। ਮੇਰਾ ਇੱਕ ਦੋਸਤ ਸੀਗੇ, ਅੱਲਾ ਜਨਤਾ ਹੀ ਕਰਦੇ, ਇੰਤਕਾਲ ਕਰ ਗਿਆ। ਉਹਨਾਂ ਦੀ ਸ਼ਰਤ ਲੱਗ ਗਈ ਕਿ ਮੁਰਦਾਖਾਨੇ ਜਾ ਕੇ ਉਹ ਸਾਹਮਣੇ ਇੱਕ ਸਟ੍ਰੈਚਰ ਪਿਆ ਹੈ, ਉੱਥੇ ਹੱਥ ਲਾ ਕੇ ਵਾਪਸ ਆਣਾ। ਮੁਰਦੇ ਖਾਣੇ ਜਾ ਕੇ। ਮੁਰਦੇ ਖਾਨੇ 'ਚ ਜਾ ਕੇ ਤੇ ਕਹਿੰਦਾ ਜੀ ਅਸੀਂ ਇਹ ਦਰਵਾਜ਼ੇ 'ਚ ਖਲੋਤੇ ਆ 5 ਜਣੇ, ਤੁਸੀਂ ਉਹ ਸਾਹਮਣੇ ਬੋਡੀ ਨੂੰ ਹੱਥ ਲਾ ਕੇ ਆ ਜਾਣਾ। ਤੇ ਉਹ ਬੋਡੀ ਜਿਹੜੀ ਸੀਗੀ ਉੱਥੇ ਉਹਨਾਂ ਨੇ ਆਪਣਾ ਮੁੰਡਾ ਲੰਮੇ ਪਾਤਾ ਸਟ੍ਰੈਚਰ ਤੇ ਜ਼ਿੰਦਾ। ਤੇ ਉਹ ਦਲੇਰ ਜਿਵੇਂ ਦਲੇਰੀ ਕਰਦੇ ਆ, ਠੀਕ ਹੈ ਵੀ ਓਕੇ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ। 500 ਰੁਪਏ ਦੀ ਸ਼ਰਤ ਲੱਗੀ। ਨਾਜ਼ਰੀਨ, ਉਹ ਬੰਦਾ ਗਿਆ ਹੈ, ਅਸੀਂ ਸਾਰੇ ਦਰਵਾਜ਼ੇ 'ਚ ਖਲੋਤੇ, ਉਹ ਬੰਦਾ ਗਿਆ, ਉਹਨੇ ਇੰਜ ਮੁਰਦੇ ਨੂੰ ਹੱਥ ਲਾਇਆ, ਅੱਗੋਂ ਮੁਰਦੇ ਨੇ ਉਹਦਾ ਹੱਥ ਫੜ ਲਿਆ ਤੇ ਉਸ ਬੰਦੇ ਦੀ ਮੌਕੇ ਤੇ ਹੀ ਡੈਥ ਹੋ ਗਈ। ਮੁਰਦੇ ਦੀ ਮੁਰਦੇ ਦੀ ਨਹੀਂ, ਬੰਦੇ ਦੀ।
500 ਰੁਪਏ ਦਾ ਮਜ਼ਾਕ ਕਿੱਡਾ ਮਹਿੰਗਾ ਪੈ ਗਿਆ। ਤੇ ਰਾਤੀ ਮੈਂ ਜਾ ਰਿਹਾ ਆਪਣੇ ਧਿਆਨੀ, ਮੈਂ ਮਿੱਠਾਪੁਰੀਆ ਸਾਹਿਬ ਲਈ ਇਹ ਗੱਲ ਕੀਤੀ, ਆਪਣੇ ਧਿਆਨੀ ਜਾ ਰਿਹਾ ਵਾਂ ਤੇ ਮਿੱਠਾਪੁਰੀਆ ਸਾਹਿਬ ਨੇ ਆ ਕੇ ਮੇਰੀ ਗੱਡੀ ਦਾ ਦਰਵਾਜ਼ਾ ਖੜਕਾਇਆ, ਟਕ ਟਕ ਟਕ। ਮੈਂ ਇੰਝ ਕਰਕੇ ਨਾ ਡਰਾਈਵ ਕਰਦਾ ਕਰਦਾ ਮੈਂ ਹਿੱਲਿਆ। ਓਏ ਹੋਏ ਦੁਰਾਨੀ ਡਰਾਈਵਿੰਗ ਦੌਰਾਨੇ ਡਰਾਈਵਿੰਗ 20 ਤੇ ਹਿੱਲਿਆ ਮੈਂ। 20 ਤੇ ਠੀਕ ਹੈ, ਭਾਵੇਂ 20 ਤੇ ਸੀ ਭਾਵੇਂ 10 ਤੇ ਸੀ, ਲੇਕਿਨ ਇੱਕ ਵਾਰੀ ਹੈ ਨਾ ਮੈਂ ਹਿੱਲ ਗਿਆ ਯਾਰ। ਰਾਤੀ 10 10:30 ਦਾ ਟਾਈਮ ਤੇ ਕਨਸੈਂਟ੍ਰੇਸ਼ਨ ਤੁਹਾਡੀ ਡਾਇਵਰਟ ਹੋ ਗਈ। ਬਿਲਕੁਲ ਮੈਂ ਇੰਝ ਕਰਕੇ ਨਾ ਹਿੱਲਿਆ ਵਾਂ। ਕੋਈ ਵੀ ਹਾਦਸਾ ਹੋ ਸਕਦਾ। ਪਹਿਲੇ ਇੱਕ ਸੈਕਿੰਡ ਤੇ ਇੱਕ second, just ਮੇਰੀ ਗੱਲ ਮੁੱਕ ਮੈਂ ਗਈ। ਉਹਦੀ ਮਾਜ਼ਰਤੀ ਕਰਨਾ ਚਾਹੁੰਦਾ ਵਾਂ। ਮੇਰੀ ਗੱਲ 10 10:30 ਵਜੇ ਸੱਚੋ ਸੱਚੀ ਤਾਂ ਝੂਠ ਨਾ ਬੋਲੋ। ਰਾਤੀ ਕਿੰਨੇ ਵਜੇ ਦਫ਼ਤਰ ਨਿਕਲੇ ਆ? 9:45 ਹਨੇਰਾ ਸੀ। ਉਹ ਉੱਥੇ ਹਨੇਰਾ ਹੁੰਦਾ ਯਾਰ ਅੰਡਰਪਾਸ ਤੇ। ਅੱਛਾ ਇੱਥੇ ਹੁਣ ਨਾ ਮੇਰਾ ਇੱਕ ਦੋਸਤ ਹੈਗਾ ਸੱਚੀ ਮੁੱਚੀ, ਬਾਕੀ ਚੱਲ ਹੀ ਹੈ ਤਾਂ ਤੇ ਉਹਦੇ ਨਾ ਦੁਸ਼ਮਣੀਦਾਰ ਬੰਦੇ ਹੈਗੇ ਆਪਸ ਦੇ ਵਿੱਚ, ਚਾਚੇ ਮਾਮੇ ਤਾਏ, ਦੁਸ਼ਮਣਦਾਰ ਤੇ ਲੜਾਈਆਂ ਆਪਸ ਦੇ ਵਿੱਚ ਉਹਨਾਂ ਦੀਆਂ ਬੜੀਆਂ। ਗੈਂਗਸਟਰ ਟਾਈਪ ਕਹ ਲੋ। ਗੈਂਗਸਟਰ ਟੈਪ ਨਹੀਂ, ਦੁਸ਼ਮਣਦਾਰ ਕਿ ਜ਼ਮੀਨ ਜਾਇਦਾਦ ਤੋਂ ਆਪਣੇ ਚਾਚਿਆਂ ਦੇ ਨਾਲ ਹੀ ਲੜਾਈ ਹੋਈ ਹੈ। ਤੇ ਸਾਡੇ ਰਿਲੇਟਿਵ ਨੇ, ਦੂਰੋਂ ਨੇੜੇ ਦੇ ਰਿਲੇਟਿਵ ਨੇ ਸਾਡੇ। ਅੱਛਾ ਤੇ ਉਹ ਨਾ ਮਿੱਠਾ ਜੀ ਉਹ ਕਰੈਕਟਰ ਜਾ ਰਹੇ ਨੇ, 2 ਜਣੇ ਮੇਰੇ ਅਜ਼ੀਜ਼ ਨੇ ਦੋਵੇਂ। ਤੇ ਮੈਂ ਨਾ ਮੋਟਰਸਾਈਕਲ ਤੋਂ ਅੱਗੇ ਉਹਦੇ ਲੰਘ ਗਿਆ, ਉਹ ਕਾਰ ਤੇ ਜਾਣ ਡੇ। ਮੈਂ ਵੇਖਿਆ, ਮੈਂ ਕਹਿੰਦਾ ਧਿਆਨ ਨਹੀਂ ਪਿਆ ਮੇਰੇ ਤੇ ਯਾਰ, ਨਹੀਂ ਵਗੈਰਾ ਤੇ ਇਹਨੇ ਵੇਖਿਆ ਹੀ ਨਹੀਂ ਮੈਨੂੰ। ਮੇਦਾ ਕਰਕੇ ਇਹਨੂੰ ਕ੍ਰਾਸ ਕੀਤਾ। ਤੇ ਮੈਂ ਇੱਕ ਜਗ੍ਹਾ ਤੇ ਇਸ਼ਾਰੇ ਤੇ ਗੱਡੀ ਰੁਕ ਗਈ। ਚਨਾਕ ਕਲੱਬ ਦੇ ਕੋਲ ਗੱਡੀ ਰੁਕੀ ਹੈ, ਮੈਂ ਵੀ ਗੱਡੀ ਰੋਕੀ। ਮੈਂ ਮੋਟਰਸਾਈਕਲ ਤੋਂ ਉਤਰ ਕੇ ਨਾ ਮੈਂ ਇੰਝ ਕਰਕੇ ਸ਼ੀਸ਼ਾ ਖੜਕਾਇਆ ਤੇ ਉਹ ਜਿਹੜਾ ਹੁਣ ਗੱਡੀ ਚਲਾ ਰਿਹਾ ਮੇਰਾ ਕਜ਼ਨ, ਉਹਨੇ ਵੇਖਿਆ, ਕਹਿੰਦਾ ਉਹਨੇ ਪਿਸਟਲ ਇੰਝ ਕਰ ਲਿਆ। ਉਹ ਨਾਲ ਦੇ ਕਰੈਕਟਰ ਨੇ ਇੰਝ ਬੋਲਟ ਕਰ ਲਿਆ ਮੇਰੇ ਨਾਲ। ਤੇ ਉਹ ਕਹਿੰਦੇ ਓਏ ਫੈਸਲਾ ਆਪਣਾ ਰਹਿਣ ਦਿਓ। ਹਾਂ। ਜੇ ਹਨੇਰਾ ਹੁੰਦਾ ਤੇ ਮੈਂ ਉਹਨੂੰ ਕਿਹਾ ਕੀ ਹੋਇਆ ਓਏ? ਕਹਿੰਦਾ ਯਾਰ ਫੈਸਲ ਤੈਨੂੰ ਨਹੀਂ ਪਤਾ ਅਸੀਂ ਕਿਹੜੀ ਟੈਨਸ਼ਨਾਂ ਦੇ ਵਿੱਚ ਫਿਰਦੇ ਪਏ ਆ, ਇਹ ਉਹ ਚਾਚੇ ਹੋਰੀ ਮਾਰਨ ਨੂੰ ਫਿਰ ਰਹੇ ਆ, ਸਾਨੂੰ ਤੇ ਤੂੰ ਯਾਰ ਅਸੀਂ ਕਹਿੰਦਾ ਤੂੰ ਮਾਰਨ ਆ ਗਿਆ। ਇਹ ਕਦੇ ਵੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰਨਾ। ਹੱਥ ਮਾਰਨ ਵਾਲਾ। ਹੱਥ ਮਾਰਨ ਵਾਲਾ, ਕਿਸੇ ਨੂੰ ਡਰਾਉਣ ਵਾਲਾ, ਕਿਸੇ ਨੂੰ ਚੇਦਾ ਕਰਨ ਵਾਲਾ, ਕੋਈ ਗੱਡੀ ਤੇ ਜਾ ਰਿਹਾ ਤੇ ਉਹਨੂੰ ਪਿੱਛੋਂ ਨਾ 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 ਨਾ, ਇਹ ਸੱਚੀ ਮੁੱਚੀ ਲੈਣੇ ਦੇ ਦੇਣੇ ਪੈ ਜਾਂਦੇ ਨੇ। ਕਿੱਦਾਂ ਦੁਬਾਰਾ? ਹਾਂ ਅਕਸਰ ਕਰ ਦਿੰਦੇ ਨੇ, ਲੰਘ ਕੇ ਜਾ ਰਹੇ ਡਰਾ ਕੇ ਜਾ ਰਹੇ। ਬਹੁਤ ਸੋਹਣੀ ਗਾਲਾਂ ਔਰ ਮੋਟਰਸਾਈਕਲ ਤੇ ਤੁਸੀਂ ਜਾ ਰਹੇ ਨਾ ਰੋਡ ਤੇ, ਕੋਈ ਤੁਹਾਨੂੰ ਜਾਣ ਵਾਲਾ ਟੱਕਰ ਗਿਆ, ਉਹਨੂੰ ਮੈਂ ਕਹਿਣਾ ਚਾਹ ਰਿਹਾ ਕਿ ਉਹ ਵੀ ਆਵਾਜ਼ ਨਾ ਮਾਰੇ ਓਏ। ਉਹ ਜਦੋਂ ਐ ਪਿੱਛੇ ਵੇਖਦੇ ਨੇ, ਅੱਗੋਂ ਅੱਗੇ ਸਾਈਡ 'ਚ ਵੱਜ ਜਾਵੇ। ਉਹ ਸੱਚੀ ਮੁੱਚੀ ਉਹ ਕੋਈ ਤਰੀਕੇ ਦੇ ਨਾਲ ਯਾਰ ਉਹਨੂੰ ਰੋਕੋ, ਯਾਰ ਉਹਨੂੰ ਕਾਲ ਕਰੋ, ਜਾਂ ਉਹਨੂੰ ਕਿਸੇ ਤਰੀਕੇ ਨਾਲ ਉਹਦੇ ਕੋਲ ਅੱਗੇ ਚਲੇ ਜਾਓ, ਉਹਦੇ ਤੋਂ ਅੱਗੇ ਜਾ ਕੇ ਉਹਨੂੰ ਇੰਨਾ ਕਰਕੇ ਇਸ਼ਾਰਾ ਕਰੋ, ਉਹਦਾ ਧਿਆਨ ਦਿਓ। ਚਲੋ ਬਹੁਤ ਅੱਛੀ ਗੱਲ ਹੈ ਯਾਰ, ਇਦਾਂ ਕਰਨਾ ਚਾਹੀਦਾ। ਬੜਾ ਅੱਛਾ ਲੱਗਾ। ਐਂਕਰ ਆਪਣੇ ਹਿਸਾਬ ਨਾਲ ਤੂੰ ਬਹੁਤ ਘੱਟ ਬੋਲਿਆ। ਸ਼ੋਅ ਨੂੰ ਚਲਾ ਜਿੱਦਾਂ ਚਲਾਉਣਾ ਆਪਣੇ ਹਿਸਾਬ ਨਾਲ ਕਰ ਜੋ ਕਰਨਾ। ਹਾਂਜੀ ਸ਼ੋਅ ਨੂੰ ਜਿੱਦਾਂ ਲੈ ਕੇ ਤੁਰਨਾ। ਲੇਕਿਨ ਯਾਰ ਮਿੱਠੇ ਤੈਨੂੰ ਕਹਿਣਾ ਚਾਹੀਦਾ। ਦੋ ਠਹਿਰ ਜਾ ਯਾਰ, ਮੈਂ ਦੇਖੀ ਜਾਣੇ ਆ ਤੁਹਾਨੂੰ ਕਿਹੜੇ ਕੰਮ। 2 ਮਿੰਟ ਰਹਿ ਗਏ ਕਿ ਦੋ ਸ਼ੋਅ ਨੂੰ ਤੋੜ ਲਾ। ਸ਼ੋਅ ਦਾ ਤੇਲ ਮੁੱਕ ਗਿਆ, ਚੋਕ ਚੱਕਣਾ ਦੋ ਦੀ ਹੈ। ਪਿੱਛੋਂ ਮੈਨੂੰ ਧੱਕਾ ਲਾ ਦਿਓ, ਰੇਡ ਪਾ ਦਿਓ ਪਰੇ ਨੂੰ, ਐ ਜੰਪ ਤੋਂ ਮੈਨੂੰ ਲਾ ਦਿਓ। ਹਾਂਜੀ ਸਰਕਾਰ। ਭਾਜੀ ਮੈਂ ਪਿਛਲੇ ਸ਼ੋਅ 'ਚ ਉਹ ਵੀ ਪਿਛਲੇ ਸ਼ੋਅ 'ਚ ਕੀ ਚੁੱਪ ਸੀਗਾ ਤੂੰ ਯਾਰ? ਇਹਨੂੰ ਕੀ ਇਹ ਕੀਤਾ ਤੂੰ? ਗੱਲ ਕਰੀ ਦੀ ਹੁੰਦੀ ਬੰਦਿਆਂ 'ਚ ਬਹਿ ਕੇ, ਹੀ ਨਹੀਂ ਕਰੀਦੀ। ਉਹਨੇ ਕਿਹਾ ਭਾਜੀ ਉਹ ਆ ਗਈ ਦੁਆ ਮੀਂਹ ਮੰਗਣ ਆ ਉਤੋਂ ਛੱਤ ਡਿੱਗ ਜੀ, ਥੱਲੇ ਅੱਲਾ ਨਾ ਕਰੇ ਯਾਰ। ਕਿਹੜੇ ਕੰਮ ਲੱਗੇ ਤੁਸੀਂ? ਕਿਹੜਾ ਸ਼ੋਅ ਚੱਕਾਂ ਭਾਜੀ ਦੱਸੋ ਮੈਨੂੰ ਯਾਰ ਇੱਕ ਮਿੰਟ। ਕਿਹੜਾ ਐਂਕਰ ਮੈਂ ਹੈਗਾ? ਸਾਰੀ ਐਂਕਰੀ ਦੇ ਆ ਕਰਕੇ ਭਾਈ ਨੂੰ ਨਹੀਂ ਗ੍ਰਿਫਤ ਮਜ਼ਬੂਤ ਹੋਣੀ ਚਾਹੀਦੀ। ਘਰ ਦਾ ਕੁੰਡਾ ਨਹੀਂ ਲੱਗਣ ਦਿਆ। ਅੱਛਾ ਯਾਰ ਉਹਦੇ ਬਾਵਣ ਫਸਾਉਂਦਾ ਕੁੰਡੀ ਲਾ ਕੇ, ਤੇ ਘਰ ਦੀ ਗ੍ਰਿਫਤ ਮਜ਼ਬੂਤ ਕਰਨੀ ਆ। ਅੱਛਾ ਯਾਰ ਚੱਲ ਸ਼ੁਰੂ। ਅੱਛਾ ਹੁਣ ਕੀ ਸ਼ੁਰੂ ਕਰਾਂ ਭਾਜੀ? ਪਿੱਛੇ ਕੀ ਰਹਿ ਗਿਆ ਵਾ ਯਾਰ ਲਿੰਕ ਤੋੜ ਕੋਈ ਕਾਲੂ। ਉਹ ਲਿੰਕ ਤੋੜਨਾ ਦੱਸੋ। ਘੋੜੇ ਤੇ ਲਾਕੜ ਰਾਂਚ ਲਿਖਿਆ ਹੁੰਦਾ ਨਹੀਂ? ਦੱਸੋ ਤੁਸੀਂ ਮੈਨੂੰ ਕੀ ਕਰਨਾ ਉਹਦਾ? ਕੋਈ ਲਿੰਕ ਤੋੜ ਯਾਰ। ਲਿੰਕ ਕੀ ਤੋੜਾਂ ਮੈਂ? ਲਿੰਕ ਤੋੜ ਲਾ, ਕੋਈ ਗੱਲ ਦੱਸੋ। ਬਣਾ ਲਾ ਯਾਰ। ਉਹ ਜਾਣਦੇ ਕਰੋ ਗੁੱਸੇ ਨੂੰ ਯਾਰ। ਸਾਰਾ ਸ਼ੌਕ ਨਾਜ਼ਰੀਨ ਇਹ ਸਾਡਾ ਇੰਜ ਸੀ। ਨਾਜ਼ਰੀਨ ਏਦਾਂ ਸੀ, ਇਹ ਬੋਤਲ ਥੱਲੇ ਵੱਢਣੀ ਚਾਹੀਦੀ ਆ, ਬੋਤਲ ਉੱਤੋਂ ਵੱਢਣੀ ਚਾਹੀਦੀ ਆ। ਨਾਜ਼ਰੀਨ ਉੱਤੇ ਉਂਗਲਾਂ ਕੱਟ ਲੈਣ ਆਪਣੀਆਂ। ਚਲੋ ਠੀਕ ਜਾਣ ਦੋ। ਚਲੋ ਠੀਕ ਹੈ ਵੀ ਇੰਜ ਮਾਸੂਮ ਨਾ ਬਣੋ। ਚਲੋ ਠੀਕ ਹੈ, ਇੰਜ ਸਰਾਣਾ ਫੜ ਕੇ ਮਿਰਜ਼ਾ ਗੱਲ ਬਣੇ ਤੁਸੀਂ ਤੇ ਬਹਿ ਕੇ। ਕਾਲੂ ਆ ਐਂਕਰਾਂ ਵਾਲੀ ਗੱਲ ਨਹੀਂ ਯਾਰ ਐਂਕਰਾਂ ਵਾਲੀ ਗੱਲ ਕੀ? ਤੁਸੀਂ ਕੀ ਮੈਨੂੰ ਇਹ ਦੱਸੋ, ਮੈਂ ਕੀ ਐਂਕਰੀ ਕੀਤੀ ਹੈ? ਓ ਯਾਰ ਮੇਰੀ ਸੁਣੋ ਗੱਲ। ਸਿਆਣੇ ਕਹਿੰਦੇ ਨੇ ਸ਼ੋਅ 'ਚ ਤੁਹਾਡੇ ਭਾਵੇਂ ਮਿੰਟ ਦੀ ਐਂਟਰੀ ਹੋਵੇ, ਏਦੀ ਐਸੀ ਕਰੋ ਕਿ ਮਿੰਟ ਕੱਢ ਕੇ ਨਾ। ਓਹੋ ਉਹ ਮਿੰਟ ਕਟਾ ਦਿਓ। ਮਾੜਾ ਵਾ ਕਰ ਬੋਲ ਤੂੰ ਕਹਿ। ਓਹੋ ਪਿੱਛੇ ਕੁਛ ਨਹੀਂ ਰਹਿ ਗਿਆ, ਹੁਣ ਮੈਂ ਕੀ ਬੋਲਣਾ? ਵਾਈਂਡ ਅਪ ਅੱਛਾ ਜਿਹਾ ਕਰਾਓ ਨਾ। ਚੜ ਕੇ ਵਾਈਂਡ ਅਪ ਚੱਲ। ਅੱਛਾ ਕਾਲੂ ਵਰਗਾ ਬੰਦਾ ਨਾ ਘਰ ਜਾ ਕੇ ਕਹਿਣ ਦਾ ਬੜੇ ਕੰਮ ਨੂੰ, ਓਏ ਘਰੋਂ ਪਾਣੀ ਤੇ ਸ਼ੋਅ 'ਚ ਬਹੁਤ ਭੌਂਕ ਕੇ ਆਉਂਦਾ। ਏਦਾਂ ਦੇ ਖੁਸਰੇ ਨੇ ਆਪਣਾ ਨਾਂ ਰੱਖਿਆ ਹੁੰਦਾ, ਰੁਖਸਾਰ ਪ੍ਰੇਮੀ। ਲੈ ਇਦਾਂ ਦਾ ਨਾ ਪਾਣ ਵਾਲੇ ਜਾ ਕੇ ਭਾਜੀ ਗੱਲ ਸੁਣੋ, ਤੁਹਾਡਾ ਪ੍ਰਾਈਵੇਟ ਗੱਲ ਕਰਨੀ ਹੋਊਗਾ। ਹਾਂ ਤੁਹਾਡਾ ਲੈਟਰ ਪਤਾ ਕਿਹਨੇ ਲਾਇਆ? ਮੁੰਡਾ ਦੋਸਤ ਉਹਨੇ ਬਸ। ਸ਼ਿਕਾਇਤੀ ਬਣੇ ਹੋਏ ਆ। ਪਹਿਲੇ ਦਿਨ ਜਿਮ ਤੇ ਗਿਆ ਤੇ ਹੁੰਦੇ ਬੜੇ ਦਾ ਗੁੱਟ ਕੱਟਤਾ। ਲੈ
ਜਾਨ ਬਾਹਰ ਦਿਖਾਈ ਦੀ ਆ, ਉਹ ਤਾਂ ਵਿਚਾਰਾ ਬਜ਼ੁਰਗ ਆ, ਉਹਦਾ ਗੁੱਟ ਕਾਹਤੋਂ ਕੱਢਤਾ ਤੂੰ ਸਾਡੇ ਨਾਲ ਹੈ? ਅੱਛਾ ਤਾਂ ਯਾਰ ਛਾ ਜਰਾ ਕੀ ਬਦਲਣਾ ਮੈਂ, ਕੀ ਛਾਵਾਂ ਮੈਂ, ਨੇਰੀ ਆ ਮੈਂ ਘਟਾਵਾਂ, ਮੈਂ ਛਾਜਵਾਂ ਇੱਥੇ। ਜਾਣਦੇ ਕਰੋ ਗੁੱਸੇ ਨੂੰ ਨਾਲ ਦੀ, ਤੁਸੀਂ ਦੇਖਿਆ ਮੇਰੇ ਨਾਲ ਬਹੁਤ ਜ਼ਿਆਦੀ ਕਰਨ ਦੇ ਆ ਇਸ ਟਾਈਮ, ਠੀਕ ਆ ਨਾ? ਮੈਂ ਠੀਕ ਹੈ ਨਾ, ਮੈਨੂੰ ਉਹ ਕੀ ਹੁੰਦਾ ਵਾ ਯਾਰ, ਉਹ ਹਾਂ ਬਾਕਸ ਹੀ ਬਣਾਇਆ ਵਾ। ਨਾਜ਼ਰੀਨ ਅਗਲੇ ਸ਼ੋਅ 'ਚ ਸਰਕਾਰ 4 ਜਣੇ ਤੁਸੀਂ, ਹਾਂ ਠੀਕ ਹੈ ਨਾ, ਇੰਜ ਫੁੱਲ ਤਿਆਰੀ ਕਰਕੇ ਆਉਣੀ ਆ। ਕਜਰਾਂ ਨੂੰ ਫੋਨ ਕਰ ਲੈਣੇ, ਜਿੰਨੇ ਵੀ ਤੁਹਾਡੇ ਜੁਗਤਾਂ ਵਾਲੇ ਬੇਲੀ ਆ ਉਹਨਾਂ ਨੂੰ ਤੁਸੀਂ ਫੋਨ ਕਰ ਲੈਣੇ ਆ ਤੇ ਪੂਰੀ ਤਿਆਰੀ ਕਰਕੇ ਆਉਣੀ ਆ। ਤੇ ਅਗਲੇ ਸ਼ੋਅ ਦਾ ਤੁਸੀਂ ਇੰਤਜ਼ਾਰ ਕਰਨਾ, ਟੂ ਵੀ ਕੰਟੀਨਿਊਡ। ਇਹ ਤੁਹਾਨੂੰ ਖੁੱਲਾ ਚੈਲੰਜ ਆ ਫੈਸਲ ਸਾਹਿਬ। ਮਿੱਠਾ ਜੀ ਮੈਂ ਤੁਹਾਨੂੰ ਕਹਿ ਦਵਾਂ, ਮੈਂ ਦੇਖ ਲਿਆ ਮੇਰੇ ਕੱਲੇ ਨੂੰ ਚੱਲੇਗਾ। ਨਹੀਂ ਸਰ, ਤੁਹਾਨੂੰ ਚਾਹ ਨੂੰ ਮੈਨੂੰ ਵੀ ਲੋ ਜੀ ਹਾਂਜੀ, ਅਗਲੇ ਦੇ ਦਿਓ ਸ਼ੋਅ 'ਚ ਅਸੀਂ 4 ਤੇ ਇਕੱਲਾ ਹੀ। ਹਾਂਜੀ ਮੈਂ ਤੁਹਾਨੂੰ ਕਹਿ ਦਿੱਤਾ, ਸ਼ੁਗਲ ਹੀ ਹੁੰਦੇ ਆ ਇਹ ਸ਼ੁਗਰ ਨਹੀਂ ਹੋਣ ਦਿਆ, ਇਹ ਮੈਂ ਹਕੀਕਤ ਕਹਿ ਰਿਹਾ ਹਾਂ। ਇਹ ਕਾਲੂ ਜੀ ਇੱਕ ਮਿੰਟ ਮੇਰੀ ਗੱਲ ਹਾਂਜੀ। ਸੁਣ ਲਓ। ਪੁਰਾਣੀ ਗੱਲ ਕੋਈ ਨਹੀਂ ਕਰਨੀ, ਨਵੀਂ ਕਰਾਂਗਾ। ਲਿੰਕ ਤੇ ਗੱਲ ਕਰਨੀ, ਐ ਨਹੀਂ ਕਰਨੀ ਕਿ ਮਾਈਕ ਹੁੰਦਾ ਤੇ ਮਾਈ ਨੂੰ ਇੰਜ ਕਿਹਾ ਹੁੰਦਾ ਤੇ ਬੁੜੇ ਨੂੰ ਇੰਜ ਕੀਤਾ ਹੁੰਦਾ। ਠੀਕ ਨਹੀਂ, ਆ। ਗੱਲ ਲੰਬੀ ਪੈਰ ਵਾਲੀ ਕਰਨੀ, ਠੀਕ ਆ। ਤੇ ਜੇ ਛੋਟੀ ਪੈਰ ਵਾਲੀ ਵੀ ਕਰਨੀ ਆ ਤੇ ਪੁਰਾਣੀ ਨਹੀਂ ਕਰਨੀ। ਤੇ ਸਰਕਾਰ ਬੋਤਲ ਨਾ ਆਵੇ ਕਿ ਬੋਤਲ ਕੱਟਦੀ ਤਾਂ ਇੰਜ ਕਰਤੀ, ਜੇ ਨਾ ਹੋਵੇ। ਹਾਂਜੀ ਨਾਜ਼ਰੀਨ, ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੇ ਪਾਕਿਸਤਾਨ ਜ਼ਿੰਦਾਬਾਦ। ਦਿਲ ਤੇ ਬਣਾਓ ਯਾਰ। ਆਹ ਤੇ ਬਣਾਇਆ ਨਹੀਂ ਯਾਰ, ਕਿੰਨੇ ਸ਼ੋਆਂ 'ਚ ਹੀ ਨਹੀਂ ਬਣਾਇਆ, ਬਣਾ ਲਓ। ਆ ਪਿਛਲੇ ਵੀ ਦੇ ਲੈਣਾ। ਦਿਲ ਲੱਗਣ ਨਹੀਂ ਦਿਆ ਸਾਥ ਤੋਂ ਬਗੈਰ।